ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ, ਇਸ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਕਰਦੇ ਹਾਂ ਆਯੁਰਵੈਦਿਕ ਤਰੀਕੇ ਦੇ ਨਾਲ ਆਪਣਾ ਕਿਵੇਂ ਇਲਾਜ ਕਰਨਾ। ਇਸ ਦੇ ਵਿੱਚ ਸਾਡੇ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਦਵਾਈ ਦੇ ਦੇ, ਜਿਹੜਾ ਤੁਹਾਨੂੰ ਕੋਈ ਸਲਾਹ ਦੇ ਦੇਵੇ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀਆਂ ਜਿੰਨੀਆਂ ਵੀ ਪ੍ਰੋਬਲਮਸ ਹੁੰਦੀਆਂ ਆ ਉਹਨਾਂ ਨੂੰ ਪੁੱਛਦੇ ਹੋ ਅਤੇ ਸਾਡੇ ਸਰੋਤੇ ਹੀ ਆ ਉਹ ਇਸ ਦਾ ਜਵਾਬ ਦੇ ਜਾਂਦੇ ਆ। ਸਰੋਤੇ ਸਾਡੇ ਡਾਕਟਰ ਹੁੰਦੇ ਆ ਅਤੇ ਸਰੋਤੇ ਸਾਡੇ ਮਰੀਜ਼ ਹੁੰਦੇ ਆ। ਸਾਡੇ ਕੋਲ ਉਸ ਤਰ੍ਹਾਂ ਕੋਈ ਡਾਕਟਰ ਨਹੀਂ ਹੈਗਾ ਅਤੇ ਪਰ ਤੁਸੀਂ ਕਾਲ ਕਰਕੇ ਜਿਹੜੀਆਂ ਜੜੀਆਂ ਬੂਟੀਆਂ ਦਾ ਤੁਹਾਨੂੰ ਪਤਾ ਆ ਜਾਂ ਸਾਡੇ ਘਰਾਂ ਵਿੱਚ ਬਜ਼ੁਰਗ ਆ ਉਹਨਾਂ ਨੂੰ ਪੁੱਛ ਕੇ ਕਿਵੇਂ ਇਲਾਜ ਕਰਦੇ ਸੀਗੇ ਆਪਣਾ, ਉਹਨਾਂ ਨੂੰ ਪੁੱਛ ਕੇ ਤੁਸੀਂ ਆਪਣੇ ਇੱਥੇ ਦੱਸ ਸਕਦੇ ਆ। ਜਿਹੜਾ ਇਲਾਜ ਪੁੱਛਿਆ ਜਾਂਦਾ ਆ ਉਹ ਤੁਸੀਂ ਦੱਸ ਸਕਦੇ ਜੇ ਤੁਹਾਨੂੰ ਪਤਾ ਤੇ ਇਹ ਚੀਜ਼ਾਂ ਉਹ ਹੁੰਦੀਆਂ ਜਿਨ੍ਹਾਂ ਨੂੰ ਜਿਹੜਾ ਸਾਨੂੰ ਨਹੀਂ ਪਤਾ ਪਰ ਕਈ ਲੋਕਾਂ ਨੂੰ ਪਤਾ ਹੁੰਦਾ ਜਿਨ੍ਹਾਂ ਨੇ ਇਲਾਜ ਆਪਣੇ ਆਪ ਕੀਤੇ ਹੁੰਦੇ ਆ। ਕਿਹੜੀ ਕਿਹੜੀ ਚੀਜ਼ ਰਲਾ ਕੇ ਲੈਣੀ ਆ, ਕਿਹੜੀ ਕਿਹੜੀ ਚੀਜ਼ ਲੌਕ ਕਰਕੇ ਉਹ ਖਾਣੀ ਆ। ਪਰ ਉਹਦੇ ਵਿੱਚ ਇਹ ਜ਼ਰੂਰ ਦੱਸੀਏ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ ਤੁਹਾਨੂੰ, ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਤਾਂ ਤੁਸੀਂ ਨਹੀਂ ਲੈਣੀ। ਜੇ ਕਿਸੇ ਚੀਜ਼ ਤੋਂ ਤੁਹਾਨੂੰ ਬਾਈ ਗਰਮੀ ਆ ਤਾਂ ਵੀ ਉਹ ਚੀਜ਼ ਤੁਸੀਂ ਨਹੀਂ ਲੈਣੀ, ਉਹਨੂੰ ਵਿੱਚ ਮਿਕਸ ਨਹੀਂ ਕਰਨਾ। ਥੋੜ੍ਹੀ ਲੈ ਕੇ ਦੇਖ ਲਓ। ਜੇ ਬਿਲਕੁਲ ਨਹੀਂ ਪਤਾ ਕਿ ਤੁਹਾਨੂੰ ਕੀ ਪ੍ਰੋਬਲਮ ਆ ਅਤੇ ਫਿਰ ਤੁਸੀਂ ਉਹਨਾਂ ਚੀਜ਼ਾਂ ਨੂੰ ਥੋੜ੍ਹੀਆਂ ਲੈ ਕੇ ਦੇਖ ਲਓ। ਜੇ ਤੁਹਾਨੂੰ ਉਹ ਠੀਕ ਬਹਿੰਦੀਆਂ ਅਤੇ ਫਿਰ ਤੁਸੀਂ ਉਹਨਾਂ ਚੀਜ਼ਾਂ ਨੂੰ ਲੈ ਸਕਦੇ। 40827252 ਦਾ ਫੋਨ ਨੰਬਰ ਆ। ਇਹੀ ਪ੍ਰੋਗਰਾਮ ਐਤਵਾਰ ਰਾਤ ਨੂੰ ਰਿਪੀਟ ਹੋਊਗਾ। ਉਸ ਦੇ ਵਿੱਚ ਕੋਈ ਕਾਲ ਨਹੀਂ ਲਈ ਜਾਂਦੀ ਕਿਉਂਕਿ ਉਹ ਰਿਪੀਟ ਹੁੰਦਾ ਆ, ਉਹ ਰਿਕਾਰਡਡ ਹੁੰਦਾ, ਇਸ ਕਰਕੇ ਉਹਦੇ ਵਿੱਚ ਕਾਲ ਨਹੀਂ ਲੈਂਦੇ ਕੋਈ ਵੀ। ਜੇ ਤੁਹਾਨੂੰ ਉਸ ਵੇਲੇ ਸੁਣਦੇ ਆ ਇਲਾਜ ਦਾ ਪਤਾ ਹੁੰਦਾ ਤਾਂ ਮੰਗਲਵਾਰ ਨੂੰ ਕੈਲੀਫੋਰਨੀਆ ਟਾਈਮ ਦੇ ਨਾਲ 4 ਤੋਂ 5:30 ਵਜੇ ਤੱਕ ਤੁਸੀਂ ਕੋਈ ਵੀ ਇਲਾਜ ਪੁੱਛ ਸਕਦੇ ਹੋ, ਦੱਸ ਸਕਦੇ। 408-272 5200 ਪੰਜਾਬੀ ਰੇਡੀਓ ਜੋ ਐਸੇ ਦੇ ਨਾਲ ਤੁਸੀਂ ਵੱਖ-ਵੱਖ ਸਾਧਨਾਂ ਰਾਹੀਂ ਜੁੜਦੇ ਆ। ਤਾਂ ਇਹੀ ਪ੍ਰੋਗਰਾਮ ਹੈ YouTube ਦੇ ਉੱਤੇ ਵੀ ਪਾ ਦਿੱਤੇ ਜਾਂਦੇ ਆ ਅਤੇ ਉਹ ਵੀ ਤੁਸੀਂ ਦੇਖ ਸਕਦੇ ਆ। ਜੇ ਦੁਬਾਰਾ ਤੁਸੀਂ ਉਹਨਾਂ ਨੂੰ ਤੁਹਾਡਾ ਟਾਈਮ ਨਹੀਂ ਲੱਗਾ ਜਾਂ ਤੁਸੀਂ ਉਹਨਾਂ ਨੂੰ ਲਿਖਣਾ ਚਾਹੁੰਦੇ ਆ, ਕਾਹਲੀ ਦੇ ਵਿੱਚ ਲਿਖਿਆ ਨਹੀਂ ਗਿਆ, ਅਤੇ ਉਸ ਦੇ ਉੱਤੇ ਜਾ ਕੇ ਲਿਖ ਸਕਦੇ ਆ। ਜੋ ਪੁੱਛਿਆ ਸੀ ਉਹ ਵੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਪੁੱਛਿਆ ਕੀ ਸੀਗਾ। ਚੱਲਦੇ ਹਾਂ ਹੁਣ ਅਸੀਂ ਤੁਹਾਡੀਆਂ ਕਾਲਸ ਵੱਲ। ਆਸਟ੍ਰੇਲੀਆ ਤੋਂ ਨੇ ਜੀ ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਸਭ ਠੀਕ ਹੈ ਪ੍ਰੋਗਰਾਮ ਚੱਲਦਾ ਜੀ। ਪ੍ਰੋਬਲਮ ਮੈਂ ਦਵਾਈ ਵੀ ਮੈਨੂੰ ਆਵਾਜ਼ ਏਦਾਂ ਹੁੰਦੀ ਹੈ ਨਾ, ਇੰਨੀ ਜ਼ੋਰ ਨਾਲ ਆਵਾਜ਼ ਤੋਂ ਮੇਰਾ ਢਿੱਡ ਵੀ। ਅੱਛਾ ਜੀ। ਚੈੱਕ ਵੀ ਕਰਾ ਕੇ ਹੋਇਆ ਕੀ? ਕਾਫੀ ਪਰੇਸ਼ਾਨ। ਕਿਸੇ ਟਾਈਮ ਸਵੇਰ ਜੀ ਆਈ ਮੈਨੂੰ ਆਵਾਜ਼ ਤੋਂ ਏਦਾਂ ਹੋਰ ਭੈਣ ਭਰਾ ਨੂੰ। ਠੀਕ ਹੈ ਜੀ, ਥੈਂਕ ਯੂ ਜ਼ਰੂਰ। ਜੇ ਕਿਸੇ ਪਤਾ ਹੋਵੇ ਕੀ ਗੱਲ ਆ, ਕਈ ਵਾਰੀ ਆਪਾਂ ਇੰਨੇ ਜਾਣੇ ਸੁਣਦੇ ਆ ਕਿਸੇ ਹੁੰਦੀ ਆ ਅੱਗੇ ਪ੍ਰੋਬਲਮ, ਉਹ ਤੁਸੀਂ ਦੱਸ ਸਕਦੇ ਪਤਾ ਹੈ। ਤੇ ਅੱਗੇ ਜੁੜੇ ਹੋਏ ਨੇ ਸਾਡੇ ਨਾਲ ਮਹਿੰਦਰ ਕੌਰ ਜੀ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ ਮੈਨੂੰ ਆਰਸਟ ਆ, ਮੇਰੇ ਪਿੱਠ ਨੂੰ ਮੇਰੇ ਤੋਂ ਬੈਠ ਨਹੀਂ ਹੁੰਦਾ, ਬਹੁਤ ਔਖੀ ਆ ਮੈਂ ਬੈਠ ਰਹੀ। 1 ਘੰਟੇ ਤੋਂ ਵੱਧ ਮੇਰੇ ਤੋਂ ਬੈਠ ਨਹੀਂ ਹੁੰਦਾ, ਇੰਨੇ ਮੇਰੇ ਥੱਲੇ ਮਸ਼ੀਨ ਦੁਖਦੀ ਹੈ, ਬੈਠ ਨਹੀਂ ਸਕਦੀ। ਇਹਦਾ ਮੈਨੂੰ ਇੱਕ ਇਲਾਜ ਦੱਸੋ। ਇੱਕ ਜਿਹੜੀਆਂ ਉਹ 14 ਚੀਜ਼ਾਂ ਨੇ ਉਹ ਵੀ ਐਸੇ ਵਕਾਹਤੇ ਨੇ, ਜਿਹੜੀਆਂ 14 ਚੀਜ਼ਾਂ ਦੱਸੀਆਂ ਸੀ ਕਿ ਆਪਾਂ ਨੇ ਪੁੱਛਦੇ ਆ ਜੀ। ਹੁਣ ਉਹ ਉਦੋਂ ਹੀ ਦੱਸਿਆ ਗਿਆ ਸੀਗਾ ਕਿਉਂਕਿ ਲੋਕੀ ਤਾਂ ਬਣਾ ਕੇ 3 ਵਾਰੀ ਖਾ ਚੁੱਕੇ ਆ। ਖਿਆਲ ਜ਼ਰੂਰ ਰੱਖਿਆ ਕਰੋ। ਹਾਂਜੀ, ਹੱਡੀਆਂ ਨਾਲ ਮਾਸ ਹੀ ਪਰੇ ਹੋਇਆ ਵਾ, ਤਾਂ ਹੀ ਇੰਨੇ ਹੱਡ ਦਮ ਚੱਲੀਆਂ, ਬੈਠਣੀ ਬਹੁਤ ਔਖੀ। ਇਹਦਾ ਦੱਸਣ ਨੂੰ ਇਲਾਜ ਪੈ। ਠੀਕ ਹੈ ਜੀ, ਠੀਕ ਹੈ। ਆਪਾਂ ਜ਼ਰੂਰ ਦੱਸਦੇ ਜੀ। ਪਹਿਲਾਂ ਤਾਂ ਅਸੀਂ ਸਾਰੇ ਤੁਹਾਡੇ ਵਿੱਚ ਅਸੀਂ ਵੀ ਆ, ਸਾਡੇ ਖਾਣ ਪੀਣ ਦੇ ਢੰਗ ਆ ਜਿਹੜੇ ਉਹ ਠੀਕ ਨਹੀਂ ਹੈਗੇ। ਸੋ ਜੇ ਖਾਣ ਪੀਣ ਦੇ ਢੰਗ ਹੀ ਠੀਕ ਹੋਣ ਤਾਂ ਫਿਰ ਬਿਮਾਰੀਆਂ ਸਾਡੇ ਆਪੇ ਹੀ ਨਹੀਂ ਆਉਣਗੀਆਂ। ਅਤੇ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਔਰਗੈਨਿਕ ਵੱਲ ਆਪਾਂ ਆਪਾਂ ਇੱਦਾਂ ਲਈਏ ਬਣਾ। ਅੱਗੇ ਬਲਦੇਵ ਕੌਰ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੇ ਭੈਣ ਜੀ ਕਹਿੰਦੇ ਵੱਤ ਬਹੁਤ ਆਉਂਦੇ ਆ, ਇਹ ਨਾ ਮੁੱਠ ਇੱਕ 100 ਦੀ ਪਾ ਕੇ ਪਾਣੀ ਦਾ ਗਲਾਸ ਪਾ ਕੇ ਉਬਾਲ ਲੈਣ, ਤੇ ਜਦ ਘੁੱਟ ਕੇ ਰਹਿ ਜਾਵੇ ਉਹਦੇ ਵਿੱਚ ਦੁੱਧ ਪਾ ਕੇ ਕੱਪ ਉਬਾਲ ਕੇ ਉਹ ਪੀਣ, ਉਹਦੇ ਨਾਲ ਬਿਲਕੁਲ ਵੱਤ ਆਉਣੋਂ ਹਟ ਜਾਊਗੀ। 100 ਦੀ ਮੁੱਠ, ਠੀਕ ਹੈ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ। ਇੱਦਾਂ ਹੁੰਦਾ ਆ ਤੱਤ ਫੱਟ ਜਿਹੜਾ ਆ ਉਸੇ ਵੇਲੇ ਇਲਾਜ ਅਤੇ ਉਸ ਵੇਲੇ ਜਿਹੜੀਆਂ ਪੁੱਛੀਆਂ ਜਾਂਦੀਆਂ। 408-272 5200 ਸਟੂਡੀਓ ਦਾ ਫੋਨ ਨੰਬਰ ਹੈ। ਬਲਵਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਫਰੈਂਡ ਗਠੀਆ ਆ, ਠੀਕ ਹੈ, ਰੋਮੋਟਾਇਡ। ਠੀਕ ਹੈ ਜੀ, ਥੈਂਕ ਯੂ। ਜ਼ਰੂਰ ਜੇ ਪਤਾ ਹੋਊਗਾ ਤਾਂ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਇੱਕ ਦੱਸਣਾ ਸੀਗਾ। ਚਲੋ ਪਹਿਲਾਂ ਦੱਸ ਦਿੰਦਾ ਆਸਟ੍ਰੇਲੀਆ ਵਾਲਿਆਂ ਦਾ। ਇਹਨਾਂ ਨੂੰ ਦੱਸੋ ਵੀ ਜਿੱਦਾਂ ਜਿਹੜਾ ਸੋਡਾ ਕਿ ਨਹੀਂ, ਇੱਕ 7 ਇੱਕ ਜਿੰਜਰ ਜਾਂ 7 ਵਰਗਾ ਹੀ ਆ, 7 ਅਪ ਵਰਗਾ ਹੀ ਆ। ਹਾਂਜੀ ਹਾਂਜੀ। ਉਹਦੇ ਵਿੱਚ 2 ਚੀਜ਼ਾਂ, ਇੱਕ ਤਾਂ ਕਾਲਾ ਲੂਣ ਤੇ ਜਵੈਣ ਤੇ ਸੌਂਫ ਪਾ ਕੇ ਨਾ, ਤੇ ਉਹਨੂੰ ਜਦੋਂ ਵੱਤ ਆਉਣ ਲੱਗਾ ਪਤਾ ਲੱਗ ਦਿੰਦਾ ਵੀ ਮੈਨੂੰ ਵੱਤ ਆਉਣ ਲੱਗਾ, ਤਾਂ ਉਦੋਂ ਘੁੱਟ ਇੱਕ ਪੀਣਾ ਜਾਂ 2 ਪੀ ਲਓ। ਅੱਛਾ ਜੀ, ਜਿਹਨਾਂ ਨੂੰ ਵੱਤ ਆਉਂਦੇ ਆ। ਠੀਕ ਹੈ, ਆਸਟ੍ਰੇਲੀਆ ਵਾਲੇ ਵੱਤ ਆਉਂਦੇ ਆ, ਰੱਜ ਕੇ ਨਹੀਂ ਪੀਣਾ।
ਅੱਛਾ ਅੱਛਾ, ਠੀਕ ਹੈ। ਜਦੋਂ ਵੱਤ ਆਉਣ ਦਾ ਪਤਾ ਲੱਗ ਜਾਂਦਾ ਵੀ ਮੈਨੂੰ ਹੁਣ ਵੱਤ ਆਉਣ ਲੱਗਾ, ਉਦੋਂ 2 ਘੁੱਟ ਲੂਣ ਪਾ ਕੇ ਜਿੱਦਾਂ ਪਹਿਲੇ ਰੱਖ ਲਓ 2 ਆਪਣੇ ਡਾਟ ਵਾਲੀ ਬੋਤਲ, ਤੇ ਉਹ ਪੀਓ। ਤੇ ਜੇ ਇੱਕ ਹੈਗਾ, ਜੇ ਉਹੀ ਜਿਹੜਾ ਸੋਡਾ ਉਹਦੇ ਵਿੱਚ ਤੁਸੀਂ ਚਟਣੀ ਬਣਾ ਕੇ ਪੂਤਨਾ, ਗੰਢਾ ਤੇ ਇਮਲੀ ਵਗੈਰਾ ਪਾ ਕੇ, ਤੇ ਉਹ ਤੁਸੀਂ ਅੱਧਾ ਗਲਾਸ ਛੋਟਾ ਜਿਹਾ ਉਹ ਪੀ ਲਓ ਪਹਿਲਾਂ ਇਹ ਤੋਂ, ਜਦੋਂ ਵੱਤਾਂ ਤੋਂ ਆਉਣ ਤੋਂ। ਅੱਛਾ ਜੀ। ਉਹਨੂੰ ਮਿਕਸ ਕਰਕੇ ਵਿੱਚ ਲੂਣ ਪਾ ਲਓ, ਕਾਲਾ ਪਾ ਲਓ, ਅਜਵਾਇਣ ਪਾ ਲਓ, ਜਿੱਦਾਂ ਪੂਤਨਾ ਜਿੱਦਾਂ ਐਨ ਪਾ ਕੇ ਤਾਂ ਉਹਨੂੰ ਬਲੈਂਡਰ ਕਰ ਲਓ, ਜਿੱਦਾਂ ਐਨ ਮਿਕਸ ਜਿਹਾ ਹੋ ਜਾਏ। ਠੀਕ ਹੈ। ਉਹ ਸੋਡੇ ਦੇ ਵਿੱਚ ਮਿਕਸ ਕਰ ਲੈਣਾ ਹੂੰ। ਤੇ ਉਹ ਪੀਣਾ। ਤੇ ਮੇਰਾ ਸਵਾਲ ਹੈਗਾ ਜੀ, ਮੈਂ ਇੱਥੇ ਭੈਣ ਜੀ ਨੇ ਦੱਸਿਆ ਸੀ ਵੀ ਗਠੀਏ ਤੋਂ ਆਪਣੇ ਮਗਾਂ ਤੇ ਆਪਣੇ ਦੂਜੀ ਕਾਲੀ ਮਿਰਚ ਤੇ ਖਾਸ ਮਗਾਂ ਤੇ ਮਿਰਚ 50 ਤੇ ਖਾਸ 100 ਗ੍ਰਾਮ ਤੇ ਬਨੱਕਾ 150 ਗ੍ਰਾਮ, ਇਹ ਕਰਦਾ ਕਿੱਦਾਂ ਹੈ ਜੀ? ਇਹਨੂੰ ਗਰੈਂਡਰ ਕਰਦਾ ਕਿ ਕਿੱਦਾਂ? ਇਹਨੂੰ ਇਹਦੇ ਬੀ ਬਨੱਕੇ ਦੇ ਵਿੱਚ ਉਹ ਕਿੱਦਾਂ ਇਹ ਗੋਲੀਆਂ ਬਣਨਗੀਆਂ ਜੀ? ਬੀਆਂ ਤੋਂ ਬਿਨਾਂ ਵੀ ਮਿਲ ਜਾਂਦਾ, ਨਹੀਂ ਤਾਂ ਕੱਢ ਲਿਆ, ਕੱਢ ਕੇ ਤੇ ਫਿਰ ਗਰੈਂਡਰ ਕਰ ਲਈਏ? ਹਾਂਜੀ ਹਾਂਜੀ ਹਾਂਜੀ, ਗ੍ਰਾਈਂਡ ਕਰਨਾ ਉਹਨੂੰ। ਫੇਰ ਮਤਲਬ ਕੋਈ ਘੇ ਘੂਜ ਤਾਂ ਨਹੀਂ ਕਰਨਾ? ਨਹੀਂ 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 ਨਹੀਂ, ਉਦਾਂ ਹੀ ਬਣ ਜਿਹੜੀਆਂ ਗੋਲੀਆਂ, ਉਹ ਮਣਕੇ ਦੇ ਨਾਲ ਉਹ ਜੁੜ ਜਾਣਾ ਸਾਰਾ ਕੁਝ। ਅੱਛਾ, ਉਦਾਂ ਸੁੱਕਾ ਹੀ ਉਹਨੂੰ ਗਰੈਂਡਰ ਕਰ ਲਈਏ ਤੇ ਉਹਦੀਆਂ ਗੋਲੀਆਂ ਵੱਟ ਲਈਏ? ਹਾਂਜੀ ਹਾਂਜੀ, ਰਲਾ ਲਿਆ। ਓਕੇ ਭੈਣ ਜੀ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। 408-272 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਜਿਹੜੀ ਵੀ ਦਵਾਈ ਪੁੱਛੀ ਜਾਂਦੀ ਆ, ਜੇ ਤੁਹਾਨੂੰ ਪਤਾ ਹੁੰਦਾ ਤੇ ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ। ਕਈ ਛੋਟੀਆਂ ਛੋਟੀਆਂ ਜਿਹੜੀਆਂ ਬਿਮਾਰੀਆਂ ਆ ਨਾ, ਇਹ ਆਹ ਚੀਜ਼ਾਂ ਜਿਹੜੀਆਂ ਰੋਜ਼ ਖਾਣੇ, ਇਹਨਾਂ ਨਾਲ ਆਰਾਮ ਆ ਜਾਂਦਾ। ਓਂਕਾਰ ਸਿੰਘ ਜੀ। ਹਾਂ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਇੱਕ ਤਾਂ ਪੁੱਛਣਾ ਸੀਗਾ, ਮੇਰੀ ਡਾਕਟਰ ਮੇਰੀ ਗੁੜੀਆ ਆ ਰਹੀ ਆ 6.5 ਮਹੀਨੇ, ਮਤਲਬ 6 ਮਹੀਨੇ ਪੂਰੇ ਹੋ ਗਿਆ। ਉਹਦਾ ਦੁੱਧ ਬਹੁਤ ਕੱਢਦੀ ਆ ਜੀ। ਦੁੱਧ ਫੁੱਟਿਆ ਕੱਢਦੀ ਜੇ ਉਦਾਂ ਹੀ? ਫੁੱਟਿਆ, ਹਾਂਜੀ। ਫੁੱਟਿਆ ਤਾਂ ਚੰਗਾ ਹੁੰਦਾ, ਪਰ ਬਹੁਤ ਜ਼ਿਆਦਾ ਜਿੱਦਾਂ ਜੀ ਦੋ ਬਣਾਓ ਉਸ ਤੋਂ ਬਾਅਦ ਨਾਲ ਹੀ ਕੱਢ ਦਿੰਦੀ ਆ। ਹਾਂਜੀ, ਜਿਹੜਾ ਵੀ ਚੁੱਕਦਾ ਉਹਦੇ ਕੱਪੜੇ ਲਵੇੜ ਦਿੰਦੀ ਜੀ। ਤੁਹਾਨੂੰ ਪਤਾ? ਹਾਂਜੀ, ਡਾਕਟਰ ਕਹਿੰਦਾ ਹੁਣ ਠੀਕ ਹੈ ਸਾਰਾ ਕੁਝ। ਡਾਕਟਰ ਨੇ ਤਾਂ ਹਾਲੇ ਕੁਝ ਵੀ, ਉਹ ਤਾਂ ਕਹਿੰਦੇ ਹਾਲੇ ਕਿਹੜਾ ਕੋਈ ਫੂਡ ਤਾਂ ਦਿੰਦੇ, ਦੁੱਧ ਹੀ ਦਿੰਦੇ ਆ ਕਹਿੰਦੇ। ਹਾਂਜੀ ਹਾਂਜੀ ਹਾਂਜੀ, ਟੀਕਾ ਲੱਗਣਾ। ਅੱਛਾ, ਤੇ ਦੂਸਰਾ ਹੈਗਾ ਜੀ, ਮੇਰੀਆਂ ਜਿਹੜਾ ਕੂਣੀਆਂ ਤੋਂ ਥੱਲੇ, ਆਪਣੇ ਕੂਣੀਆਂ ਤੋਂ ਥੱਲੇ ਤੱਕ ਆਪਣੇ ਹੱਥ ਤੋਂ ਪਹਿਲਾਂ ਬਾਹਾਂ 'ਚ ਦਰਦ ਹੁੰਦੀ ਆ ਜੀ। ਜਿਹੜਾ ਸਖਤ ਪਾਸਾ ਉੱਪਰ ਵਾਲਾ ਪਾਸਾ ਜੀ, ਤੇ ਉਹ ਗਾਊਟ ਵੀ ਚੈੱਕ ਕੀਤਾ ਸੀ, ਗਾਊਟ ਵੀ ਠੀਕ ਆ, ਤੇ ਪਰ ਦਰਦ ਹੋ ਜਾਂਦੀ ਹੈ ਜੀ। ਉਹਦਾ ਜ਼ਿਕਰ ਹੋਵੇਗਾ ਜਿੱਧਰ ਹੱਡੀਆਂ ਆ ਉੱਪਰ ਨੂੰ? ਹਾਂ ਜੀ, ਉੱਪਰਲੇ ਪਾਸੇ। ਹਾਂਜੀ, ਠੀਕ ਹੈ। ਥੈਂਕ ਯੂ। ਠੀਕ ਹੈ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ ਇਹਨਾਂ ਨੂੰ ਹੱਡੀਆਂ ਵਾਲੇ ਪਾਸੇ, ਉੱਪਰਲੇ ਪਾਸੇ, ਮਾਸ ਵਾਲੇ ਪਾਸੇ, ਕੂਣੀਆਂ ਤੋਂ ਥੱਲੇ ਇਹਨਾਂ ਦੇ ਦਰਦ ਹੁੰਦੀ ਹੈ। ਜਗਵੀਰ ਕੌਰ ਜੀ। ਸਤਿ ਸ਼੍ਰੀ ਅਕਾਲ ਆਂਟੀ। ਸਤਿ ਸ਼੍ਰੀ ਅਕਾਲ। ਸੀਗਾ ਤੇ ਹੁਣ ਮੇਰੀ ਬੇਟੀ ਨੂੰ ਵੀ ਹੋ ਗਿਆ, ਉਹ 4.5 ਸਾਲ ਦੀ ਆ। ਠੀਕ ਹੈ। ਤੇ ਅਸੀਂ ਜੇ ਕਿਸੇ ਨੂੰ ਇਲਾਜ ਦਾ ਕੋਈ ਪਤਾ ਹੋਵੇ, ਅਸੀਂ ਕਾਈਜ਼ਰ ਤੋਂ ਇੱਥੋਂ ਦਵਾਈ ਲੈਂਦੇ ਸੀਗੇ। ਉਹ ਦਵਾਈ ਨਹੀਂ ਲੈਂਦੀ, ਉਹ ਪ੍ਰੈਡੇਜ਼ੋਨ ਉਹਨਾਂ ਨੇ ਸਟੀਰੋਇਡ ਦਿੱਤੇ ਸੀਗੇ। ਤੇ ਹੁਣ ਇਸ ਟਾਈਮ ਕੋਈ ਵੀ ਦਵਾਈ ਨਹੀਂ ਲੈ ਰਹੀ। ਉਹਨੂੰ ਉਲਟੀਆਂ ਵੀ ਲੱਗ ਜਾਂਦੀਆਂ, ਥੋੜੇ ਦਿਨਾਂ ਬਾਅਦ ਉਹਨੂੰ ਟੱਟੀਆਂ ਵੀ ਲੱਗਦੀਆਂ ਆ, ਉਹਦੇ ਬਲੱਡ ਵੀ ਆਉਂਦਾ ਆ, ਉਹ ਖਾਂਦੀ ਵੀ ਨਹੀਂ ਗੀ। ਉਹਦੇ ਲਾਈਕ ਐਪੇਟਾਈਟ ਜਮਾ ਵੀ ਹੈਗੀ। ਜੇ ਕਿਸੇ ਨੂੰ ਵੀ ਇਲਾਜ ਪਤਾ ਹੋਵੇ ਜ਼ਰੂਰ ਸੁਣਦੇ ਜ਼ਰੂਰ ਰਹੋ। ਕਈ ਵਾਰੀ ਇਹ ਹੁੰਦਾ ਵੀ ਕਿਸੇ ਦੇ ਨਾਲ ਹੋਇਆ ਆ ਤੇ ਆਪਾਂ ਨੂੰ ਪਤਾ ਨਹੀਂ ਹੈ। 408-272-52 100 ਬੱਚੇ ਦੀ ਗੱਲ ਹੈ ਜੀ, ਜ਼ਰੂਰ ਇਹਨਾਂ ਨੂੰ ਦੱਸਿਓ ਜੇ ਕਿਸੇ ਨੂੰ ਪਤਾ ਹੈ ਤਾਂ। ਜਸਵੀਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਾਡਾ ਨਾ ਬੇਟਾ ਇੰਡੀਆ 40 ਸਾਲ ਦਾ ਆ। ਹਾਂਜੀ। ਤੇ ਉਹਦੇ ਇੱਕ ਕੰਨ ਤੋਂ ਤਾਂ ਬਿਲਕੁਲ ਨਹੀਂ ਸੁਣਦਾ। ਡਾਕਟਰ ਕਹਿੰਦੇ ਬਿਲਕੁਲ ਡੈਡ ਹੋ ਗਿਆ ਕੰਨ ਉਹ ਨਾ। ਤੇ ਜਿਹੜਾ ਦੂਜਾ ਆ ਕੰਨ, ਉਹ 'ਚ ਵੀ ਥੋੜਾ ਸੁਣਦਾ ਆ, ਤੇ ਉਹ ਤੇ ਕਹਿੰਦੇ ਰੇਸ਼ਾ ਜੰਮੀ। ਹਾਂਜੀ, ਸਾਨੂੰ ਪਲੀਜ਼ ਕੋਈ ਦੱਸੇ ਜੇ ਕਿਸੇ ਨਾਲ ਦੱਸੇ ਹੋਵੇ ਤਾਂ। ਇੱਕ ਨਾ ਮੈਂ ਆਪਣੇ ਬਾਰੇ ਪੁੱਛਣਾ। ਮੇਰੀ ਯਾਨੀ ਕਿ ਜਿਹੜੀ ਖੱਬੀ ਬਾਂਹ, ਖੱਬਾ ਹੱਥ ਆ ਨਾ, ਵੱਡੀ ਉਂਗਲ ਕੁਛ ਨਹੀਂ ਆ, ਰਾਤ ਦਿਨ ਨੂੰ ਕੁਛ ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ ਉਹਨੂੰ। ਜਦੋਂ ਰਾਤ ਨੂੰ ਸੌਂਦੀ ਆ ਤੇ ਉਹ ਸਿਰਫ ਵੱਡੀ ਉਂਗਲ ਨੂੰ ਆਕੜ ਪੈਂਦੀ ਆ। ਹਾਂਜੀ, ਆਕੜ ਪੈਂਦੀ ਕਿ ਸੌਂ ਜਾਂਦੀ ਨਾਲ ਹੀ? ਆਕੜ ਪੈਂਦੀ ਆ। ਹਾਂਜੀ, ਆਕੜੇ ਉਹ ਫਿਰ ਏਦਾਂ ਨਾ ਮੁੜਦੀ ਨਹੀਂ ਹੈਗੀ। ਮੈਂ ਕਿਹਾ ਕਿਸੇ ਬਿਮਾਰੀ ਦਾ ਤਾਂ ਨਹੀਂ ਹੈਗਾ, ਚੈਨ ਜਾਂ ਕੀ ਆ? ਕੋਈ ਸੱਟ ਨਹੀਂ ਲੱਗੀ, ਕੋਈ ਕੁਛ ਨਹੀਂ। ਮਾਲਿਸ਼ ਵੀ ਮੈਂ ਗਰੀ ਦੇ ਤੇਲ ਦੀ ਕੀਤੀ ਸੀ ਤੇ ਪਰ ਕੋਈ ਫਰਕ ਨਹੀਂ ਪਿਆ ਹੈਗਾ। ਹਾਂਜੀ ਭੈਣ ਜੀ, ਕੰਨਾਂ ਦਾ ਤਾਂ ਜ਼ਰੂਰ ਕੋਈ ਕੰਨਾਂ ਦਾ ਪੁੱਛਦੇ ਆਪਾਂ। ਪਰੇਸ਼ਾਨ ਆ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੰਨਾਂ ਦੇ ਵਿੱਚ ਅੱਜ ਕੱਲ ਜੰਗ ਨਿਆਣਿਆਂ ਨੂੰ। ਲੱਕੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਿੱਦਾਂ 3-4 ਦਿਨ ਹੋ ਗਿਆ, ਬਲੱਡ ਪ੍ਰੈਸ਼ਰ ਲੋ ਜਿੱਦਾਂ ਜ਼ਿਆਦਾ ਹੋ ਰਿਹਾ, ਤੇ ਮੈਂ ਉਹ ਗਰਮ ਪਾਣੀ 'ਚ ਲੂਣ ਖੰਡ ਵਗੈਰਾ ਪਾ ਕੇ ਘੋਲ ਘਾਲ ਕੇ ਕੁਛ ਪੀਤਾ, ਪਰ ਨਹੀਂ ਸੂਤ ਆ ਰਿਹਾ। ਸਿਰ ਇੰਨਾ ਕੁ ਦੁਖਦਾ ਜੀ ਗੱਭਿਓਂ। ਅੱਜ ਬਲੱਡ ਪ੍ਰੈਸ਼ਰ ਮੇਰਾ ਥੱਲੇ ਵਾਲਾ 52 ਤੇ ਉੱਪਰ ਵਾਲਾ 85, 80 ਵੀ ਹੋ ਜਾਂਦਾ।
ਤੇ ਬਹੁਤ ਜ਼ਿਆਦਾ ਪ੍ਰੋਬਲਮ ਹੈ, 3-4 ਦਿਨ ਹੋ ਗਏ। ਠੀਕ ਹੈ, ਆਪਾਂ ਪੁੱਛ ਲੈਂਦੇ ਆ, ਤੁਸੀਂ ਹੁਣ ਸੁਣਦੇ ਜ਼ਰੂਰ ਰਹੇ ਹੋ, ਠੀਕ ਹੈ? ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਤਾਂ ਮੈਂ ਜ਼ਰੂਰ। ਕੁਛ ਕਰਾਂ ਜੀ। ਠੀਕ ਹੈ ਜੀ। ਠੀਕ ਹੈ। ਠੀਕ ਹੈ ਜੀ। ਬਹੁਤੀ ਵਾਰੀ ਇਹੀ ਦੱਸਿਆ ਜਾਂਦਾ ਕਿ ਜਿਹਨਾਂ ਦਾ ਲੋ ਬਲੱਡ ਪ੍ਰੈਸ਼ਰ ਆ, ਖਜੂਰਾਂ ਨੂੰ ਭਿਉਂ ਲਓ, ਉਹਨਾਂ ਨੂੰ ਦੁੱਧ ਦੇ ਵਿੱਚ ਕਾੜ ਲਓ ਚੰਗੀ ਤਰ੍ਹਾਂ, ਉਹਨਾਂ ਨੂੰ ਵਿੱਚੇ ਭਾਵੇਂ ਦਰੜ ਫਰੜ ਕਰ ਦਿਓ ਤਾਂ ਉਹਨਾਂ ਨਾਲ ਖਾ ਲੈਣਾ, ਨਾਲ ਉਹ ਦੁੱਧ ਸੌਗੀ ਵੀ ਦੱਸੀ ਜਾਂਦੀ। ਤੇ ਹੋਰ ਇਲਾਜ ਵੀ ਆਪਾਂ ਜਿਹੜੇ ਆ, ਇਹ ਛੋਟੇ ਛੋਟੇ ਇਲਾਜ ਇਹ ਤਾਂ ਆਮ ਹੀ ਆ, ਇਹਨਾਂ ਨੂੰ ਤੁਸੀਂ ਘਰ ਜ਼ਰੂਰ ਲਿਆ ਕਰੋ। ਜੋਗਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਰੇਡੀਓ ਹੌਲੀ ਕਰਨਾ। ਭੈਣ ਜੀ, ਉਹ ਕਹਿੰਦੇ ਹੈ ਨਾ ਵੀ ਮੈਨੂੰ ਕਿਹੜਾ ਗਠੀਏ ਦੇ ਨਾਂ ਕੀ ਲੈਂਦੇ ਆਰ ਦੇ ਨਾਲ ਜਿਹੜਾ, ਹਾਂਜੀ, ਤੇ ਉਹ ਤਿਲ ਖਾਣ। ਅੱਛਾ, ਤਿਲ ਖਾਣ। ਤੇਲੀ ਕੱਲੇ ਦੁੱਧ ਨਾਲ ਰਾਤ ਨੂੰ ਖਾਣ, ਕੁੱਲਰ ਕੁੱਟ ਲੈਣ। ਹਾਂ, ਕੁੱਟ ਲੈਣ ਜਿੱਦਾਂ ਮਰਜ਼ੀ ਕਰਦੇ ਨੇ। ਉਦਾਂ ਕਹਿੰਦੇ ਤੇਲ ਹੈ ਨਾ ਜਿਹੜੇ ਪਾਲਿਸ਼ ਨਾ ਹੋਣ, ਤੇਲ ਸਾਫ਼ ਹੋਣ। 2 ਤਰ੍ਹਾਂ ਦੇ ਹੁੰਦੇ ਤੇਲ, ਇੱਕ ਪਾਲਿਸ਼ ਹੁੰਦੇ। ਚਿੱਟੇ ਤੇਲ ਲੈ ਲੈਣ, ਚਿੱਟੇ ਤੇਲਾਂ ਨੂੰ ਹਨਾ ਵੀ ਅੱਧਾ ਚਮਚਾ ਪਹਿਲਾਂ ਸ਼ੁਰੂ ਕਰ ਲੈਣ, ਮਗਰੋਂ 1 ਚਮਚੇ ਤਾਈਂ ਕਰੀ ਜਾਣ। ਦੇਖੋ ਇਹਨਾਂ ਦਾ ਬਹੁਤ ਸੋਹਣਾ ਹਟ ਜਾਣਾ, ਤੇ 1 ਮਹੀਨਾ ਲੈ ਕੇ ਦੇਖਣ ਪਹਿਲਾਂ। ਠੀਕ ਹੈ, ਨੁਕਸਾਨ ਵੀ ਕੋਈ ਨਹੀਂ ਉਹਦਾ। ਇਹਦਾ ਨੁਕਸਾਨ ਨਹੀਂ ਕੋਈ ਨਹੀਂ, ਤੇਲ ਹੀ ਆ, ਕੱਲੇ ਤੇਲ। ਇਹਨਾਂ ਦੀ ਇਮਿਊਨਿਟੀ ਸਿਸਟਮ ਵੀ ਬਹੁਤ ਸੋਹਣਾ ਹੋ ਜਾਣਾ। ਠੀਕ ਹੈ, ਓਕੇ ਜੀ, ਥੈਂਕ ਯੂ ਜੋਗਿੰਦਰ ਕੌਰ ਜੀ, ਬਹੁਤ ਬਹੁਤ ਧੰਨਵਾਦ ਹੈ। ਰਣਜੀਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛ, ਮੇਰੇ ਬ੍ਰਦਰ ਹੈ 50 ਸਾਲ ਦੀ, ਤੇ ਉਹਨੂੰ ਆਵਾਜ਼ ਸਾਫ਼ ਨਹੀਂ। ਉਹ ਕਹਿੰਦੇ, ਡਾਕਟਰ ਕਹਿੰਦੇ ਸਾਰੇ ਟੈਸਟ ਵੀ ਮਸਲ ਕਮਜ਼ੋਰ ਹੋ, ਥੈਰੇਪੀ ਕਰਾਉਣੀ ਪੈ। ਅੱਛਾ ਜੀ, ਠੀਕ ਆ। ਹਾਂ, ਜੇ ਕਿਸੇ ਨੂੰ ਪਤਾ ਹੋਵੇ। ਹਾਂਜੀ, ਮਸਲ ਕਿਵੇਂ ਸਟਰੋਂਗ ਕਰਨੇ ਆ, ਇਹੀ ਆ। ਕਿਵੇਂ ਸਟਰੋਂਗ ਕਰਨੇ। ਹਾਂਜੀ, ਤੇ ਆਵਾਜ਼ ਸਮਝ ਨਹੀਂ ਆਉਂਦੀ। ਅੱਛਾ, ਠੀਕ ਹੈ, ਥੈਂਕ ਯੂ ਜੀ। ਜ਼ਰੂਰ ਦੱਸੋ ਜੀ, ਮਸਲ ਕਿਵੇਂ ਸਟਰੋਂਗ ਕਰਨੇ ਆ। ਨਿਰਮਲ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਅੱਖਾਂ ਦਾ ਆਈ ਐਗਜ਼ਾਮ ਕਰਾ ਕੇ ਆਇਆ ਅੱਜ, ਜਿਹੜਾ ਘਟਦੀ ਤੇ ਐਨਕਾਂ ਲੱਗੀ। ਉਹ ਡਾਕਟਰ ਵੀ ਤੇਰੇ ਚਿੱਟਾ ਮੋਤੀਆ ਹੈਗਾ, ਬੈਕ ਸਾਈਡ ਦੋਨੇ ਅੱਖਾਂ ਦੇ ਵਿੱਚ, ਇੱਕ 'ਚ ਘੱਟ ਆ, ਇੱਕ 'ਚ ਵੱਧ ਆ। ਵੀ ਇਹ ਜਿਹੜਾ ਚਿੱਟਾ ਮੋਤੀਆ ਹੁੰਦਾ, ਇਹ ਬੜੀ ਫਾਸਟ ਗਰੋ ਅਪ ਹੁੰਦਾ, ਵੀ ਇਹਦੀ ਸਰਜਰੀ ਕਰਾਉਣੀ। ਠੀਕ ਆ ਜੀ। ਇਹਦੀ ਕੋਈ ਹੈ ਰੈਸਪੀ ਕਿਸੇ ਕੋਲ? ਬਹੁਤ ਹੈਗੀਆਂ, ਤੁਸੀਂ ਪਹਿਲਾਂ ਸੁਣਿਆ ਨਹੀਂ ਪ੍ਰੋਗਰਾਮ ਨੂੰ, ਬਹੁਤ ਹੈਗੀਆਂ। ਆਪਾਂ ਪੁੱਛਦੇ ਹਾਂ ਕਿ ਦੱਸੂਗਾ ਕੋਈ। ਓਕੇ, ਥੈਂਕ ਯੂ। ਕਈ ਚੀਜ਼ਾਂ ਉਹ ਤੁਹਾਡੀਆਂ ਨਾ, ਕਈ ਵਾਰੀ ਤੁਸੀਂ ਲੱਕੀ ਹੁੰਨੇ ਆ ਕਿ ਸਰਜਰੀ ਬਿਨਾਂ ਵੀ ਹੋ ਸਕਦੀਆਂ। ਟਰਾਈ ਕਰਨੇ ਦੇ ਵਿੱਚ ਕੋਈ ਨਹੀਂ, ਉਹ ਤਾਂ ਜਿਹੜਾ ਹੈਗਾ ਹੀ ਆ, ਉਹ ਤਾਂ ਹੁੰਦਾ ਹੀ ਹੈਗਾ ਹੀ ਆ ਇਸ ਵੇਲੇ ਤੁਹਾਨੂੰ ਜਿਹੜਾ ਹੋ ਗਿਆ ਆ, ਪਰ ਉਹਦੀ ਕੋਈ ਵੀ ਹੋਮ ਰੈਮਡੀ ਸਿਓ। ਪਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਫਰੈਂਡਲੀ ਕਾਲ ਕਰਨਾ ਪਿਆ। ਉਹਨੂੰ ਨਾ ਨੀਂਦ ਨਹੀਂ ਆਉਂਦੀ, ਕਾਫੀ 4-5 ਮਹੀਨੇ ਨੂੰ ਪ੍ਰੋਬਲਮ, ਨੀਂਦ ਨਹੀਂ ਉਹਨੂੰ ਆਉਂਦੀ ਹੈਗੀ ਰਾਤ ਨੂੰ, ਤੇ ਉਹਦਾ ਜੀ ਹੋਵੇ ਇਲਾਜ ਦਾ। ਦਿਨੇ ਤਾਂ ਨਹੀਂ ਸੌਂਦਾ? ਨਹੀਂ, ਦਿਨੇ ਨਹੀਂ ਸੌਂਦਾ, ਰਾਤ ਨੂੰ ਹੀ ਨਹੀਂ। ਹਾਂਜੀ, ਰਾਤ ਨੂੰ ਨੀਂਦ ਨਹੀਂ ਆਉਂਦੀ, ਬਹੁਤ। ਠੀਕ ਹੈ ਜੀ। ਬਿਮਾਰੀ ਕੋਈ ਨਹੀਂ ਹੈ ਨਾ? ਨਹੀਂ, ਬਿਮਾਰੀ ਨੀਂਦ ਨਹੀਂ ਆਉਂਦੀ, ਇਹਨੇ ਬਿਮਾਰੀਆਂ ਲੈ ਕੇ ਆਉਣ। ਠੀਕ ਹੈ ਪਰਮਜੀਤ ਜੀ, ਸੁਣਦੇ ਰਹੋ ਤੁਸੀਂ। ਨੀਂਦ ਨਹੀਂ ਆਉਣ ਦੇ ਬਹੁਤ ਨੁਸਖੇ ਦੱਸ, ਤੇ ਕੱਢ ਲਓ ਜੀ ਕਾਪੀਆਂ 'ਚ, ਪਤਾ ਹੈਗਾ ਤੇ ਜ਼ਰੂਰ ਦੱਸਿਆ ਜੀ। ਗਰਮੇਲ ਕੌਰ ਜੀ। ਹਾਂ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨੱਕ 'ਚ ਨਾ ਪਾਣੀ ਆਉਂਦਾ, ਸਾਲ ਸਾਰਾ ਹੋ ਗਿਆ। ਡਾਕਟਰ ਦੇ ਗਏ ਤਾਂ ਉਹ ਕਹਿੰਦਾ ਵੀ ਦਿਮਾਗ ਸੁੰਗੜ ਗਿਆ ਤੇ ਖੁਸ਼ਕ ਹੋ ਗਿਆ, ਨੱਕ 'ਚੋਂ ਪੈ ਜਾਂਦਾ ਤਾਂ ਹਟ ਜਾਂਦਾ ਨਹੀਂ ਪਾਣੀ, ਚਿੱਟਾ ਪਾਣੀ ਬਸ ਕੱਲਾ ਆਈ ਜਾਂਦਾ, ਰੇਸ਼ਾ ਰੂਸਾ ਕੁਛ ਨਹੀਂ। ਠੀਕ ਆ। ਤੇ ਇੱਕ ਮੇਰੇ ਆਪ ਦੇ ਜਿਹੜੇ ਤਾਹਾਲੇ ਪਾਸੇ ਆ, ਗੁੱਟ ਜਿੱਥੋਂ ਸ਼ੁਰੂ ਹੁੰਦਾ ਬਾਂਹ ਤੋਂ, ਉੱਥੇ ਬਹੁਤ ਥੋੜੇ ਜਿਹੇ ਥਾਂ 'ਚ ਜਿਵੇਂ ਪਹਿਨੀ ਹੁੰਦੀ ਆ ਛੋਟੀ ਜੀ, ਇੰਨਾ ਰਹਿੰਦਾ ਆ, ਪਤਾ ਨਹੀਂ ਕਾਹਤੋਂ ਦੁਖਦੇ ਆ, ਬਹੁਤ ਜ਼ਿਆਦਾ ਦੁਖਦੇ ਆ। ਠੀਕ ਆ, ਹਾਂਜੀ, ਚਲੋ ਠੀਕ ਆ, ਪੁੱਛਦੇ ਆਪਾਂ। ਸਤਿ ਸ਼੍ਰੀ ਅਕਾਲ ਜੀ। ਅੱਗੇ ਨਰਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਮੇਰਾ ਜੀ ਸਵਾਲ ਆ ਕਿ ਉਹ ਜਿਹੜਾ ਤੁਸੀਂ ਦੱਸਿਆ ਸੀ ਸਪਰਾਈ ਦੇ ਵਿੱਚ 3 ਚੀਜ਼ਾਂ, ਹਲਦੀ, ਅਸ਼ਵਗੰਧਾ ਤੇ ਸੁੰਡ ਪਾ ਕੇ, ਉਹ ਜਿੱਦਾਂ ਅੱਜ ਪਾਇਆ ਤੇ ਕਿੰਨੇ ਦਿਨ ਬਾਅਦ ਸ਼ੁਰੂ ਕਰਨਾ? ਭਾਵੇਂ ਸ਼ਾਮ ਨੂੰ। ਅੱਛਾ ਜੀ। ਤੇ ਦੂਜਾ ਮੇਰਾ ਸਵਾਲ, ਮੇਰੀ ਫਰੈਂਡ ਇੰਡੀਆ, ਉਹ ਕੋਈ 55-58 ਸਾਲ ਦੀ ਏਜ ਆ, ਇੱਕ ਤਾਂ ਉਹਨਾਂ ਦਾ ਆਂਦੀ ਪ੍ਰੋਟੀਨ ਥੋੜਾ ਜਿਹਾ ਵੱਧ ਆਇਆ ਵਾ, ਟੈਸਟ ਕਰਾਏ ਆ, ਤੇ ਇੱਕ ਉਹਨਾਂ ਦਾ ਕੋਲੈਸਟਰੋਲ ਵੱਧ ਆਇਆ। ਜੇ ਕਿਸੇ ਨੂੰ ਪਤਾ ਹੋਵੇ ਤੇ ਜ਼ਰੂਰ ਦੱਸਿਓ ਜੀ। ਠੀਕ ਹੈ, ਥੈਂਕ ਯੂ। ਮਹਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਕੁਛ। ਇੱਕ ਤਾਂ ਮੇਰੀ ਸੱਜੀ ਬਾਂਹ ਜਿਹੜਾ ਮੁੰਡਾ ਆ, ਇਹ ਬਹੁਤ ਦਰਦ ਕਰਦਾ ਆ। ਤਾਂ ਇੱਕ ਵਾਰ ਮੇਰੀ ਭੈਣ ਆ ਆਸਟ੍ਰੇਲੀਆ 'ਚ, ਉਹਨੂੰ ਸੁੱਕੀ ਖੰਘ ਬਹੁਤ ਆਉਂਦੀ, ਉਹਲੇ ਪੁੱਛਣਾ ਮੈਂ। ਠੀਕ ਆ। ਉਹਨਾਂ ਨੂੰ ਹੋਏਗਾ 6-7 ਮਹੀਨੇ। ਠੀਕ ਹੈ ਜੀ। ਹਾਂਜੀ, ਤਾਂ ਇੱਕ ਮੇਰੀ ਭਤੀਜ ਨਾ ਆ, ਉਹਦੇ ਪਾਣੀ ਪੈਂਦਾ ਜਿੱਦਾਂ ਹੱਡ ਖੜਦੇ ਉਹਦੇ, ਉਹ ਪੁੱਛਣਾ। ਠੀਕ ਹੈ ਮਹਿੰਦਰ ਕੌਰ ਜੀ, ਸੁਣਦੇ ਜ਼ਰੂਰ ਰਹੋ। ਅੱਛਾ, ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸਣ। ਜ਼ਰੂਰ ਦੱਸ। ਵੈਸੇ ਇਲਾਜ ਇਹ ਸਾਰੇ ਹੀ ਦੱਸੇ ਹੋਏ ਆ ਜਿਹੜੇ ਤੁਸੀਂ, ਤੇ ਆਪਾਂ ਸਰੋਤਿਆਂ ਨੂੰ ਮੌਕਾ ਦਿੰਦੇ ਆ। ਬਾਕੀ ਖੰਘ ਦਾ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਕਾਲੀ ਚਾਹ ਬਣਾ ਕੇ ਵਿੱਚ ਬੇਸ਼ੱਕ ਬਟਰ ਸਿੱਟ ਲੈਣ, ਜਾਂ ਘਿਓ ਦਾ ਚਮਚਾ ਪਾ ਕੇ ਨਾ ਕਾਲੀ ਚਾਹ ਪੀਣੀ, ਉਹ ਕੁਛ ਟਾਈਮ ਕਰਕੇ ਦੇਖਣ। ਗੁਰਦੀਪ ਕੌਰ ਜੀ। ਹਾਂਜੀ ਬੇਟੇ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਉਹਨਾਂ ਕੋ ਸਰੋਂ ਤੇਲ ਦਾ ਹਲਵਾ ਬਣਾ ਕੇ ਨਾ ਬੜਾ ਭੁੰਨ ਕੇ ਆਟਾ ਤੇ ਉਹ ਖਾਣ ਸੰਗ ਚ ਰੱਖ ਕੇ ਤੇ ਉਸੇ ਲਈ ਅੱਟ ਜਾਏਗੀ, 2-3 ਦਿਨ ਕਰ ਲੈਣ। ਜਿਨ੍ਹਾਂ ਦੇ ਨੱਕ ਚੋਂ ਪਾਣੀ ਆਉਂਦਾ, ਮੈਂ ਉਹਦੇ 3 ਵਾਰੀ ਦੱਸਿਆ, ਇਹਨਾਂ ਨੇ ਪੁੱਛਿਆ ਸੀ। ਉਹ ਨਾ ਛੋਲਿਆਂ ਦਾ ਆਟਾ ਤੇ ਗੁੜ ਤੇ ਘਿਓ ਚ ਭੁੰਨ ਕੇ ਨਾ ਗਰਮ ਗਰਮ ਖਾਣ ਸੌਂਗ ਕੇ, ਜਵੈਣ ਲੌਂਗ ਥੋੜੀ ਹਲਦੀ ਪਾ ਕੇ ਨਾ ਪਾਣੀ ਬੰਦ ਕਰਕੇ ਡੱਬਾ ਉਬਾਲ ਕੇ ਨਾ 3 ਵਾਰੀ ਸਟੀਮ ਲੈਣ ਹੁੰਦੀ, 2 ਦਿਨ ਲੈਂਦੇ ਰਹਿਣ, ਸੁੱਕ ਜਾਏਗਾ। 5 ਪਤਾਸੇ ਤੇ 11 ਕਾਲੀਆਂ ਮਿਰਚਾਂ ਕੱਪ ਪਾਣੀ ਚ ਉਬਾਲੋ, ਅੱਧਾ ਰਹਿ ਜਾਣਾ, ਸੌਂਗ ਕੇ ਪੀਵੋ, ਠੀਕ ਹੋ ਜਾਏਗਾ ਉਹਦਾ ਨਾ। ਇੱਕ ਜਦੋਂ ਕਹਿੰਦੇ ਬੱਚਾ ਦੁੱਧ ਛੱਡਦਾ ਹੈ, ਕਈ ਵਾਰੀ ਉਵੇਂ ਛੱਡਦਾ, ਕਈ ਵਾਰੀ ਬੱਚੇ ਨੂੰ ਪਚਦਾ ਵੀ ਨਹੀਂ, ਉਹਨੂੰ ਕਹੇ ਹਿੰਗ ਥੋੜੀ, ਅੱਧਾ ਚਮਚਾ ਹਿੰਗ ਤੇ 1 ਚਮਚਾ ਕਣਕ ਦੇ ਦਾਣੇ ਕੜਛੀ ਕੇ ਘਿਓ ਚ 100 ਗ੍ਰਾਮ ਘਿਓ ਚ ਉਬਾਲ ਲੈਣ, ਸੜ ਜਾਏ ਜਦੋਂ ਕਣਕ ਤੇ ਉਹ ਹਿੰਗ ਸਵਾਰ ਕੇ ਤੇ ਧੁੰਨੀ ਚ ਪਾ ਦੇਣ, ਉਹਨੂੰ ਠੰਡਾ ਦੁੱਧ ਠੰਡਾ ਕਰਕੇ ਉਹ ਧੁੰਨੀ ਚ ਪਾਉਂਦੇ ਨਾਲ ਹੀ ਉਹਨੂੰ ਜਿਹੜਾ ਨੂੰ 2-3 ਦਿਨ ਪਾਉਂਦੇ ਰਹਿਣ ਧੁੰਨੀ ਚ, ਜਿਹੜੀ ਉਂਗਲ ਲਬੇੜ ਕੇ ਲਾਮਾ ਤਾਂ ਥੋੜੀ ਮਾਲਚ ਕਰ ਦੇਣ ਤੇ ਬਿਲਕੁਲ ਦੁੱਧ ਨਹੀਂ ਸੱਟੇਗਾ। ਉਹ ਜਿਹੜੇ ਨੇ ਹੱਡੀਆਂ ਤੇ ਮਾਸ ਦੂਰ ਹੁੰਦਾ ਨਾ ਖਾਇਆ ਨਾ ਕਰੋ, ਕੁਛ ਨਾ ਖਾਓ, ਖਾਣ ਨਾਲ ਹੀ ਹੱਡੀਆਂ ਠੀਕ ਰਹਿਣਗੀਆਂ। ਇੱਕ ਤਾਂ 14 ਚੀਜ਼ਾਂ ਖਾਣ, ਚੂਨਾ ਖਾਣ, ਇੱਕ ਸਾਰੀਆਂ ਡਰਾਈ ਫਰੂਟ ਪਾ ਕੇ ਨਾ ਪੰਜੀਰੀ ਬਣਾ ਖਾਣ ਤੇ ਆਰਾਮ ਆਉਂਦਾ ਕਿ ਨਹੀਂ। ਖਾਣਾ ਛੱਡ ਗਏ ਲੋਕੀ ਡਰ ਡਰ ਕੇ। ਮੋਤੀਆਂ ਵਾਲੇ ਚਿੱਟੇ ਪਿਆਜ਼ ਦਾ ਪਾਣੀ ਪਾਉਣ ਅੱਖਾਂ ਦੇ ਵਿੱਚ, ਜੇ ਚਾਂਦੀ ਦਾ ਸੁਰਮਚੂ ਮਿਲ ਜਾਏ ਨਾ ਤੇ ਘੋਟ ਘੋਟ ਕੇ ਵਿੱਚ ਪਾ ਕੇ ਅੱਖਾਂ 'ਚ ਪਾਉਣ, ਬੜੀ ਛੇਤੀ ਪਾਣੀ ਚਿੱਟਾ ਮੋਤੀਆ ਹਟਦਾ। ਹਰਾ ਪੱਤੇ ਧਨੀਆ ਦੇ ਲੈ ਕੇ ਉਹਦਾ ਵੀ ਪਾ ਲੈਣ, ਪਰ ਪਹਿਲਾਂ ਉਹ ਚਿੱਟਾ ਪਾ ਆਪਣਾ ਬਲੱਡ ਆਇੰਦਾ ਪਾਣ, ਆਪਣਾ ਚਿੱਟੇ ਪਿਆਜ਼ ਦਾ ਪਾਣੀ। ਜਿਹਨਾਂ ਨੀਂਦ ਨਹੀਂ ਆਉਂਦੀ ਨਾ, ਸੌਂਫ ਜਵੈਣ, ਸੌਂਫ ਤੇ ਖਸਖਸ ਤੇ ਮਿਸ਼ਰੀ ਤੇ ਬਰਮੀ ਪਾਊਡਰ ਲਾ ਕੇ ਪੀਸ ਕੇ ਚਮਚਾ ਰਾਤੀ ਦੁੱਧ ਚ ਘੋਲ ਕੇ ਪੀ ਕੇ ਸੌਂ ਜਾਣ, ਨੀਂਦ ਬਥੇਰੀ ਆਦੀ। ਘਿਓ ਦੀ ਮਾਲਚ ਕਰ ਲੈਣ ਸਿਰ ਨੂੰ, ਹੈਨਾ। ਤੇ ਉਹ ਜਿਹੜਿਆਂ ਦੀ ਹੱਡੀਆਂ ਪੀੜ ਕਰਨ, ਉਹਨੂੰ ਕਹੋ ਤੇਲ 12 ਚੀਜ਼ਾਂ ਸਾਰ ਕੇ ਮਾਲਚ ਕਰਿਆ ਕਰੋ। ਖਾਂ ਦੇਖੋ ਕਹਿੰਦੇ ਸੀ ਨਾ, ਜਿਨ੍ਹਾਂ ਨੇ ਕਿਹਾ ਸੀ ਨਾ, ਉਹ ਦਿਨ ਪੁੱਛਿਆ ਸੀ ਭਾਰ ਪੈਂਦਾ, ਮੈਂ ਕਿੰਨੀ ਵਾਰ ਦੱਸਿਆ ਹੈ, ਕੋਈ ਗੋਲ ਚੀਜ਼ ਪਾਵਾ ਹੋਵੇ ਉਹਦੇ ਉੱਤੇ ਬਹਿ ਜਾਓ ਤੇ 14 ਚੀਜ਼ਾਂ ਖਾਓ, ਜਿਨ੍ਹਾਂ ਦਾ ਉਹ ਇੱਕ ਹੀ ਕਿਸਮ ਦਾ ਮਾਸ ਹੀ ਜਿਹੜਾ ਬਾਹਰ ਆਉਂਦਾ ਹੈ, ਕਮਜ਼ੋਰੀ ਹੋ ਜਾਂਦੀ ਹੈ। ਇੱਕ ਹਿੰਗ ਭੁੰਨ ਕੇ ਨਾ ਪਾਊਡਰ ਬਣਾ ਕੇ 1 ਚਮਚਾ ਪਾਣੀ ਨਾਲ ਲੈ ਲੈਣ, ਇਹ ਵੀ ਇਹਦਾ ਨੁਕਸਾ ਹੀ ਹੈ। ਮੈਂ ਲੱਭਦੀ ਰਹੀ ਸਾਂ, ਕਿਸੇ ਹੋਰ ਨੇ ਪੁੱਛਿਆ ਤੇ ਮੈਨੂੰ ਅੱਜ ਮਿਲ ਹੀ ਗਿਆ। ਅਲਸੀ ਭੁੰਨ ਕੇ ਨਾ ਉਹ ਵੀ 1 ਚਮਚਾ ਭੁੰਨੀ ਪੀਸ ਕੇ ਨਾ ਤੁਸੀਂ ਵਿੱਚ ਮਿਸ਼ਰੀ ਪਾ ਕੇ ਉਹ ਵੀ ਖਾ ਸਕਦੇ ਨੇ, ਜਿਨ੍ਹਾਂ ਦਾ ਮਾਸ ਬਾਹਰ ਆਉਂਦਾ ਲੇਡੀਜ਼। ਇੱਕ ਮਗਾਂ ਤੇ ਅਰੰਡੀ ਦਾ ਤੇਲ ਜਿਹੜਾ 1 ਚਮਚ ਉਹ ਵੀ ਲੈ ਸਕਦੇ ਨੇ। ਤੇ ਕਿਸੇ ਜਗ੍ਹਾ ਤੇ ਵਾਹਵਾ ਘੰਟਾ ਬਹਿਣ ਕਰਨ, ਕਿਸੇ ਨੂੰ ਬੜਾ ਛੇਤੀ ਆਰਾਮ ਆ ਗਿਆ ਉਹਨੂੰ। ਤੇ ਬੇਟੇ ਇੱਕ ਮੈਂ ਉਹ ਦੱਸਣੀ ਆ, ਉਹ ਰੋਜ਼ ਹੀ ਕਹਿੰਦੇ ਨੇ ਆਪਣਾ ਉਹ ਹੁੰਦਾ ਏ, ਸਾਨੂੰ ਡਕਾਰ ਆਉਂਦੇ ਨੇ, ਸਾਨੂੰ ਉਹ ਕੁਛ ਹੁੰਦਾ ਆ ਹੁੰਦਾ। ਬਾਕੀ ਗੱਲ ਇਹ ਹੈਗੀ ਹੈ ਵੀ ਉਹ ਅਸੀਂ ਰੋਟੀ ਖਾ ਕੇ ਬਾਹਰ ਨਿਕਲਦੀ, ਮੈਂ ਕਿੰਨੀ ਵਾਰ ਦੱਸਿਆ ਹੈ, ਜੇ ਰੋਟੀ ਸੌਂਫ ਜਵੈਣ ਲੌਂਗ ਦਾਲਚੀਨੀ ਤੇ ਮੋਟੀ ਇਲਾਚੀ ਤੇ ਹਿੰਗ ਪੀਸ ਲਓ, ਰੋਟੀ ਖਾਣ ਤੋਂ ਪਹਿਲਾਂ 2 ਚੁਟਕੀਆਂ ਮੂੰਹ ਚ ਪਾ ਕੇ ਕੋਸਾ ਪਾਣੀ ਪੀ ਲਿਆ, ਫਿਰ ਰੋਟੀ ਖਾ ਲਈ, ਫਿਰ ਪਾਣੀ ਵਿਚਕਾਰੋਂ ਪੀ ਲਓ। ਨਹੀਂ ਪੀਣਾ ਤੇ ਨਾ ਉੱਤੋਂ ਛੇਤੀ ਪੀਣਾ, ਪਹਿਲਾਂ ਜਿਹੜਾ ਪੀਤਾ ਗਿਆ ਫਿਰ ਅੱਧੇ ਘੰਟੇ ਬਾਅਦ ਕੋਈ ਪਾਣੀ ਪੀਣਾ ਤੇ ਪੀ ਲਓ। ਜੀਰਾ ਤੇ ਜੀਰਾ ਜਾਂ ਭੁੰਨ ਕੇ ਨਾ ਥੋੜਾ, ਤੇ ਜਵੈਣ ਤੇ ਸੌਂਫ ਤੇ ਕਾਲਾ ਨਮਕ ਪਾ ਕੇ ਰੋਟੀ ਖਾ ਕੇ ਚਮਚਾ ਮੂੰਹ ਚ ਪਾ ਕੇ ਖਾ ਲੈਣ, ਕਰ ਕੋਸਾ ਪਾਣੀ ਪੀਣ। ਆਹ 2 ਚੀਜ਼ਾਂ ਨਾਲ ਹੀ ਉਹਨਾਂ ਠੀਕ ਹੋ ਜਾਣਾ। ਜਿਨ੍ਹਾਂ ਦੀ ਇੱਕ ਤਾਂ ਜਿਨ੍ਹਾਂ ਨੂੰ ਕੁਛ ਹੈਗਾ ਜਾਂ ਨਹੀਂ ਹੈਗਾ, ਕੱਪ ਵਾਲੀ ਸਵੇਰੇ ਚਮਚਾ ਦਵਾਈ ਪੀਂਦੇ ਰਹਿਣਾ, ਗਰਮ ਪਾਣੀ ਲੈਣ। ਜਿਨ੍ਹਾਂ ਦਾ ਮੋਟਾਪਾ ਵੀ ਘਟੇਗਾ ਤੇ ਤੁਹਾਨੂੰ ਪਤਾ ਕੱਪ ਵਾਲੀ ਦਵਾਈ ਕਿੰਨਾ ਫਾਇਦਾ ਕਰ, ਨਾ ਕੋਲੈਸਟਰੋਲ ਬਣੇ, ਨਾ ਗੈਸ ਬਣੇ, ਨਾ ਹਾਰਟ ਖਰਾਬ ਹੋਵੇ, ਇਹ ਜੋੜਾਂ ਵਾਸਤੇ ਵੀ ਚੰਗਾ ਜੇ। ਇੱਕ ਭੈਣ ਜੀ ਕਹਿੰਦੇ ਸੀ ਮੇਰਾ ਸਿਰ ਦੀਆਂ ਜਿਹੜੀਆਂ ਨਾੜਾਂ ਨੇ, ਸਿਰ ਨਾੜਾਂ ਨਮ ਹੁੰਦੀਆਂ ਨੇ, ਸਭ ਤੋਂ ਪਹਿਲਾਂ ਉਹ ਫਰਕੜੀ ਬਣਾ ਕੇ ਖਾਣ ਜੀ, ਇਹ ਇਹਨਾਂ ਵਾਸਤੇ ਬੜੀ ਚੰਗੀ। ਜੇ ਮੈਂ ਕਿਸੇ ਨੂੰ ਦੱਸੀ ਤੇ ਬੜੀ ਛੇਤੀ ਆਰਾਮ ਆਇਆ। ਤੇ ਨੁਕਸਾ ਇਹ ਹੀ ਜੇ ਜਿਹਨੂੰ ਵੀ ਹਾਰਟ ਹੋਵੇ ਜਾਂ ਸਿਰ ਨਮ ਹੋਵੇ, ਨਾੜਾਂ ਜਿਹੜੀਆਂ ਸੋਜਸ ਹੋਵੇ, ਫਰਕੜੀ ਵਾਲੀ, ਪਰ ਫਰਕੜੀ ਬਣਾਓ ਸਵਾਰ ਕੇ ਨਾ, ਜਿਹੜੀ ਵਿੱਚ ਡਿੱਗ ਪੈਂਦੀ ਉਹਨੂੰ ਤੋੜ ਲਿਆ ਕਰੋ, ਕੱਚੀ ਹੁੰਦੀ, ਉਹਦੇ ਚੋਂ ਰਸ ਹੋਰ ਨਿਕਲਿਆ ਆਉਂਦਾ ਘਿਓ ਵਿੱਚ, ਫਿਰ ਪੁਣ ਕੇ ਕਰਿਆ ਪਾਓ ਵਿੱਚ। ਇੱਕ ਉਹੀ ਕਰਨ, ਜੈਫਲ ਲੈ ਕੇ ਨਾ, ਜਿੰਨਾ ਸਿਰ ਨਮ ਹੁੰਦਾ ਹੈ, ਮੋਟੀ ਇਲਾਚੀ ਤੇ ਸੌਂਫ, ਇਹਨੂੰ ਘਿਓ ਸਾੜ ਕੇ ਰੱਖ ਲੈਣ, ਗਰਮ ਕੀਤਾ ਤੇ ਸਿਰ ਨੂੰ ਮਸਾਜ ਕਰਨ, ਫਾਹ ਨਹੀਂ ਮਾਰਨਾ, ਮਸਾਜ ਕਰਨਾ ਉਹਨੂੰ ਸਿਰ ਵਿੱਚ। ਇੱਕ ਉਹ ਕਹਿੰਦੇ ਜੀ ਪਿਸ਼ਾਬ ਰੁਕਦਾ, ਜੇ ਤਾਂ ਉਹਨਾਂ ਦਾ ਵੈਸੇ ਗਰਮੀ ਤੋਂ ਰੁਕਦਾ ਹੈ, ਕਰੈਨਬੇਰੀ ਜੂਸ ਪੀ ਲੈਣ, ਅਨਾਰ ਦਾ ਜੂਸ ਪੀਣ, ਕੋਕੋਨਟ ਵਾਟਰ ਪੀ ਲੈਣ, ਇਲਾਚੀ ਛੋਟੀ ਦਾ ਪਾਊਡਰ 1 ਚਮਚਾ ਨਾ ਠੰਡੇ ਦੁੱਧ ਚ ਘੋਲ ਕੇ ਪੀ ਲੈਣ। ਜੇ ਫਿਰ ਵੀ ਨਹੀਂ ਘੁਲਦਾ ਤੇ ਫਿਰ ਜਿਹੜੀਆਂ 7 ਚੀਜ਼ਾਂ ਨੇ ਜੌਂ ਖਾਣ ਵਾਲੀਆਂ ਉਹ ਖਾਣ, ਉਹਨਾਂ ਨਾਲ ਉਹਨੂੰ ਆਰਾਮ ਪਾ। ਜੇ ਰੁਕਿਆ ਰਹੇਗਾ ਤੇ ਫਿਰ ਉਹਨਾਂ ਨਾਲ ਹੀ ਸੂਤ ਆਏਗਾ, ਐਵੇਂ ਨਹੀਂ ਆਉਂਦਾ ਫਿਰ ਕਿਵੇਂ ਵੀ,
ਹੈਨਾ। ਤੇ ਮੈਂ ਇਹ ਭੈਣ ਜੀ ਜਿਹੜੇ ਦੱਸਦੇ ਸੀ ਨਾ, ਇੱਕੋ ਹੀ ਮੇਰਾ ਨੁਕਸਾ ਹੈਗਾ ਹੈ। ਕਿਸੇ ਨੂੰ ਗੰਟੀ ਹੈ, ਕਿਸੇ ਦੀ ਹੱਡੀਆਂ ਪੀੜ ਕਰਦੀਆਂ ਨੇ, ਜਾਂ ਆਪਣੇ ਗੋਡੇ ਗਿੱਟੇ ਪੀੜ ਕਰਦੇ ਨੇ, ਜਾਂ ਡਿਸਕ ਵਾਲੀ ਭੈਣ ਜੀ ਜਿਹੜੀ ਉਹ ਵੀ ਸੁਣ ਲੈਣੇ, ਉਹਨਾਂ ਵਾਸਤੇ ਮੈਂ ਖਾਸ ਕਰਕੇ ਨੁਕਸਾ ਲਿਖਿਆ ਸੀ। ਇੱਕ ਹੈਗਾ ਜੇ ਆਪਾਂ ਸਰੀਰ ਸਿਹਤ ਠੀਕ ਹੈ ਤੇ ਆਪਣੇ ਵਾਸਤੇ ਸਭ ਕੁਝ ਠੀਕ ਹੈ। ਜੇ ਸਿਹਤ ਨਹੀਂ ਠੀਕ ਤੇ ਕੰਮ ਤੇ ਇੱਕ ਪਾਸੇ ਰਿਹਾ ਤੇ ਹੋਰ ਵੀ ਕੰਮ ਸਾਰੇ ਖਰਾਬ ਹੋ ਜਾਂਦੇ ਨੇ। 14 ਚੀਜ਼ਾਂ ਖਾਣ ਕਰਨ ਜਿਨ੍ਹਾਂ ਦੀਆਂ ਹੱਡੀਆਂ ਗੋਡੇ ਮਾਸ ਭਰਾ ਹੋਇਆ ਪਿਆ ਹੈ, ਨਾਲੇ ਵਿਟਾਮਿਨ ਡੀ ਖਾਣ ਕਰਨ, ਮਰੰਗਾ ਕੈਪਸੂਲ ਖਾਣ, ਚੂਨਾ ਖਾਣ, ਸਾਰੇ ਡਰਾਈ ਫਰੂਟ ਪਾ ਕੇ ਪਨੀਰੀਆਂ ਬਣਾ ਕੇ ਖਾਣ, ਕੰਮ ਕਮਰ ਕਸ ਪਾ ਕੇ ਸਾਰਾ ਕੁਝ ਪਾ ਕੇ। ਤੇ ਕਿਵੇਂ ਨਹੀਂ ਹੁੰਦਾ। ਉਹ ਭੈਣ ਜੀ ਜਿਹੜੇ ਆਂਦੇ ਸੀ ਨਾ, ਮੇਰੀ ਮਨੱਕੇ ਵੀ ਆਪਣੀ ਡਿਸਕ ਦੀ ਪ੍ਰੋਬਲਮ, ਇੱਕ ਤਾਂ ਅਸਗੰਧ ਬੀਜ ਜਿਹੜੇ ਨਾ, ਖਸਖਾ ਦੁੱਧ, ਉਹ ਵੀ ਖੀਰ ਬਣਾ ਕੇ ਖਾ ਲੈਣ, ਭਾਵੇਂ ਉਵੇਂ ਕੁੱਟ ਕੇ ਵਿੱਚ ਘੋਲ ਕੇ ਖਾ ਲੈਣ। ਅਰੰਡੀ ਦੇ ਬੀਜ ਜਿਹੜੇ ਸੁੰਡ ਤੇ ਦੁੱਧ ਖੀਰ ਬਣਾ ਕੇ ਖਾ ਸਕਦੇ ਨੇ ਉਹ। ਬਾਕੀ ਮੈਂ ਨਾ ਨੁਕਤਾ ਹੀ ਦੱਸਣ ਲੱਗੀ, ਹੁਣ ਮੇਰਾ ਰਹਿ ਗਿਆ ਕਿ ਜਿਹੜਾ ਡਿਸਕ ਵਾਲਾ ਤੇ ਕਮਰ ਦਰਦ ਵਾਲਾ ਕਈਆਂ ਨੇ ਪੁੱਛਿਆ ਸੀ। ਇੱਕ ਤਾਂ ਜਿਨ੍ਹਾਂ ਦੇ ਮਨੱਕੇ ਹੋਣ, ਕਮਰ ਦਰਦ ਹੋਵੇ, ਡਿਸਕ ਪ੍ਰੋਬਲਮ ਹੋਵੇ, ਹੱਡੀਆਂ ਗੋਡਿਆਂ 'ਚ ਹੋਵੇ, ਇੱਕੋ ਹੀ ਨੁਕਸਾ ਹੈਗਾ ਜੇ। ਇੱਕ ਤਾਂ ਤੁਸੀਂ ਕਿਸੇ ਦੀ ਵੀ ਕਿਸੇ ਨੂੰ ਜਿਹੜੀ ਹਾਰਟ ਉੜਦੀ ਕਿ ਜਿਹੜੀ ਸਾਰੀ ਪੰਜੀਰੀ ਜਿਹੜੀ ਦਿਨ ਖਾਂਦੇ ਰਹੋ, ਤੁਹਾਨੂੰ ਬਹੁਤ ਫਰਕ ਪਏਗਾ। ਇੱਕ ਤਾਂ ਉਹ ਆਈ ਹੈ ਵੀ ਜਿਹੜੇ ਸੌਣ ਨਾ ਬਲੱਡ ਦੇ ਉੱਤੇ, ਜਿਨ੍ਹਾਂ ਬੈੱਡ ਕੂੜੇ ਜੇ ਤੇ ਨਰਮ ਦੇ ਉੱਤੇ। ਤੇ ਅੱਜ ਕੱਲ੍ਹ ਤਾਂ ਇੰਨੇ ਬੈੱਡ ਸਖਤ ਆ ਗਏ ਨੇ ਜਿਵੇਂ ਫੱਟਾ ਹੁੰਦਾ, ਅਸੀਂ ਵੀ ਇੱਕ ਲਿਆਂਦਾ ਹੈ। ਉਹ ਥੱਲੇ ਸੌਣ ਜਿਨ੍ਹਾਂ ਦੀ ਡਿਸਕ ਪ੍ਰੋਬਲਮ ਹੈ ਨਾ, ਥੱਲੇ ਪੱਟਾ ਲੈ ਆਉਣ ਜਿਹੜਾ ਉਹਨਾਂ ਦੀ ਕਮਰ ਦੇ ਲੱਕ ਥੱਲੇ ਢੂਈ ਥੱਲੇ ਪੂਰਾ ਆ ਜਾਏ। ਪਾਸਾ ਮੋੜਨ ਤੇ ਤਾਂ ਵੀ ਫੱਟੇ, ਲਾਮਤ ਵਾਧੂ ਹੋਵੇ ਨਾ, ਪਾਸਾ ਵੀ ਫੱਟੇ ਤੇ ਆਵੇ। ਇੱਕ ਸਕੂਟਰ ਦਾ ਟਾਇਰ ਲਿਆ ਕੇ ਲੋਹੇ ਦੇ ਉੱਤੇ ਟੁੰਡਰੀ ਲੈ ਕੇ ਚਿੰਨਟ ਕੇ ਬਹਿਣ ਕਰ, ਰੋਜ਼ ਸੋਫੇ ਤੇ ਨਾ ਬਹਿਣ, ਜਿੰਨਾ ਚਿਰ ਬਹਿਣਾ ਥੱਲੇ ਹੀ ਬਹਿਣ। ਇੱਕ ਉਹ ਜਿਹੜੀ ਕਿੱਕਰ ਦੀ ਗੂੰਦ ਤੇ ਲਿਆ ਕੇ 150 ਗ੍ਰਾਮ ਤੇ 1.5 ਕਿਲੋ ਆਟੇ 'ਚ ਭੁੰਨ ਕੇ ਤੇ ਪੀਸ ਕੇ ਵਿੱਚ ਪਾ ਕੇ ਤੇ ਸਾਰੇ ਡਰਾਈ ਫਰੂਟ ਤੇ ਕਮਰ ਕਸ ਪਾ ਕੇ ਤੇ ਮੇਥੇ ਪਾ ਕੇ ਨਾ ਉਹ ਖਾਣ, ਉਹਨਾਂ ਵਾਸਤੇ ਬੜਾ ਅੱਛਾ ਹੈਗਾ ਜੇ। ਇੱਕ ਜਿਹੜੀ ਮੈਂ ਦੱਸਣ ਲੱਗੀ ਹਾਂ ਨਾਲ ਜਿਹੜਾ ਨੁਕਸਾ ਹੈ, ਇਹ ਜਿਹੜਾ ਦੱਸਿਆ ਸੀ ਨਾ ਮੈਂ ਉਦੋਂ, 20 ਦਿਨ ਖਾਓ ਤੇ ਜਿੱਦਣ ਇਹਨੂੰ ਸ਼ੁਰੂ ਕਰਨਾ ਹੈ, ਕੋਈ ਵਾਈ ਚੀਜ਼ ਨਹੀਂ ਖਾਣੀ, ਕੋਈ ਠੰਡੀ ਚੀਜ਼ ਨਹੀਂ ਖਾਣੀ। ਜਿਹੜੀ ਸਫੈਦ ਮੁਸਲੀ, ਸਾਲਮ ਪੰਜਾ, ਅਸ਼ਵਗੰਧਾ ਤੇ ਪਿੱਪਲ ਲਾ ਕੇ 25-25 ਗ੍ਰਾਮ ਲਿਆ ਕੇ ਇਹਨੂੰ ਕੁੱਟ ਕੇ ਤੇ ਅੱਧਾ ਚਮਚਾ ਦਵਾਈ ਅਤੇ 1 ਚਮਚਾ ਘਿਓ 'ਚ ਰਲਾ ਕੇ ਤੁਸੀਂ ਖਾਓ। ਤੇ ਤੁਸੀਂ ਇਹਦੇ ਨਾਲ ਇਹ ਜਿਹੜੀ ਮੈਂ ਦਵਾਈ ਡਿਸਕ ਵਾਲੀ ਦੱਸੀ ਉਹਦੇ ਨਾਲ ਹੀ ਖਾਓ। ਜਿੰਨੂੰ ਵੀ ਗੰਟਿਆ ਸਾਰਾ ਇੱਕ ਘਿਓ ਖਾਣਾ ਸ਼ੁਰੂ ਕਰ ਲਓ, ਡਰੋ ਨਾ। ਸਵੇਰ ਦੀ ਜਿਹੜੀ ਤੁਹਾਡੀ ਬੈੱਡ ਟੀ ਚਾਹ ਹੁੰਦੀ ਨਾ, ਗਰਮ ਹੁੰਦੀ, 1 ਚਮਚਾ ਤੁਸੀਂ ਬਟਰ ਘੋਲ ਕੇ ਪੀ ਲਿਆ ਕਰੋ, ਕੁਛ ਨਹੀਂ ਹੁੰਦਾ। ਰਾਤ ਜਿਹੜੀ ਤੁਸੀਂ ਸਬਜ਼ੀ ਖਾਣੀ, 1 ਚਮਚਾ ਤੁਸੀਂ ਪੱਕਾ ਘਿਓ ਵਿੱਚ ਪਾ ਕੇ ਖਾ ਲਿਆ ਕਰੋ। ਘਿਓ ਨਜੈਸੀ ਕਰੇ ਘਿਓ, ਨਾ ਮਾਂ ਕਰੇ ਨਾ ਪਿਓ। ਜਿਹੜੀ ਇਹ ਘਿਓ ਵਾਲੇ ਆਪਾਂ ਛੱਡ ਗਏ ਨੇ, ਇੱਥੋਂ ਹੀ ਸਾਡੀਆਂ ਹੱਡੀਆਂ ਕਮਜ਼ੋਰ, ਇੱਥੇ ਅਸੀਂ ਮੰਜੇ ਤੇ। ਮੇਰੀ ਸਵੇਰੇ 1 ਚਮਚਾ ਮੈਂ ਬਟਰ ਖਾਣੀ, ਮੈਨੂੰ ਕੱਖ ਨਹੀਂ, ਨਾ ਮੇਰੇ ਕੋਲ ਬਲੱਡ ਪ੍ਰੈਸ਼ਰ ਆਈ ਨਾ ਕੁਛ। ਸਵੇਰੇ ਮੇਰੀ ਜਿਹੜੀ ਬੈਠੀ ਚਾਹ ਸਵੇਰ ਦੀ ਹੁੰਦੀ ਪਹਿਲੀ ਤੜਕੇ, ਮੈਂ ਉਹਦੇ 1 ਚਮਚਾ ਬਟਰ ਘੋਲਣੀ ਆ ਤੇ ਸ਼ਾਮ ਨੂੰ 1 ਚਮਚਾ ਸੀਥਾ, ਤਿੰਨੇ ਜਣੇ ਅਸੀਂ 1 ਚਮਚਾ ਸਬਜ਼ੀ ਪਾ ਖਾਣੇ, ਸਾਨੂੰ ਕੁਛ ਨਹੀਂ ਹੁੰਦਾ। ਤੁਸੀਂ ਸਾਰੇ ਖਾਣਾ ਸ਼ੁਰੂ ਕਰ ਲਓ, ਇਹਦੇ ਨਾਲ ਤੁਹਾਨੂੰ ਬਹੁਤ ਫਰਕ ਪਏਗਾ। ਡਰੋ ਨਾ। ਘਿਓ ਤਾਂ ਡਾਕਟਰ ਵੀ ਕਹਿੰਦੇ ਪਏ ਨੇ ਥੋੜਾ ਕਿਸੇ ਤਰੀਕੇ ਨਾਲ ਖਾਓ, ਪੰਜੀਰੀ ਖਾਓ, ਚਾਹ 'ਚ ਪਾ ਕੇ ਖਾਓ, ਦੁੱਧ 'ਚ ਘੋਲ ਕੇ ਖਾਓ, ਜਿਵੇਂ ਵੀ ਖਾਓ, ਤੁਹਾਡੀ ਮਰਜ਼ੀ ਹੈ। ਤੇ ਬਾਕੀ ਓਕੇ ਬੇਟੇ, ਨੁਕਸੇ ਤਾਂ ਮੁੱਕਦੇ ਨਹੀਂ ਹੁੰਦੇ। ਤੇ ਬਾਕੀ ਹੋਰ ਕਿਸੇ ਨੂੰ ਟਾਈਮ ਦਿਓ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਗੁਰਦੀਪ ਕੌਰ ਜੀ, ਟਾਈਮ ਕੱਢਦੇ ਹੋ। ਅੱਗੇ ਅਪਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਦੱਸਣਾ ਸੀਗਾ, ਬੈਕ ਸੀ ਜਿਹੜੀ ਕਹਿੰਦੇ ਨੇ ਉਂਗਲ ਦੁਖਦੀ ਹੈ ਨਾ, ਉਹ ਮੇਰੀ ਸੀਗੀ। ਹਾਂਜੀ। ਤੇ ਉਹਨੂੰ ਮੜਕਾਉਣਾ ਹੀ ਹੈ, ਜਿੰਨਾ ਵੱਧ ਮੜਕਾਉਂਗੇ ਉਨੀ ਠੀਕ ਹੋ ਜਾਂਦੀ ਹੈ। ਮੇਰੀ ਮੋਮ ਦੀ ਸੀਗੀ ਏਦਾਂ ਹੀ, ਉਹਨਾਂ ਦੀ ਵੀ ਠੀਕ ਹੋ। ਠੀਕ ਹੈ, ਉਹਨੂੰ ਮਤਲਬ ਕਿ ਉਹਨੂੰ ਘੁਮਾਈ ਜਾਣਾ, ਉਹਦੀ ਐਕਸਰਸਾਈਜ਼ ਕਰਨੀ। ਹਾਂਜੀ ਹਾਂਜੀ, ਉਹਨੂੰ ਮੜਕਾਉਣੀ ਆ, ਮਗਰ ਨੂੰ ਮੂਹਰੇ ਨੂੰ ਖਿੱਚੀ ਜਾਣਾ, ਖਿੱਚ ਲਓ ਥੋੜਾ ਟਾਈਮ, ਉਹਨੂੰ ਮੜਕਾਓ, ਉਹਨੇ ਚ ਠੀਕ ਹੋ ਜਾਣਾ, ਕੁਛ ਨਹੀਂ ਕਰਨਾ ਹੋਰ। ਠੀਕ ਹੈ ਜੀ, ਓਕੇ, ਥੈਂਕ ਯੂ। ਥੈਂਕ ਯੂ। ਗੁਰਦੇਵ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਆਪਣਾ ਡਿਪਰੈਸ਼ਨ ਦੇ ਵਿੱਚ ਚਲ ਗਿਆ ਮੈਂ। ਐਗਜ਼ਾਇਟੀ ਸੀਗੀ ਪਹਿਲਾਂ, ਹੁਣ ਸਿਰ ਨੱਪ ਜਾ ਰਹਿੰਦਾ ਆ। ਤੁਸੀਂ ਬਾਹਰ ਘੁੰਮਣ ਨਹੀਂ ਜਾਂਦੇ? ਹਾਂਜੀ, ਬਾਹਰ ਘੁੰਮਣ ਫਿਰ ਨਹੀਂ ਜਾਂਦੇ ਪਾਰਕ 'ਚ? ਬਾਹਰ ਜਾ ਹੀ ਨਹੀਂ ਹੁੰਦਾ। ਜੇ ਜਾਂਦਾ ਆ ਤਾਂ ਮੈਨੂੰ ਸਿਰ ਜਿਹਾ ਹੋਰ ਤਰ੍ਹਾਂ ਹੋਈ ਜਾਂਦਾ, ਬੁੜਿਆ ਦਾ ਟੌਰਸ ਹੋਏਗਾ। ਠੀਕ ਹੈ, ਮੈਮਰੀ ਲੂਜ਼ ਹੋਈ ਜਾਂਦੀ। ਠੀਕ ਹੈ, ਠੀਕ ਹੈ। ਸੋਚਿਆ ਘੱਟ ਕਰੋ, ਆਪਾਂ ਪੁੱਛਦੇ ਹੈਗੇ ਆ। ਜ਼ਰੂਰ ਤੁਸੀਂ ਠੀਕ ਠਾਕ ਰਹੋ। ਹਾਂਜੀ ਹਾਂਜੀ, ਚੜ੍ਹਦੀ ਕਲਾ 'ਚ ਰਹੋ ਜੀ। ਹਾਂਜੀ, ਜੇ ਘਰਦਿਆਂ ਨੂੰ ਪਤਾ ਆ ਵੀ ਕਿਸੇ ਦੀ ਹਾਲਾਤ ਇੱਦਾਂ ਦੇ, ਤਾਂ ਘਰਦਿਆਂ ਨੂੰ ਬਹੁਤ ਜ਼ਰੂਰੀ ਆ ਕਿ ਜ਼ਿਆਦਾ ਟੇਕ ਕੇਅਰ ਕਰਨ, ਉਹਨਾਂ ਦੇ ਰੋਟੀ ਪਾਣੀ ਦਾ ਖਿਆਲ ਰੱਖ, ਉਹਨਾਂ ਨੂੰ ਚੀਜ਼ਾਂ ਚੰਗੀਆਂ। ਅਮਨ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੈ ਜੀ। ਦੀਦੀ, ਮੈਂ ਇੱਕ ਫੀਡਬੈਕ ਦੇਣੀ ਸੀ, ਇੱਕ ਕੁਐਸਚਨ। ਹਾਂਜੀ।
ਮੇਰੇ ਨਾ ਪੈਰਾਂ 'ਚ ਬਹੁਤ ਪੇਨ ਹੁੰਦੀ ਸੀ ਮਤਲਬ 3-4 ਮਹੀਨਿਆਂ ਤੋਂ ਤੇ ਮੈਂ ਜਿਹੜੀਆਂ ਉਹ ਆਪਾਂ ਨਿੰਬੂ ਦੇ ਵਿੱਚ ਭਿਉਂ ਕੇ ਕਾਲੀਆਂ ਮਿਰਚਾਂ ਹਾਂਜੀ ਮੈਂ ਉਹ ਲੈਣੀਆਂ ਸੀ ਮਤਲਬ ਮੈਨੂੰ ਲਾ ਲਓ ਵੀ 25% ਆਰਾਮ ਮਿਲ ਗਿਆ ਉਹਦੇ ਨਾਲ ਪਹਿਲਾਂ ਮੈਂ ਬਿਲਕੁਲ ਵੀ ਤੁਰ ਨਹੀਂ ਸੀ ਸਕਦੀ ਮਤਲਬ ਬਹੁਤ ਪੈਰਾਂ 'ਚ ਦਰਦ ਸੀ ਹਾਂਜੀ ਮਤਲਬ ਹੁਣ ਮੈਂ ਕਾਫੀ ਬੈਟਰ ਆ ਉਹਦੇ ਨਾਲ ਹਲੇ ਲੈ ਰਹੀ ਮੈਂ ਸਵੇਰੇ 4 ਮਿਰਚਾਂ ਲੈ ਲੈਂਦੀ ਹਾਂ ਪਾਣੀ ਨਾਲ ਠੀਕ ਤੇ ਇੱਕ ਮੇਰਾ ਕੁਐਸਚਨ ਸੀਗਾ ਵੀ ਮੇਰੇ ਨਾ ਨੱਕ ਦੇ ਦੋਨਾਂ ਪਾਸਿਆਂ ਤੇ ਮਤਲਬ ਇੱਕ ਪਾਸੋਂ ਫਿੰਸੀ ਨਿਕਲਦੀ ਆ ਇੱਕ ਦੋ ਦਿਨ ਰਹਿੰਦੀ ਆ ਮਤਲਬ ਪਸ ਜੀ ਪਈ ਰਹੀ ਤੇ ਨਾਲ ਦੀ ਨਾਲ ਫਿਰ ਦੂਜੇ ਪਾਸੇ ਨਿਕਲ ਜਾਂਦੀ ਤੇ ਉਹ ਪਤਾ ਨਹੀਂ ਮਤਲਬ ਪਿਛਲੇ 1 ਮਹੀਨੇ ਤੋਂ ਹੀ ਏਦਾਂ ਹੋ ਰਿਹਾ ਵੀ ਇਹ ਕੋਈ ਸਟਮਕ ਦੀ ਪ੍ਰੋਬਲਮ ਹੈ ਵੀ ਸ਼ਾਇਦ ਕਿਉਂਕਿ ਉਦਾਂ ਤਾਂ ਮੇਰੇ ਪਿੰਪਲਸ ਵਗੈਰਾ ਬਿਲਕੁਲ ਨਹੀਂ ਹੁੰਦੀਆਂ ਫੇਸ ਤੇ ਨਿਕਲਦੀ ਸਿਰਫ ਨੱਕ ਦੇ ਆਲੇ ਦੁਆਲੇ ਹੀ ਨੇ ਵੀ ਜੇ ਕਿਸੇ ਬਾਰੇ ਕੁਝ ਪਤਾ ਹੋਵੇ ਜ਼ਰੂਰ ਜੀ ਜ਼ਰੂਰ ਆਪਾਂ ਪੁੱਛਦੇ ਵੀ ਆ ਜਦੋਂ ਨਹਾਉਣੇ ਉਦੋਂ ਨਾ ਵਾਰਮ ਵਾਟਰ ਜ਼ਰੂਰ ਪਾਓ ਜ਼ਿਆਦਾ ਹਾਂਜੀ ਮੈਂ ਸੇਕ ਵੀ ਨਹੀਂ ਥੋੜਾ ਤੇਲ ਗਰਮ ਕਰਕੇ ਹੈ ਨਾ ਉਹਦੇ ਨਾਲ ਠੀਕ ਹੋ ਜਾਂਦੀ ਹੈ ਪਰ ਨਿਕਲੀ ਜਾ ਰਹੀ ਹੈ ਠੀਕ ਹੈ ਇੱਕ ਪਾਸੋਂ ਹਟਦੀ ਹੈ ਦੂਜੇ ਪਾਸੇ ਠੀਕ ਹੈ ਪੁੱਛਦੇ ਸਤਿ ਸ਼੍ਰੀ ਅਕਾਲ ਰਣਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਮੈਂ ਪੁੱਛਿਆ ਭੈਣ ਜੀ ਆਪਣੇ ਸੋਡੀਅਮ ਲੋ ਆ ਠੀਕ ਆ ਆਪਾਂ ਪੁੱਛਦੇ ਆ ਸੋਡੀਅਮ ਹਾਈ ਬਾਰੇ ਵੀ ਬਹੁਤ ਵਾਰੀ ਪੁੱਛਿਆ ਗਿਆ ਪਰ ਤੁਹਾਡਾ ਲੋ ਆ ਜ਼ਰੂਰ ਦੱਸਿਓ ਜੀ ਜੇ ਕਿਸੇ ਪਤਾ ਹੋਵੇ ਲੋ ਆ ਕਸ਼ਮੀਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਜਿਨ੍ਹਾਂ ਦੇ ਗਲੇ ਦੇ ਵਿੱਚ ਉਹ ਕਹਿ ਰਹੇ ਹੈਗੇ ਆ ਰਗਾਂ ਦੇ ਵਿੱਚ ਆਵਾਜ਼ ਨਹੀਂ ਆਉਂਦੀ ਹੈਗੀ ਜੀ ਉਹ ਇਸ ਤਰ੍ਹਾਂ ਪਾਣੀ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਐਨ ਗਰਮ ਹੋ ਜਾਵੇ ਜਦੋਂ ਪਾਣੀ ਉਬਾਲੇ ਮਾਰਨ ਲੱਗ ਪਵੇ ਉਸ ਪਾਣੀ ਨੂੰ ਗਲਾਸ ਦੇ ਵਿੱਚ ਪਾ ਕੇ ਉਹਦੀ ਜਿਹੜੀ ਸਟੀਮ ਆ ਉਹ ਸਾਹ ਦੇ ਨਾਲ ਅੰਦਰ ਨੂੰ ਖਿੱਚਣੀ ਆ 5 ਮਿੰਟ ਤੇ ਇਸ ਤਰ੍ਹਾਂ 4-5 ਦਿਨ ਕਰਨ ਤੇ ਉਹਨਾਂ ਦੀ ਆਵਾਜ਼ ਨੂੰ ਕਾਫੀ ਫਰਕ ਪੈ ਜਾਣਾ ਹੈਗਾ ਤੇ ਟਰਾਈ ਕਰਨ ਬੋਲਣ ਥੋੜਾ ਘੱਟ ਠੀਕ ਆ ਤੇ ਇੱਕ ਜਿਹਨਾਂ ਨੂੰ ਡਿਪਰੈਸ਼ਨ ਹੈਗਾ ਆ ਐਂਜ਼ਾਈਟੀ ਹੈਗੀ ਆ ਉਹ ਘੱਟੋ ਘੱਟ 1 ਮਹੀਨਾ ਸਵੇਰ ਨੂੰ ਉੱਠ ਕੇ ਘਰ ਦਾ ਬਣਿਆ ਦਹੀਂ ਸ਼ੱਕਰ ਪਾ ਕੇ ਉਹ ਚਾਹ ਤੋਂ ਪਹਿਲਾਂ ਉਹ ਥੋੜਾ ਜਿਹਾ ਖਾ ਲੈਣ ਤੇ ਉਹਨਾਂ ਨੂੰ ਵੀ ਆਰਾਮ ਆਊਗਾ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇਖੋ ਕਿੰਨਾ ਸੌਖਾ ਇਲਾਜ ਹੈ ਨਾਲੇ ਤੁਹਾਡੀ ਕਮਜ਼ੋਰੀ ਦੂਰ ਹੋਊਗੀ ਅੱਗੇ ਬਜ਼ੁਰਗ ਦਹੀਂ ਖਾਂਦੇ ਹੁੰਦੇ ਸੀਗੇ ਜਦੋਂ ਉਹ ਬੱਚੇ ਸੀਗੇ ਜਵਾਨ ਸੀ ਚੰਗੀਆਂ ਸੋਹਣੀਆਂ ਉਮਰਾਂ ਭੋਗਦੇ ਆ ਤੇ ਤੁਸੀਂ ਖਾਣ ਪੀਣ ਦਾ ਕੰਮ ਜਿਹੜਾ ਉਹ ਠੀਕ ਕਰੋ ਤੁਹਾਡੀਆਂ ਸਿਹਤਾਂ ਜਿਹੜੀ ਹੋ ਜਾਣੀਆਂ ਸੋਡੀਅਮ ਘਟਦੇ ਦਾ ਪੁੱਛਿਆ ਗਿਆ ਵੱਧਦੇ ਤਾਂ ਬੜੀ ਵਾਰੀ ਪੁੱਛਿਆ ਗਿਆ ਸੀਗਾ ਪਰ ਘਟਦੇ ਦਾ ਹੁਣ ਤੇ ਆਪਾਂ ਇੱਕ ਬ੍ਰੇਕ ਲੈਂਦੇ ਆ ਬ੍ਰੇਕ ਲੈ ਕੇ ਵਾਪਸ ਆਉਂਦੇ ਆ ਤੁਸੀਂ ਇਲਾਜ ਜਿਹੜੇ ਪੁੱਛੇ ਗਏ ਨਹੀਂ ਦੱਸੇ ਜ਼ਰੂਰ ਦੱਸਣੇ ਆ ਜੇ ਕਿਸੇ ਦੀ ਲਾਈਨ ਛੁੱਟ ਗਈ ਤੇ ਤੁਸੀਂ ਦੁਬਾਰਾ ਕਾਲ ਕਰ ਲੈਣੀ ਆ ਹੋਲਡ ਵਾਲੇ ਹੋਲਡ ਤੇ ਰਹੋ ਆਉਨੇ ਆ ਇੱਕ ਬ੍ਰੇਕ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਘਰੇਲੂ ਨੁਸਖਿਆਂ ਦੀ ਗੱਲਬਾਤ ਕਰਦੇ ਹਾਂ ਜਿਹੜੀਆਂ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਹੁੰਦੀਆਂ ਉਹਨਾਂ ਨੂੰ ਕਿਵੇਂ ਵਰਤਣਾ ਹੈ ਕਿਹੜੀ ਚੀਜ਼ ਤੋਂ ਵਰਤਣਾ ਉਹਦੀਆਂ ਗੱਲਬਾਤਾਂ ਕਰਦੇ ਹਾਂ ਇਹ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਇਹ ਸੌਖੀਆਂ ਹੀ ਤੁਹਾਨੂੰ ਸਟੋਰਾਂ ਤੋਂ ਮਿਲ ਜਾਂਦੀਆਂ ਗਰੋਸਰੀ ਸਟੋਰ ਤੋਂ ਮਿਲ ਜਾਂਦੀਆਂ ਜੇ ਕੋਈ ਚੀਜ਼ ਨਹੀਂ ਵੀ ਮਿਲਦੀ ਕਈ ਵਾਰ ਔਨਲਾਈਨ ਮਿਲ ਜਾਂਦੀਆਂ ਜਾਂ ਇਹ ਤੁਸੀਂ ਕੋਈ ਪੰਜਾਬ ਜਾਂਦਾ ਉਸ ਨੂੰ ਕਹਿ ਸਕਦੇ ਹਾਂ ਉਸ ਤੋਂ ਮੰਗਵਾ ਸਕਦੇ ਹਾਂ ਜੇ ਤੁਹਾਡਾ ਕੋਈ ਵੀ ਨਹੀਂ ਪੰਜਾਬ ਦੇ ਵਿੱਚ ਜੇ ਕੋਈ ਉੱਦਾਂ ਜਾਣਦਾ ਹੈਗਾ ਤਾਂ ਰੈਗੂਲਰ ਮੇਲ ਦੇ ਰਾਹੀਂ ਤੁਸੀਂ ਕੋਰੀਅਰ ਦੇ ਰਾਹੀਂ ਨਹੀਂ ਰੈਗੂਲਰ ਮੇਲ ਦੇ ਰਾਹੀਂ ਤੁਸੀਂ ਉਹ ਚੀਜ਼ ਨੂੰ ਮੰਗਵਾ ਸਕਦੇ ਹਾਂ ਵੈਸੇ ਪਹਿਲਾਂ ਆਪਣੇ ਲਾਗਲੇ ਸਟੋਰਾਂ 'ਤੇ ਪਤਾ ਕਰ ਸਕਦੇ ਹਾਂ ਕਿਉਂਕਿ ਜਦੋਂ ਦਾ ਪ੍ਰੋਗਰਾਮ ਚੱਲਦਾ ਤੇ ਸਟੋਰਾਂ ਵਾਲਿਆਂ ਨੇ ਉਹ ਚੀਜ਼ਾਂ ਮੰਗਵਾ ਲਈਆਂ ਸਟੋਰਾਂ ਦੇ ਵਿੱਚ ਬਹੁਤ ਕੁਛ ਪਿਆ ਹੋਇਆ ਉਹ ਤੁਸੀਂ ਲੈ ਸਕਦੇ ਹਾਂ ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਚੀਜ਼ ਲਿਖ ਕੇ ਦੇਵੇ ਜਿਹੜੀਆਂ ਚੀਜ਼ਾਂ ਇੱਥੇ ਦੱਸੀਆਂ ਜਾਂਦੀਆਂ ਉਹਨਾਂ ਦਾ ਐਕਸਪੈਰੀਮੈਂਟ ਕੀਤਾ ਹੁੰਦਾ ਆ ਲੋਕਾਂ ਦੇ ਆਪਣੇ ਐਕਸਪੀਰੀਅੰਸ ਹੁੰਦੇ ਆ ਉਹ ਦੱਸੀਆਂ ਜਾਂਦੀਆਂ ਅਤੇ ਉਹ ਤੁਸੀਂ ਲਿਖ ਸਕਦੇ ਆ ਐਤਵਾਰ ਨੂੰ ਇਹ ਪ੍ਰੋਗਰਾਮ ਰਿਪੀਟ ਹੁੰਦਾ ਹੈ ਰਾਤ ਨੂੰ ਉਹਦੇ ਵਿੱਚ ਹੀ ਤੁਸੀਂ ਉਸ ਨੂੰ ਦੁਬਾਰਾ ਸੁਣ ਸਕਦੇ ਆ ਲਿਖ ਸਕਦੇ ਆ YouTube ਦੇ ਉੱਤੇ ਇਸ ਨੂੰ ਤੁਸੀਂ ਹੌਲੀ ਕਰਕੇ ਸੁਣ ਸਕਦੇ ਆ ਲਿਖ ਸਕਦੇ ਆ ਡਾਕਟਰ ਕੋਈ ਨਹੀਂ ਹੁੰਦਾ ਜੀ ਸਾਡੇ ਕੋਲ ਅਤੇ ਸਾਡੇ ਸਪਾਂਸਰ ਨੇ ਇਸ ਪ੍ਰੋਗਰਾਮ ਦੇ ਬੀਸਲਾ ਪਰਿਵਾਰ ਬੇਕਰਸਫੀਲਡ ਮਨਜੀਤ ਸਿੰਘ ਚੌਹਾਨ ਵਰਜੀਨੀਆ ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਕੌਰ ਮੰਗਟ ਓਹਾਇਓ ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ ਸੰਤ ਸਿੰਘ ਤੇ ਦੇਬਾ ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਟਰਲਿਕ ਗੁਰਚਰਨ ਸਿੰਘ ਜੀ ਬੇਕਰਸਫੀਲਡ ਸੁਰਿੰਦਰ ਕੌਰ ਸੰਘਾ ਸ਼ਿਕਾਗੋ ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਾ ਸਿਟੀ ਸਤਵੰਤ ਕੌਰ ਜੀ ਸੇਖੋਂ ਜੂਨੀਅਰ ਸਿਟੀ ਬਹਾਦਰ ਸਿੰਘ ਜੀ ਜਿਨ੍ਹਾਂ ਤੋਂ ਤੁਸੀਂ ਪਤਾ ਕਰ ਸਕਦੇ ਹੋ ਨੈਚੁਰੋਪੈਥੀ ਦਾ ਅਤੇ ਹੋਮੋਪੈਥੀ ਦੀਆਂ ਦਵਾਈਆਂ ਬਾਰੇ ਉਹਨਾਂ ਨੂੰ ਵੀ ਕਾਲ ਕਰ ਸਕਦੇ ਹੋ ਤੁਸੀਂ 559-492-0513 ਇਹਨਾਂ ਦੇ ਵਿੱਚ ਜੋ ਵੀ ਕੁਛ ਜਿਹੜਾ ਜੇ ਤੁਸੀਂ ਵੀ ਸਪਾਂਸਰ ਕਰਨਾ ਚਾਹੁੰਦੇ ਆ ਤਾਂ ਤੁਸੀਂ ਕਾਲ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਕੇ ਸਭ ਤੱਕ ਪਹੁੰਚਾਉਂਦੇ ਆ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ
40827250 ਸਟੂਡੀਓ ਦਾ ਫੋਨ ਨੰਬਰ ਹੈ। ਜੇ ਤੁਹਾਡੀ ਕਾਲ ਡ੍ਰੌਪ ਹੋ ਜਾਵੇ ਦੁਬਾਰਾ ਵੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਪਰਮਜੀਤ ਹਾਂਜੀ, ਸਤਿ ਸ੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦੀ ਸੀ, ਮੈਨੂੰ ਅਲਸਰੇਟਿਵ ਕੋਲਾਈਟਿਸ ਆ, ਵੱਡੀ ਆਂਤ ਵਿੱਚ ਜ਼ਖਮ ਨੇ, ਜਿਹਦੇ ਨਾਲ ਮੈਨੂੰ ਹਮੇਸ਼ਾ ਹੀ ਲੈਟਰੀਨਾਂ ਲੱਗੀਆਂ ਰਹਿੰਦੀਆਂ ਤੇ ਬਲੱਡ ਜਾਂਦਾ ਰਹਿੰਦਾ। ਮੈਂ ਅੰਗਰੇਜ਼ੀ ਦੇਸੀ ਦਵਾਈਆਂ ਬਹੁਤ ਲਈਆਂ ਨੇ, ਜ਼ਿਆਦਾ ਦੇਸੀ ਲਈਆਂ ਨੇ, 15 ਸਾਲ ਹੋ ਗਏ। ਤੇ ਮੈਂ ਕਿਹਾ ਵੀ ਸ਼ਾਇਦ ਕਿਸੇ ਭੈਣ ਭਾਈ ਨੂੰ ਜਾਂ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਇਸ ਬਾਰੇ ਜ਼ਰੂਰ ਦੱਸਣ ਪਲੀਜ਼। ਦੇਸੀ ਦਵਾਈਆਂ ਕਿੱਥੋਂ ਲੈਂਦੇ ਆ? ਹਾਂਜੀ, ਇੰਡੀਆ ਤੋਂ ਵੀ ਲਈਆਂ, ਮੈਂ ਇੰਡੀਆ ਵੀ ਜਾ ਕੇ ਆਈ ਹਾਂ, ਉੱਥੋਂ ਵੀ ਲਈਆਂ, ਇੱਥੋਂ ਵੀ। ਤੇ ਇੱਥੋਂ ਤਾਂ ਅੰਗਰੇਜ਼ੀ ਦਵਾਈਆਂ ਜ਼ਿਆਦਾ ਫਿੱਟ ਨਹੀਂ ਬੈਠੀ, ਪਰ ਲਈਆਂ ਬਹੁਤ ਨੇ ਇੰਡੀਆ ਤੋਂ ਵੀ, ਜਿੱਥੇ ਵੀ ਜਿਹੜੇ ਡਾਕਟਰ ਤੋਂ ਕਿਸੇ ਨੇ ਦੱਸਿਆ ਬਹੁਤ ਲਈਆਂ, ਪਰ ਕਿਸੇ ਤੋਂ ਆਰਾਮ ਨਹੀਂ ਆਇਆ। ਠੀਕ ਹੈ, ਕੋਈ ਨਹੀਂ, ਆਪਾਂ ਪੁੱਛਦੇ ਹਾਂ, ਜੇ ਕਿਸੇ ਨੂੰ ਪਤਾ ਹੋ ਤਾਂ ਜ਼ਰੂਰ। ਭੈਣ ਜੀ ਮੈਂ ਕਿਹਾ ਬੇਨਤੀ ਕਰਦੀ ਹਾਂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅੱਗੇ ਮਹਿੰਦਰ ਕੌਰ ਜੀ। ਮਹਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਾਡੇ ਬੰਦੇ ਦਾ ਦਿਲ ਬਹੁਤ ਘਟਦਾ ਆ। ਅੱਛਾ ਜੀ। ਤੇ ਭੁੱਖ ਵੀ ਨਹੀਂ ਵਾਲੀ ਲੱਗਦੀ ਹੈਗੀ, ਤੇ ਜੇ ਅਸੀਂ ਮੁਰੱਬਾ ਦਿੰਦੇ ਆ ਉਹ ਵੀ ਨਹੀਂ ਲੈਂਦੇ ਹੈਗੇ, ਖਾਂਦੇ। ਤੇ ਨੀਂਦ ਵੀ ਨਹੀਂ ਆਉਂਦੀ ਪੂਰੀ। ਠੀਕ ਆ। ਸ਼ਰਾਬ ਪੀਂਦੇ ਸੀ ਤਾਂ ਹੁਣ ਸ਼ਰਾਬ ਛੱਡਣ ਨੂੰ ਕਰਦੇ ਆ। ਸ਼ਰਾਬ ਨਾਲ ਨੀਂਦ ਕਹਿੰਦੇ ਵੀ ਸ਼ਰਾਬ ਨਾ ਆਉਂਦੀ ਨੀਂਦ। ਠੀਕ ਆ। ਹੁਣ ਸ਼ਰਾਬ ਕਹਿੰਦੇ ਮੈਂ ਛੱਡ ਦੇਣੀ ਆ। ਠੀਕ ਆ। ਤੇ ਤੁਸੀਂ ਜੇ ਹੋ ਸਕਦਾ ਸਾਨੂੰ ਕੁਛ ਦੱਸਿਓ, ਹੈ ਕਿ ਨਹੀਂ? ਠੀਕ ਹੈ, ਠੀਕ ਹੈ ਮਹਿੰਦਰ ਕੌਰ ਜੀ। ਸ਼ਰਾਬ ਵੀ ਬਹੁਤ ਪੀਤੀ ਗਈ ਆ, ਐਸੀ ਗੱਲ ਨਹੀਂ ਕਿ ਹੈਗੀ। ਬਸ ਜਿਹੜਾ ਦਿਲ ਤੋਂ ਠੀਕ ਹੈਗੀ ਆ ਤੁਲਸੀ। ਜਦੋਂ ਤੁਸੀਂ ਸਟੋਰ ਜਾਓਗੇ ਨਾ, ਇੱਕ ਉਹ ਡ੍ਰੌਪ ਮਿਲਦੇ ਹੈਗੇ, ਉਹ ਪਾਣੀ 'ਚ ਪਾ ਕੇ ਦਿਓ। ਬਾਕੀ ਜਦੋਂ ਇਹ ਛੱਡ ਲੈਣਗੇ ਤਾਂ ਫਿਰ ਤੇ ਸਾਰਾ ਕੁਛ ਵੀ ਹੋ ਜਾਊਗਾ। ਬਲਵੀਰ ਕੌਰ ਜੀ। ਬਲਵੀਰ ਕੌਰ ਜੀ, ਸਤਿ ਸ਼੍ਰੀ ਅਕਾਲ। ਬਲਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਬਲਜੀਤ? ਹਾਂਜੀ, ਤੁਸੀਂ ਆ ਜੀ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ, ਮੇਰੇ ਨਾ ਪੇਟ ਦੇ ਵਿੱਚ ਜਲਣ ਬਹੁਤ ਹੋ ਰਹੀ ਆ। ਠੀਕ ਆ। ਹਾਂਜੀ, ਇਸ ਤਰ੍ਹਾਂ ਹੋ ਰਿਹਾ ਜਿੱਦਾਂ ਅੰਦਰ ਮਤਲਬ ਸੂਈਆਂ ਜਿਹੀਆਂ ਚੁੱਭਦੀਆਂ ਨਾ, ਬਹੁਤ ਜ਼ਿਆਦਾ ਜਲਣ ਹੋ ਰਹੀ ਆ ਪੇਟ ਦੇ ਵਿੱਚ। ਇੱਕ ਅਸੀਂ ਪੁੱਛਿਆ ਸੀਗਾ, ਮਤਲਬ ਨਿਆਜ਼ਵੋ ਜਿਹੜਾ ਤੇਲ ਕਹਿੰਦੇ ਸੀਗੇ, ਹਾਂਜੀ, ਬੇਜ਼ਲ ਦਾ, ਤੇ ਉਹ ਨੱਕ ਦੇ ਵਿੱਚ ਤੇਲ ਦੀ ਬੂੰਦ ਮਤਲਬ ਪਾਉਣੀ ਆ ਜਾਂ ਕਿ ਕਿੱਦਾਂ, ਉਹ ਵੀ ਸਾਨੂੰ ਦੱਸ ਦਿਓ ਜੇ। ਕੋਈ ਨਹੀਂ, ਆਪਾਂ ਜੇ ਉਹਨਾਂ ਦੀ ਲਾਈਨ ਮਿਲ ਗਈ ਤਾਂ ਜ਼ਰੂਰ ਦੱਸਾਂਗੇ। ਹਾਂਜੀ, ਥੈਂਕ ਯੂ, ਥੈਂਕ ਯੂ। ਲਖਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦੀ, ਮੇਰਾ ਖੰਘ ਫਰਵਰੀ ਵਿੱਚ ਨਿਮੋਨੀਆ ਹੋ ਜਾਂਦਾ ਤਾਂ ਮੁੜ ਕੇ ਨਾੜਾਂ ਮੇਰੀਆਂ ਸਿੰਗ ਕਰਦੀਆਂ, ਨਾੜਾਂ ਸਲਿੰਗ ਕਰਦੀਆਂ। ਉਹ MRI ਕਰਾਈ, ਡਾਕਟਰ ਨੇ ਕਹਿੰਦਾ ਵੀ ਨਾੜਾਂ ਸਲਿੰਗ ਕਰੀਆਂ ਨਾ। ਖੰਘ ਜਿਸ ਤਰ੍ਹਾਂ ਧਾਂਸ ਉੱਠਦੀ ਹੈ ਇਸ ਤਰ੍ਹਾਂ ਖੰਘ ਉੱਠਦੀ ਹੈ, ਬਾਹਰ ਨਹੀਂ। ਅੱਛਾ ਜੀ, ਹੁੱਥੂ ਆਉਂਦੇ ਆ ਉਦਾਂ ਜਣਾ ਵਿੱਚੋਂ ਵਿੱਚ। ਠੀਕ ਹੈ, ਜਿੰਨੀ ਕੁ ਉੱਠਣੀ ਉਹੀ ਬਹਿ ਜਾਣੀ ਬਸ। ਠੀਕ ਹੈ। ਹਾਂ, ਡਾਕਟਰ ਨੇ MRI ਕਰਿਆ, ਕਹਿੰਦੇ ਤੇ ਨਾੜਾਂ ਸਲਿੰਗ ਕਰਦੀਆਂ ਖੰਘ ਕੇ। ਠੀਕ ਹੈ, ਦੇਖੋ ਪਰਮਾਤਮਾ। ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਰਾਮ ਸਿੰਘ ਜੀ। ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਬੰਦੇ ਨੇ ਕਿਹਾ ਵੀ ਮੇਰਾ ਸਾਲਟ ਘਟਦਾ, ਪੋਟਾਸ਼ੀਅਮ ਘਟਦਾ। ਸੋਡੀਅਮ ਘਟਦਾ, ਸੌਰੀ। ਹਾਂਜੀ, ਸੋਡੀਅਮ ਸਾਲਟ ਲੂਣ ਨੂੰ ਹੀ ਕਹਿੰਦੇ ਆ। ਹਾਂਜੀ ਹਾਂਜੀ, ਦੱਸੋ। ਔਲੇ ਦਾ ਪਾਊਡਰ ਲੈਣਾ 2 ਤੋਲੇ, ਸੌਂਫ ਦਾ ਪਾਊਡਰ ਲੈਣਾ 2 ਤੋਲੇ, ਮੇਥੇ ਦਾ ਪਾਊਡਰ ਲੈਣਾ 2 ਤੋਲੇ, ਤਾਂ ਭੂਰੀ ਮਿਰਚ ਦਾ ਪਾਊਡਰ ਲੈਣਾ 3 ਤੋਲੇ। ਠੀਕ ਹੈ ਜੀ। ਇਹਨਾਂ ਨੂੰ ਚੌਥਾ ਹਿੱਸਾ ਚਮਚੇ ਦਾ ਪਾਣੀ ਦੇ ਨਾਲ ਸਵੇਰੇ ਸ਼ਾਮ ਲੈਣ ਤਾਂ ਠੀਕ ਹੋ ਜਾਊਗਾ। ਜੇ ਬਾਈ ਚਾਂਸ ਇਨ ਕੇਸ ਉਹਨਾਂ ਨੂੰ ਪੀਲਾ ਪਿਸ਼ਾਬ ਆਵੇ ਤਾਂ ਥੋੜੀ ਜਿਹੀ ਦਵਾਈ ਘਟਾ ਦੇਣ ਤਾਂ ਲੂਣ ਮਤਲਬ ਠੀਕ ਹੋ ਜਾਊਗਾ। ਠੀਕ ਹੈ ਜੀ। ਜਿਹੜਾ ਘਟਦਾ ਆ ਉਹ ਠੀਕ ਹੋ ਜਾਊਗਾ। ਹਾਂਜੀ, ਇੰਨਾ ਹੀ ਦੱਸਣਾ ਜੀ, ਮਿਹਰਬਾਨੀ। ਠੀਕ ਹੈ, ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਅੱਗੇ ਹਰਪਾਲ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਜਿਹੜੀ ਭੈਣ ਹੁਣ ਕਹਿੰਦੀ ਗਈ ਆ ਨਾ ਵੀ ਮੇਰੇ ਜਾਣੀ ਦੀ। ਤੁਹਾਡੀ ਆਵਾਜ਼ ਬੰਦ ਹੋ ਗਈ ਹੈ ਜੀ। ਬਲਵੀਰ ਕੌਰ ਜੀ। ਹਾਂਜੀ, ਮੈਂ ਪੁੱਛਣਾ ਸੀਗਾ, ਜਿਹੜਾ ਜੰਡ ਦੀਆਂ ਫਲੀਆਂ ਆ ਉਹ ਚਿਹਰੇ ਦੇ ਵਾਲਾਂ ਵਾਸਤੇ, ਉਹ ਇੱਥੋਂ ਮਿਲ ਜਾਂਦੀਆਂ? ਨਹੀਂ ਜੀ। ਹਾਂਜੀ, ਇੰਡੀਆ ਤੋਂ। ਹਾਂਜੀ, ਤੇ ਉਹ ਲਾਉਣੀਆਂ ਕੁੱਟ ਕੇ ਤੇ ਹੋਰ ਪਹਿਲਾਂ ਮੰਗਵਾ ਲਓ ਉਹਨਾਂ ਨੂੰ, ਮੰਗਵਾ ਲਓ, ਉਹਦਾ ਪੇਸਟ ਬਣਾ ਕੇ ਲਾਉਣਾ ਆ ਪਾਣੀ ਵਿੱਚ ਹੀ ਲਾ ਕੇ। ਹਾਂਜੀ ਹਾਂਜੀ। ਅੱਛਾ ਜੀ, ਥੈਂਕ ਯੂ ਜੀ, ਥੈਂਕ ਯੂ। ਬਖਸ਼ਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅਸੀਂ ਜੀ ਪੁੱਛਣਾ ਆ, ਸਾਡੇ ਬੇਟੀ ਆ, ਉਹਨਾਂ ਨੂੰ ਜਿੱਦਾਂ ਅਲਸਰ ਆ ਪ੍ਰੋਬਲਮ। ਅੱਛਾ। ਤੇ ਹੁਣ ਗਾਂ ਉਹਨਾਂ ਦੀ ਬੇਟੀ ਸੀਗੀ 4 ਸਾਲ ਦੀ ਆ, ਹੁਣ ਪਹਿਲਾਂ ਤਾਂ ਠੀਕ ਸੀ ਬਿਲਕੁਲ, ਹੁਣ 4 ਸਾਲਾਂ ਤੋਂ ਉਹਨਾਂ ਨੂੰ ਪ੍ਰੋਬਲਮ ਹੋ ਗਈ ਆ। ਅਲਸਰ ਹੀ?
ਹਾਂਜੀ, ਉਹ ਜਿੱਦਾਂ ਉਹਨਾਂ ਦੀ ਮੰਮੀ ਦੇ ਠੀਕ ਨਹੀਂ ਹੋਏ ਤੇ ਹੁਣ ਗਾਂ ਬੇਟੀ ਨੂੰ ਵੀ ਹੋ ਗਿਆ ਤੇ ਨਾ ਹੁਣ ਕੁਛ ਖਾਂਦੀ ਆ ਤੇ ਢਿੱਡ ਦੇ ਵਿੱਚ ਵੱਟ ਪੈਂਦਾ ਆ ਬਹੁਤ ਤੇ ਖਾਂਦੀ ਵੀ ਕੁਛ ਨੀ ਗੀ। ਤੇ ਕੋਈ ਭੈਣ ਭਰਾ ਜ਼ਰੂਰ ਇਲਾਜ ਦੱਸਣ ਤੇ ਨਾਲੇ ਸਾਨੂੰ ਬਾਅਦ ਵਿੱਚ ਤੁਸੀਂ ਇੱਕ ਜਗਵੀਰ ਭਾਜੀ ਦਾ ਤੇ ਇੱਕ ਆਪਣੇ ਬਹਾਦਰ ਸਿੰਘ ਜੀ ਦਾ ਨੰਬਰ ਦੇ ਦਿਓ। ਠੀਕ ਆ, ਜਗਵੀਰ ਸਿੰਘ ਦਾ ਨੰਬਰ ਤੇ ਤੁਹਾਨੂੰ ਮਿਲਣਾ ਨਹੀਂਗਾ ਕਿਉਂਕਿ ਉਹ ਡਾਕਟਰ ਨਹੀਂ ਹੈਗੇ, ਤੇ ਬਹਾਦਰ ਸਿੰਘ ਹੋਰਾਂ ਦਾ ਮੈਂ ਬੋਲਿਆ ਵਿੱਚ ਭਰਿਆ ਵੀ ਆ, ਤੇ ਇਹ ਅਗਲੇ ਪਾਰਟ ਦੇ ਵਿੱਚ ਵੀ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ। ਗੁਰਮੀਤ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ, ਉਹ ਜਿਹੜੀ ਕਹਿੰਦੇ ਮੈਨੂੰ ਲੈਟਰੀਨ ਨਹੀਂ ਕੱਢ ਰਹੀਆਂ, ਹਾਂਜੀ, ਉਹ ਅਮਰੂਦਾਂ ਦੇ ਪੱਤੇ ਜਾਂਦੀਆਂ, ਦਰਖਤ ਹੁੰਦਾ ਨਾ ਅਮਰੂਦਾਂ ਦਾ, ਹਾਂਜੀ ਹਾਂਜੀ, ਉਹਦੀਆਂ ਨਿੱਕੀ ਨਿੱਕੀ ਕੁੰਬੜਾਂ, ਹਾਂਜੀ, 3 ਕੁ ਪੱਤੇ 2 ਕੁ ਪੱਤੇ, ਹਾਂਜੀ, ਉਹਨਾਂ ਦੀ ਚਟਣੀ ਬਣਾ ਕੇ ਪੀਣ। ਠੀਕ ਆ, ਰੋਟੀ ਨਾਲ 2-3 ਟਾਈਮ। ਠੀਕ ਹੈ ਜੀ। ਅੱਗੇ ਵੀ ਮੈਂ ਦੱਸਿਆ ਸੀਗਾ ਲੂਜ਼ ਮੋਸ਼ਨ ਸੀਗੇ ਉਹ ਲੱਗੇ ਹੋਏ। ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਅਵਤਾਰ ਸਿੰਘ ਜੀ, ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਪੁੱਛਣਾ ਸੀ ਜੀ, ਮੈਂ ਨਾ ਡੈਡ ਨੇ ਨੀਅਰ ਅਬਾਊਟ 80 ਆ 79 ਆ ਤੇ ਉਹਨਾਂ ਨੂੰ ਡਿਮੈਂਸ਼ੀਆ ਦੀ ਪ੍ਰੋਬਲਮ ਹੈ ਕਾਫੀ, ਭੁੱਲ ਬਹੁਤ ਜਾਂਦੇ ਆ, ਜਿੱਦਾਂ ਸਾਲ ਕੁਝ ਦਵਾਈਆਂ ਆਪਣੇ ਇੱਥੇ ਡਾਕਟਰ ਨਾਲ ਚੱਲਦੀਆਂ ਸਪੈਕਟਰਿਸਟ ਕੋਲੋਂ, ਤੇ ਬਾਕੀ ਉਹਦੇ ਬਾਰੇ ਕੁਝ ਜ਼ਰੂਰ ਜੀ ਜ਼ਰੂਰ ਸੁਣਦੇ ਰਹੋ। ਮੈਮਰੀ ਕਾਫੀ ਲਾਸ ਹੋ, ਰੋਟੀ ਹੁਣੀ ਖਾਧੀ ਆ ਤੇ 10 ਮਿੰਟ ਦੀ। ਜੀ ਜੀ, ਹਾਂਜੀ ਇਹਦੇ ਬਾਰੇ ਜ਼ਰੂਰ ਦੱਸੋ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਆਪਾਂ ਜ਼ਰੂਰ ਪੁੱਛਦੇ। ਡਿਮੈਂਸ਼ੀਆ ਪ੍ਰੋਬਲਮ ਬਹੁਤ ਜ਼ਿਆਦਾ, ਯਾਦ ਸ਼ਕਤੀ ਦਾ ਚਲੇ ਜਾਣਾ, ਤੇ ਜਿਹਨਾਂ ਦੀਆਂ ਯਾਦ ਸ਼ਕਤੀਆਂ ਠੀਕ ਆ ਨਾ, ਹੁਣੇ ਤੁਸੀਂ ਆਪਣੀਆਂ ਜਿਹੜੀਆਂ ਖੁਰਾਕਾਂ ਆ ਉਹਨਾਂ ਨੂੰ ਠੀਕ ਰੱਖੋ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਿਮੈਂਸ਼ੀਆ ਦੀ ਪ੍ਰੋਬਲਮ ਜਿਹੜੀ ਹੈਗੀ ਆ ਭੈਣ ਜੀ, ਇਹ ਉਹਨਾਂ ਲੋਕਾਂ ਨੂੰ ਜ਼ਿਆਦਾ ਆਉਂਦੀ ਹੈਗੀ ਆ, ਜਾਂ ਤਾਂ ਫਿਰ ਫੈਮਿਲੀ ਦੇ ਵਿੱਚ ਹੈਰੇਡਿਟਰੀ ਪ੍ਰੋਬਲਮ ਹੋਵੇ, ਤੇ ਜਾਂ ਫਿਰ ਉਹ ਜ਼ਿਆਦਾ ਆਪਣੀਆਂ ਜਿਹੜੀਆਂ ਅਲਰਜੀ ਵਾਲੀਆਂ ਗੋਲੀਆਂ ਨੇ ਉਹ ਲੈਂਦੇ ਰਹੇ ਹੋਣ, ਜਾਂ ਸ਼ਰਾਬ ਪੀਤੀ ਹੋਵੇ। ਸ਼ਰਾਬ, ਇਹ ਸਾਰਾ ਕੁਛ ਡਿਮੈਂਸ਼ੀਆ ਕ੍ਰੀਏਟ ਕਰਦਾ। ਪਰ ਇਸ ਨੂੰ ਹੋਣ ਤੋਂ ਜਦੋਂ ਹੋ ਜਾਂਦੀ ਹੈਗੀ ਆ ਚੀਜ਼, ਤਾਂ ਇਹਨੂੰ ਹੋਮਿਓਪੈਥੀ ਠੀਕ ਕਰਦੀ ਆ। ਅਸ਼ਵਗੰਧਾ ਦੀ ਆਉਂਦੀ ਹੈਗੀ ਆ ਜੀ ਦਵਾਈ, ਤੇ ਉਹ ਕਿਊ ਦੇ ਵਿੱਚ ਲੈਣੀ ਪੈਂਦੀ ਆ, ਤੇ ਉਹ ਬਹੁਤ ਸੋਹਣਾ ਕੰਮ ਕਰਦੀ ਆ ਜੀ। ਜਦੋਂ ਹੋ ਗਈ ਚੀਜ਼ ਉਹਨੂੰ ਟਾਈਮ ਲੱਗਦਾ, ਤੇ ਇਹ ਜਦੋਂ ਸ਼ੁਰੂਆਤ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਠੀਕ ਹੋ ਸਕਦੀ ਹੁੰਦੀ ਆ ਜੀ। ਤੇ ਹੱਡ ਪੈਰ ਦੁੱਖ ਦੇ ਬਾਰੇ ਕਾਲ ਆਈ ਸੀ ਭੈਣ ਜੀ ਹੋਰਾਂ ਦੀ, ਇੱਕ ਦੀ, ਉਹਨਾਂ ਦੀ ਮੈਨੂੰ ਲੱਗਦਾ ਉਮਰ 40 ਸਾਲ ਦੇ ਉੱਪਰ ਹੋਣੀ ਆ ਭੈਣ ਜੀ। ਆਪਾਂ ਨਾ ਕਿੰਨੀ ਵਾਰੀ ਗੱਲ ਕੀਤੀ ਆ ਵਿਟਾਮਿਨਾਂ ਦੀ। ਜੀ ਜੀ ਜੀ, 35 ਸਾਲ ਤੋਂ ਉੱਪਰ ਜਦੋਂ ਅਸੀਂ ਹੋ ਜਾਂਦੇ ਆ, ਖਾਸ ਕਰਕੇ ਬੀਬੀਆਂ, ਉਹਨਾਂ ਨੂੰ ਵਿਟਾਮਿਨ ਲੈਣੇ ਪੈਂਦੇ ਨੇ, ਕੈਲਸ਼ੀਅਮ, ਡੀ ਤੇ ਮੈਗਨੀਸ਼ੀਅਮ। ਅਗਰ ਇਹ ਲੈਂਦੀਆਂ ਰਹਿੰਦੀਆਂ ਨੇ ਤਾਂ ਆਫ ਐਂਡ ਔਨ ਲੈਣੇ ਜ਼ਰੂਰੀ ਆ ਜੀ। ਇਹ ਚੈੱਕ ਕਰਾਉਣੇ ਵੀ ਬਹੁਤ ਜ਼ਿਆਦਾ ਜ਼ਰੂਰੀ, ਚੈੱਕ ਕਰਾ ਕੇ ਲੈਣੇ ਚਾਹੀਦੇ ਨੇ। ਤੇ ਉਹਨਾਂ ਦੇ ਹੱਡ ਪੈਰ ਨਹੀਂ ਦੁਖਦੇ, ਕਦੇ ਵੀ ਨਹੀਂ ਦੁਖਦੇ ਜੀ। ਤੇ ਇੱਕ ਨਾ ਦਿਲ ਕੱਚੇ ਤੋਂ ਕਾਲ ਆਈ ਸੀ, ਦਿਲ ਕੱਚਾ ਹੁੰਦਾ ਆਬਾਤ ਆਉਂਦੇ ਆ। ਅਦਰਕ ਦਾ ਥੋੜਾ ਜਿਹਾ ਨਾ ਕੱਟ ਕੇ ਮੂੰਹ 'ਚ ਰੱਖ ਲਓ, ਇਹ ਕਿਸੇ ਵੀ ਕਾਰਨ ਕਰਕੇ ਹੋਵੇ ਤੇ ਉਹਨੇ ਉਲਟੀ ਆਉਣੀ ਬੰਦ ਹੋ ਜਾਂਦੀ ਹੈ ਭੈਣ। ਹਾਂ, ਆਸਟ੍ਰੇਲੀਆ ਤੋਂ ਕਾਲ ਆਈ ਸੀ। ਹਾਂਜੀ, ਗੁੱਟ ਤੇ ਦਰਦ, ਇੱਕ ਭੈਣ ਨੇ ਕਾਲ ਕੀਤੀ ਸੀ, ਇੱਕ ਭਾਈ ਸਾਹਿਬ ਨੇ ਕਾਲ ਕੀਤੀ ਸੀ। ਗੁੱਟ ਤੇ ਉੱਪਰੋਂ ਦਰਦ ਹੁੰਦਾ ਹੈਗਾ, ਜਾਂ ਗੁੱਟ ਤੇ ਵੀ ਦਰਦ ਹੁੰਦਾ, ਇਹ ਨਾ ਗਾਊਟ ਦੀ ਪ੍ਰੋਬਲਮ ਹੁੰਦੀ ਆ, ਜਾਂ ਆਪਣੇ ਗੂਠਾ ਪੈਰ ਦਾ ਹੋਵੇ, ਜਾਂ ਆਪਣੇ ਹੱਥ ਦੇ ਵੀ ਗੂਠੇ ਤੇ ਹੋ ਸਕਦਾ ਹੁੰਦਾ। ਇਹਦੇ ਲਈ ਭੈਣ ਜੀ ਐਪਲ ਸਾਈਡਰ ਵਿਨੀਗਰ ਬਹੁਤ ਹੀ ਸੋਹਣਾ ਕੰਮ ਕਰਦਾ, ਜੇ ਇਹਨੂੰ ਰੈਗੂਲਰ ਲਿਆ ਜਾਵੇ ਤਾਂ ਬਹੁਤ ਚੰਗਾ। ਇਹਦੇ ਵਿੱਚ 1 ਚਮਚਾ ਸ਼ਹਿਦ ਦਾ, 2 ਚਮਚੇ ਐਪਲ ਸਾਈਡਰ ਵਿਨੀਗਰ ਦੇ ਪਾ ਕੇ ਤੁਸੀਂ 2 ਵਾਰੀ ਲਓ ਦਿਨ ਦੇ ਵਿੱਚ, ਥੋੜੇ ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜੂ। ਜਿਨ੍ਹਾਂ ਨੂੰ ਗਾਊਟ ਹੋ ਗਿਆ, ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ, ਅੱਡੀ ਤੇ ਵੀ ਪ੍ਰੋਬਲਮ ਆਉਂਦੀ ਹੈਗੀ ਆ, ਉਹ 20 ਚਮਚੇ ਜਾਂ 20 ਢੱਕਣ ਉਸ ਸ਼ੀਸ਼ੀ ਦੇ ਇੱਕ ਜੱਗ ਦੇ ਵਿੱਚ ਪਾ ਲੈਣ, ਉਹਦੇ 'ਚ 8 ਗਲਾਸ ਪਾਣੀ ਦੇ ਪਾ ਲੈਣ, ਉਹ ਸਾਰੇ ਦਿਨ 'ਚ ਹੌਲੀ ਹੌਲੀ ਕਰਕੇ ਪੀ ਲੈਣ। 5 ਦਿਨਾਂ ਬਾਅਦ ਚੈੱਕ ਕਰਾ ਲੈਣ ਜੀ, ਬਿਲਕੁਲ ਠੀਕ ਹੋਣਗੇ। ਇਹ ਤਾਂ ਫਿਰ ਬਹਾਦਰ ਸਿੰਘ ਜੀ ਆਪਾਂ ਨੂੰ ਉਦਾਂ ਵੀ ਪੀਂਦੇ ਰਹਿਣਾ ਚਾਹੀਦਾ ਨਾ, ਕਦੀ ਕਦੀ ਵੀਕ 'ਚ 2-3 ਵਾਰੀ। ਕਦੀ ਨਹੀਂ, ਇਹ ਅਸੀਂ 35-40 ਸਾਲ ਦੀ ਉਮਰ ਤੋਂ ਬਾਅਦ ਇਹਨੂੰ ਅਗਰ ਲਗਾਤਾਰ ਲੈਂਦੇ ਆ, ਇਹਦੀ ਰੈਸਪੀ ਸ਼ਹਿਦ ਦੇ ਵਿੱਚ ਪਾ ਕੇ ਲਈ ਜਾਵੇ ਭੈਣ ਜੀ, ਇਹਦੇ ਵਿੱਚ ਇੰਨੇ ਗੁਣ ਨੇ, ਸਾਨੂੰ ਹਰ ਰੋਜ਼ ਜਿਹੜੇ ਵਾਇਰਸ ਜਾਂ ਬੈਕਟੀਰੀਆ ਸਾਡੇ ਅੰਦਰ ਜਾਂਦਾ ਵਾ ਖਾਣ ਨਾਲ, ਸਾਹ ਲੈਣ ਨਾਲ, ਉਹ ਸਾਨੂੰ ਬਿਮਾਰ ਕਰਦਾ, ਅੰਦਰ ਬੈਠ ਜਾਂਦਾ, ਉਹ ਇਹ ਹਰ ਰੋਜ਼ ਇਹਨੂੰ ਮਾਰੀ ਜਾਂਦਾ ਜੀ। ਅਸੀਂ ਬਿਮਾਰ ਨਹੀਂ ਹੋ ਸਕਦੇ, ਸਾਨੂੰ ਬਹੁਤ ਬਿਮਾਰੀਆਂ ਤੋਂ ਇਹ ਬਚਾ ਕੇ ਰੱਖਦੀ ਆ ਚੀਜ਼ ਭੈਣ ਜੀ। ਸਾਰਿਆਂ ਨੂੰ ਵੱਡੀ ਚੀਜ਼ ਇਹ, ਸਾਨੂੰ ਬੁੱਢੇ ਨਹੀਂ ਹੋਣ ਜੀ, ਫੇਰ ਤਾਂ ਸਾਰੇ ਪੀਣਗੇ। ਹਾਂਜੀ, ਪਾਚਨ ਸ਼ਕਤੀ ਨੂੰ ਸਾਡੀ ਨੂੰ ਠੀਕ ਰੱਖਦੀ ਆ। ਜਿਹੜੇ ਪਰਿਵਾਰਾਂ ਦੇ ਵਿੱਚ ਹਾਰਟ ਅਟੈਕ ਦੀ ਪ੍ਰੋਬਲਮ ਹੈਗੀ ਆ, ਉਹ ਇਹ ਠੀਕ ਕਰ ਸਕਦੀ ਆ। ਉੱਥੇ ਹਾਰਟ ਅਟੈਕ ਨਹੀਂ ਹੋਊਗਾ ਅਗਰ ਇਹਨੂੰ ਲਗਾਤਾਰ ਅਸੀਂ ਲੈਂਦੇ ਆ। ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ। ਕੁਛ ਲੋਕ ਕਹਿੰਦੇ ਨੇ ਇਹ ਹੱਡੀਆਂ ਖੋਰ ਦਿੰਦਾ, ਇਹ ਕਰ ਦਿੰਦਾ, ਕੁਛ ਨਹੀਂ ਖੋਰਦਾ ਜੀ। ਮੈਨੂੰ ਪਤਾ ਹੀ ਨਹੀਂ ਕਿੰਨੇ ਸਾਲ ਹੋ ਗਏ ਲੈਂਦੇ ਨੂੰ ਜੀ। ਪਰ ਸ਼ਹਿਦ ਲੈਣਾ ਹੈਗਾ, ਇਹਦੇ ਨਾਲ ਖੰਡ ਬੰਦ ਕਰਕੇ ਅਸੀਂ ਜੇ ਪਰਿਵਾਰਾਂ ਦੇ ਵਿੱਚ ਅਸੀਂ ਸ਼ਹਿਦ ਯੂਜ਼ ਕਰਦੇ ਹਾਂ ਭੈਣ ਜੀ, ਸਾਨੂੰ ਬਹੁਤ ਸਾਰੀਆਂ ਪ੍ਰੋਬਲਮ ਉਦਾਂ ਹੀ ਠੀਕ ਹੋ ਜਾਂਦੀਆਂ ਨੇ। ਹੁਣ ਸਿਆਲ ਆ,
ਬੱਚਿਆਂ ਨੂੰ ਤੁਸੀਂ ਸ਼ਹਿਦ ਦਿਓ, ਚਾਹ ਦੇਣੀ ਜ਼ਰੂਰੀ ਆ ਜੀ, ਕੁਛ ਚਾਹ ਪੀਂਦੇ ਨਹੀਂ ਲੋਕ, ਤੇ ਉਹਦੇ ਸ਼ਹਿਦ ਪਾ ਕੇ ਦਿਓ ਭੈਣ ਜੀ। ਡਾਕਟਰ ਦੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਜੀ ਜੀ ਭੈਣ ਜੀ। ਅਲਸਰੇਟਿਵ ਕੋਲਾਈਟਿਸ ਦੀਆਂ ਕੱਲ੍ਹ ਆਈਆਂ, ਅੱਜ 2-3 ਆਈਆਂ। ਹਾਂਜੀ ਹਾਂਜੀ, ਹੋਮਿਓਪੈਥੀ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਠੀਕ ਕੀਤਾ ਜਾ ਸਕਦਾ ਵਾ। ਤੇ ਹੁਣ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਉਹ ਪ੍ਰੋਬਾਇਓਟਿਕ ਲੈਣੇ ਸ਼ੁਰੂ ਕਰ ਲੈਣ ਤੇ ਤੜਕੇ ਲਾਉਣੇ ਬੰਦ ਕਰ ਦੇਣ, ਚਿੱਟੀਆਂ ਚੀਜ਼ਾਂ ਬੰਦ ਕਰ ਦੇਣ, ਚਿੱਟਾ ਆਟਾ, ਚਿੱਟੇ ਚੌਲ, ਚਿੱਟੀ ਖੰਡ, ਚਿੱਟਾ ਲੂਣ, ਇਹ ਚੀਜ਼ਾਂ ਬੰਦ ਕਰ ਦੇਣ। ਸੂਪ ਤੇ ਇਹ ਜਿਵੇਂ ਦਾਲਾਂ ਆ ਗਈਆਂ ਉਹਨਾਂ ਤੇ ਰਹਿਣ, ਜਿੰਨਾ ਚਿਰ ਇਹਨਾਂ ਨੂੰ ਕੋਈ ਹੋਮਿਓਪੈਥੀ ਵਾਲਾ ਡਾਕਟਰ ਨਹੀਂ ਮਿਲ ਜਾਂਦਾ। ਭੈਣ ਜੀ ਹੋਮਿਓਪੈਥੀ ਦੇ ਵਿੱਚ ਬਹੁਤ ਗੁਣ ਨੇ, ਇਹਨੂੰ ਠੀਕ ਕਰ ਸਕਦਾ। ਹੋਮਿਓਪੈਥੀ ਦੇ ਵਿੱਚ ਬਹੁਤ ਗੁਣ ਨੇ। ਤੇ ਬੋਲਣ ਦੀ ਪ੍ਰੋਬਲਮ ਸੀਗੀ, ਜੀਭ ਦੀ ਸ਼ਾਇਦ ਕੋਈ ਪ੍ਰੋਬਲਮ ਹੈਗੀ ਆ, ਜੀਭ ਪੈਰਾਲਾਈਜ਼ ਹੋ ਜਾਂਦੀ ਆ ਭੈਣ ਜੀ ਆਪਣੀ। ਜੀ ਜੀ, ਉਹਨੇ ਉਹੀ ਕਿਹਾ ਨਾ, ਉਹਦੇ ਕਮਜ਼ੋਰ ਹੋ ਗਏ ਉਹਨਾਂ ਦੇ ਜਿਹੜੇ ਮਸਲ। ਹਾਂਜੀ, ਇਹ ਕਿਸੇ ਕਾਰਨ ਕਰਕੇ ਜੀਭ ਪੈਰਾਲਾਈਜ਼ ਹੋ ਸਕਦੀ ਆ। ਕਈ ਵਾਰੀ ਸਾਡਾ ਬਲੈਡਰ ਪੈਰਾਲਾਈਜ਼ ਹੁੰਦਾ, ਕਈ ਵਾਰੀ ਸਾਡੀ ਕਿਡਨੀ ਵੀ ਪੈਰਾਲਾਈਜ਼ ਹੋ ਜਾਂਦੀ ਆ। ਉਹਦੇ ਕਾਰਨ ਸਾਡੀਆਂ ਪ੍ਰੋਬਲਮ ਵੱਧ ਜਾਂਦੀਆਂ ਨੇ। ਇਹਨਾਂ ਨੂੰ ਕਹੋ ਕਿਸੇ ਵੀ ਹੋਮਿਓਪੈਥੀ ਵਾਲੇ ਨੂੰ ਲੱਭਣ ਆਪਦੇ ਨੇੜੇ, ਉਹਦੇ ਨਾਲ ਗੱਲਬਾਤ ਕਰਨ, ਬੈਠਣ ਤੇ ਠੀਕ ਹੋ ਸਕਦੇ ਨੇ। ਕੁਛ ਭਸਮਾਂ ਆਉਂਦੀਆਂ ਨੇ, ਉਹ ਵੀ ਸਾਡੇ ਪੈਰਾਲਾਈਜ਼ ਹੋਏ ਅੰਗਾਂ ਨੂੰ ਠੀਕ ਕਰ ਸਕਦੀਆਂ ਨੇ। ਜਿਵੇਂ ਭੈਣ ਜੀ ਆਪਣੇ ਮੂੰਹ ਦਾ ਪੈਰਾਲਾਈਜ਼ ਹੋ ਜਾਣਾ ਜੀ, ਇਹਦੇ ਲਈ ਕੁਝ ਭਸਮਾਂ ਆਉਂਦੀਆਂ ਨੇ, ਬੜੀਆਂ ਸਪੈਸ਼ਲ ਚੀਜ਼ਾਂ ਨੇ ਜਿਹੜੀਆਂ ਕਿ 4 ਦਿਨ ਦੇ ਵਿੱਚ ਫਿੱਟ ਕਰ ਦਿੰਦੀਆਂ ਨੇ, ਉਸੇ ਜਗ੍ਹਾ ਲਿਜਾ ਕੇ ਫਿੱਟ ਕਰ ਦਿੰਦੀਆਂ ਨੇ ਜੀ। ਆਪਾਂ ਨੂੰ ਸਾਰੀ ਉਮਰ ਮੂੰਹ ਲਟਕਦਾ ਨਹੀਂ ਰੱਖਣਾ ਪੈਂਦਾ ਜੀ। ਲੋ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਸੀ ਭਾਈ ਸਾਹਿਬ ਉਹਨਾਂ ਨੂੰ, ਹਾਂਜੀ, ਉਹ ਮਲਟੀ ਵਿਟਾਮਿਨ ਲੈ ਲੈਣ। ਉਹਦੇ ਨਾਲ ਕੈਲਪ ਨਾਂ ਦਾ ਇੱਕ ਵਿਟਾਮਿਨ ਆਉਂਦਾ। ਇਹ ਕੈਲਪ ਆਪਣੇ ਨਾ ਇੱਕ ਬੂਟੀ ਹੁੰਦੀ ਆ ਜਿਹੜੀ ਸਮੁੰਦਰ ਦੇ ਵਿੱਚੋਂ ਬਾਹਰ ਨਿਕਲਦੀ ਆ ਜੀ, ਤੇ ਉਹ ਹੋਲ ਫੂਡ ਤੋਂ ਲੈਣ ਜੀ। ਹੋਲ ਫੂਡ ਵਾਲਿਆਂ ਨੂੰ ਪੁੱਛਣ, ਨਾਲੇ ਉਹ ਦੱਸਣਗੇ ਉਹਦੀ ਕਿੰਨੀ ਪੋਟੈਂਸੀ ਲੈਣੀ ਹੈ। ਤੇ ਇਹ ਬਹੁਤ ਵਧੀਆ ਕੰਮ ਕਰਦੀ ਆ ਜੀ ਚੀਜ਼। ਨਮੂਨੀਆ, ਇੱਕ ਭੈਣਾਂ ਨੇ ਕਿਹਾ ਸੀਗਾ, ਇਹ ਨਮੂਨੀਆ ਹੋਣ ਦਾ ਕਾਰਨ ਉਹਦਾ ਇਮਿਊਨ ਸਿਸਟਮ ਕਮਜ਼ੋਰ ਆ ਭੈਣ ਜੀ। ਆਪਣੇ ਇਮਿਊਨ ਸਿਸਟਮ ਨੂੰ ਉਹ ਠੀਕ ਕਰ ਲੈਣ, ਤੇ ਨਹੀਂ ਤਾਂ ਹਰ ਇੱਕ ਸਾਲ ਆਪਣੇ ਉਹਨਾਂ ਨੂੰ ਨਮੂਨੀਆ ਹੋਊਗਾ ਹੀ। ਜਦੋਂ ਸਿਆਲ ਆਉਂਦਾ, ਮਾੜੀ ਜੀ ਠੰਡ ਲੱਗੀ, ਉਹਨਾਂ ਨੂੰ ਪ੍ਰੋਬਲਮਾਂ ਆਉਣੀਆਂ ਹੀ ਆਉਣੀਆਂ ਨੇ। ਆ ਪੋਟਾਸ਼ੀਅਮ ਭੈਣ ਜੀ ਘੱਟ ਸੀਗਾ, ਪੋਟਾਸ਼ੀਅਮ ਲਈ ਨੈਟਰਮਿਊਰ ਦਵਾਈ ਆਉਂਦੀ ਹੈਗੀ ਆ, ਉਹ ਲੈ ਲੈਣ। ਆਪਣੇ ਹੋਲ ਫੂਡ ਤੋਂ ਵੀ ਮਿਲ ਸਕਦੀ ਹੈਗੀ ਆ ਜੀ, ਉਹਦੇ ਨਾਲ ਉਹ ਠੀਕ ਹੋ ਸਕਦੇ ਨੇ। ਅਲਸਰ ਕੋਈ ਵੀ ਹੋਵੇ, ਕਿਸੇ ਵੀ ਤਰ੍ਹਾਂ ਦਾ ਅਲਸਰ ਹੋਵੇ, ਭੈਣਾਂ ਨੇ ਹੁਣੇ ਕਾਲ ਕੀਤੀ ਸੀਗੀ ਭੈਣ ਜੀ। ਹਾਂਜੀ, ਇਹਦੇ ਲਈ 3-4 ਦਵਾਈਆਂ ਆਉਂਦੀਆਂ ਨੇ। ਹੁਣ ਜੇ ਮੈਂ ਦੱਸ ਦਿੰਦਾ ਹੈਗਾ, ਪਰ ਉਹਦੀਆਂ ਪੋਟੈਂਸੀਆਂ ਦੀ ਪ੍ਰੋਬਲਮ ਆ ਜਾਂਦੀ ਹੈ ਜੀ। ਇਹ ਹੋਮਿਓਪੈਥੀ ਵਾਲੇ ਨਾਲ ਹੀ ਕਰਨ, ਕਿਸੇ ਨਾਲ ਵੀ ਕੰਸਲਟ ਕਰ ਲੈਣ ਆਪਣੇ ਨੇੜੇ ਦੇ ਹਨ, ਇਹ ਠੀਕ ਹੋ ਸਕਦੇ ਨੇ। ਜਿਵੇਂ ਪਰਿਵਾਰ ਦੇ ਵਿੱਚ ਪ੍ਰੋਬਲਮ ਆਈ ਆ, ਜਿਵੇਂ ਹੁਣ ਉਹਨਾਂ ਨੇ ਦੱਸਿਆ ਸਾਡੀ ਬੇਟੀ ਨੂੰ ਸੀਗਾ, ਉਹਦੀ ਬੇਟੀ ਨੂੰ ਹੋ ਗਈ, ਇਹ ਠੀਕ ਹੋ ਸਕਦੇ ਨੇ ਜੀ। ਬਹੁਤ ਬਹੁਤ ਧੰਨਵਾਦ ਭੈਣ ਜੀ। ਥੈਂਕ ਯੂ ਜੀ। ਇੱਕ ਹੋਰ ਚੀਜ਼ ਦੱਸਣੀ ਸੀਗੀ, ਮੈਂ ਸੱਚ ਭੁੱਲ ਗਿਆ ਜੀ। ਨਜ਼ਲਾ ਜ਼ੁਕਾਮ ਤੋਂ ਹਾਂਜੀ ਹਾਂਜੀ, ਅੱਜ ਹੁਣ ਬਹੁਤ ਪ੍ਰੋਬਲਮ ਆ ਰਹੀਆਂ ਜੀ ਸਾਰਿਆਂ ਨੂੰ, ਠੰਡ ਹੋ ਗਈ। ਇਹਦੇ ਚ ਗੁਰਬੰਦੀ ਬਦਾਮ ਲੈਣੇ ਨੇ ਜੀ ਆਪਾਂ 20 ਗ੍ਰਾਮ, ਠੀਕ ਹੈ। ਕਾਲੀ ਮਿਰਚ 20 ਗ੍ਰਾਮ ਲੈ ਲਈ ਜੀ, ਮਗਜ 20 ਗ੍ਰਾਮ, ਖਸਖਸ 20 ਗ੍ਰਾਮ, ਮਿਸ਼ਰੀ 50 ਗ੍ਰਾਮ ਲੈਣੀ ਆ। ਫਿਰ ਇਹਨਾਂ ਨੂੰ ਆਪਾਂ ਵਧਾ ਵੀ ਸਕਦੇ ਹਾਂ, ਇਹਨਾਂ ਦੀ ਹਿਸਾਬ ਕਿਤਾਬ ਨਾਲ ਕਰਕੇ ਬਈ ਕਿੰਨੇ ਆਪਾਂ ਰੱਖਣਾ ਹੈਗਾ ਇਹਦਾ ਮਿਸ਼ਰਣ ਬਣਾ ਕੇ। ਇਹ ਆਪਾਂ ਛੋਟਾ ਚਮਚਾ ਇੱਕ ਸਵੇਰੇ ਇੱਕ ਸ਼ਾਮ ਨੂੰ ਲੈਣਾ ਜੀ। ਗਰਮ ਪਾਣੀ ਨਾਲ ਲੈ ਸਕਦੇ ਆ, ਚਾਹ ਨਾਲ ਵੀ ਲੈ ਸਕਦੇ ਆ। ਇਹ ਸਾਰੀਆਂ ਚੀਜ਼ਾਂ ਰਗੜ ਲੈਣੀਆਂ ਨਾ, ਰਗੜ ਕੇ ਇਹਨੂੰ ਇਕੱਠੀਆਂ ਕਰ ਲੈਣਾ ਜੀ ਆਪਾਂ। ਠੀਕ ਹੈ ਜੀ। ਤੇ ਗ੍ਰਾਈਂਡਰ ਤਾਂ ਸਾਰਿਆਂ ਦੇ ਘਰੇ ਹੁੰਦੇ ਹੀ ਨੇ, ਕਾਫੀ ਗ੍ਰਾਈਂਡਰ, ਤੇ ਇਹ ਬਹੁਤ ਵਧੀਆ ਕੰਮ ਕਰਦੀ ਆ। ਥੋੜੇ ਦਿਨਾਂ ਦੇ ਵਿੱਚ ਹੀ ਭੈਣ ਜੀ ਇਹ ਠੀਕ ਕਰ ਦਿੰਦੇ ਆ। ਠੀਕ ਹੈ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਧੰਨਵਾਦ। ਅਤੇ ਜੀ ਤੁਹਾਡੇ ਕੋਲ ਵੀ ਸਰੋਤਿਓ ਜੇ ਕੋਈ ਇਸ ਤਰ੍ਹਾਂ ਦੀਆਂ ਹੋਮ ਰੈਮਡੀਜ਼ ਹੁੰਦੀਆਂ ਆ, ਤੇ ਤੁਸੀਂ ਗੋਲੀਆਂ ਖਾਣ ਦੀ ਬਜਾਏ ਨਾ ਇਹ ਚੀਜ਼ਾਂ ਨੂੰ ਸ਼ੇਅਰ ਕਰ ਲਿਆ ਕਰੋ। ਇਮਿਊਨ ਸਿਸਟਮ ਗੁੱਡ ਰੱਖਣਾ ਆ, ਖਾਣਾ ਪੀਣਾ ਆ, ਉਹ ਆਪਣਾ ਜ਼ਰੂਰ ਠੀਕ ਰੱਖੋ, ਜਿਹਦੇ ਨਾਲ ਤੁਸੀਂ ਠੀਕ ਰਹੋ। ਕਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੇਰੇ ਹਸਬੈਂਡ ਦੇ ਨਾ ਜ਼ਿਆਦਾ ਮਿਹਦੇ ਚ ਗਰਮੀ, ਠੀਕ ਆ, ਤੇ ਕੁਛ ਖਾ ਲੈਂਦੇ ਆ ਹਨਾ। ਕੋਈ ਆਹ ਮੈਂ ਅੱਜ ਕੱਲ ਪਰੀ ਵਗੈਰਾ ਰਲਾ ਦਾਂ, ਕੋਈ ਬਦਾਮ ਵਗੈਰਾ ਪਾ ਦਾਂ, ਤਾਂ ਉਹਦੇ ਨਾਲ ਵੀ ਜਾਣੀ ਗਰਮੀ ਬਹੁਤ ਅੰਦਰ ਹੋ ਜਾਂਦੀ ਹੈ, ਖਾਜ ਲੜਨ ਲੱਗ ਜਾਂਦੀ। ਕੱਚੀ ਲੱਸੀ ਦੇ ਦਿਆ ਕਰੋ। ਅੱਛਾ ਜੀ, ਕੱਚੀ ਲੱਸੀ। ਉਹ ਤੁਹਾਨੂੰ ਪਤਾ ਤਾਂ ਹੈ ਵਾ ਕਿਵੇਂ ਤੁਸੀਂ ਇਹਨੂੰ ਬੈਲੈਂਸ ਕਰਨਾ। ਮੈਂ ਤਾਂ ਜੀ ਤੁਹਾਨੂੰ ਪਹਿਲੇ ਹੀ ਫੋਨ ਕੀਤਾ ਆ, ਜੇ ਤਾਂ ਬੋਲਦੀ ਬੈਲੈਂਸ ਕਰੋ। ਠੀਕ ਹੈ ਜੀ। ਇੱਕ ਭੈਣ ਜੀ, ਮੈਨੂੰ ਨਾ ਥਾਇਰਾਇਡ ਹੋ ਗਿਆ ਸੀਗਾ ਹਨਾ 3 ਤਾਂ ਮੇਰੀ ਨਾ ਡਾਕਟਰ ਨੇ ਗੋਲੀ ਛਡਾਤੀ ਮੈਨੂੰ, ਕਹਿੰਦੇ ਤੇਰਾ ਥਾਇਰਾਇਡ ਠੀਕ ਆ ਹਨਾ।
ਤੇ ਮੇਰਾ ਨਾ ਲਿੱਸਾ ਜ਼ਿਆਦਾ ਹੋ ਜਾਂਦਾ, ਭਾਰ ਘਟ ਜਾਂਦਾ। ਅੱਛਾ ਜੀ। ਤੇ ਉਹਦੇ ਨਾਲ ਨਾ ਮੈਨੂੰ ਫਿਰ ਜਦ ਮੈਨੂੰ ਇੰਨਾ ਡਾਊਨ ਹੋ ਗਿਆ ਹਨਾ, ਫਿਰ ਮੈਂ ਦੁਬਾਰਾ ਫੇਰ ਕਰਾਇਆ, ਮੈਂ ਕਿਹਾ ਟੈਸਟ, ਮੈਂ ਕਿਹਾ ਮੇਰਾ ਵਜਨ ਘਟਦਾ ਵੇ, ਤੁਸੀਂ ਟੈਸਟ ਕਰੋ ਹਨਾ। ਤਾਂ ਫਿਰ ਮੇਰਾ ਥਾਇਰਾਇਡ ਵਧਿਆ ਹੋਇਆ ਸੀਗਾ ਹਨਾ। ਠੀਕ ਆ। ਤੇ ਉਹਨਾਂ ਨੇ ਮੈਨੂੰ 10 ਦਿਨ ਦੀ ਗੋਲੀ ਲਾਈ ਆ, ਤੇ ਉਹਦੇ ਨਾਲ ਮੈਨੂੰ ਨੀਂਦ ਆਉਣੋਂ ਹਟ ਗਈ ਉਦੋਂ ਦਾ, ਇਹ ਪ੍ਰੋਬਲਮ ਦੁਬਾਰਾ ਹੋਈ। ਸਾਈਡ ਇਫੈਕਟ ਤਾਂ ਹੁੰਦੇ ਹੀ ਹੁੰਦੇ ਚੀਜ਼ਾਂ ਦੇ, ਕੋਈ ਦੇਸੀ ਦਵਾਈ ਨਹੀਂ ਇਹੋ ਜਿਹੀ ਹੋ ਸਕਦੀ? ਬਹੁਤ ਦੱਸੀਆਂ ਗਈਆਂ, ਆਪਾਂ ਹੋਰ ਪੁੱਛ ਲੈਨੇ ਦੁਬਾਰਾ। ਅੱਛਾ ਜੀ, ਥੈਂਕ ਯੂ ਜੀ। ਹਰਦੀਪ ਕੌਰ ਜੀ। ਹਾਂਜੀ ਭੈਣ ਜੀ, ਮੈਂ ਉਹ ਪੁੱਛਣਾ ਸੀ, ਪਿਛਲੀ ਵਾਰ ਦੱਸਿਆ ਸੀ ਗਠੀਆ ਹੋਇਆ ਨਾ, ਗੋਡਿਆਂ 'ਚ ਦਰਦ ਹੋਣ ਤੋਂ, ਤੇ ਕੋਈ ਚੀਜ਼ ਦੱਸੀ ਸੀ ਜਿੱਦਾਂ ਦਹੀਂ 'ਚ ਪਾ ਕੇ, ਚੇਤਾ ਭਵਿਆ। ਤੁਸੀਂ ਲਿਖਿਆ ਕਰੋ ਨਾ, ਤੁਹਾਨੂੰ ਯਾਦ ਕਿੱਦਾਂ ਰਹੂਗੀਆਂ ਇੰਨੀਆਂ ਚੀਜ਼ਾਂ। ਹਾਂਜੀ ਐਤਕੀ ਫੋਨ ਲਿਖ ਲਓ। ਚਲੋ ਕੋਈ ਨਹੀਂ, ਜਿਹਨੇ ਵੀ ਦੱਸਿਆ ਸੀ ਆਪਾਂ ਰਿਕੁਐਸਟ ਉਹਨਾਂ ਨੂੰ ਕਰਦੇ ਹਾਂ ਕਿ ਤੁਸੀਂ ਭਾਈ ਦੁਬਾਰਾ ਦੱਸ। ਸਵਰਨ ਸਿੰਘ ਜੀ। ਸਵਰਨ ਸਿੰਘ ਜੀ ਸਤਿ ਸ਼੍ਰੀ ਅਕਾਲ। ਇੱਕ ਰਿਕੁਐਸਟ ਹੈ, ਜਦੋਂ ਤੁਸੀਂ ਕਾਲ ਲਾਉਂਦੇ ਆ ਨਾ, ਕਾਲ ਲਾ ਕੇ ਤਾਂ ਆਪਣੀਆਂ ਗੱਲਾਂ ਘੱਟ ਕਰਿਆ ਕਰੋ, ਰੇਡੀਓ ਤੇ ਸੁਣਿਆ ਕਰੋ। ਤੁਹਾਡਾ ਨਾਮ ਬੋਲ ਦਿੱਤਾ ਗਿਆ ਆ। ਸਿਮਰਨ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਤਾ ਕਰਨਾ ਸੀ, ਮੈਨੂੰ ਨਾ ਯੂਰਿਨ ਬਰਨਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਹੈ ਨਾ। ਜਦੋਂ ਮੈਂ ਡਾਕਟਰ ਕੋਲ ਜਾਂਦੀ ਹਾਂ, ਉਹ ਮੇਰੇ ਟੈਸਟ ਕਰਦੇ ਨੇ, ਤਾਂ ਮੈਨੂੰ ਕੋਈ ਇਨਫੈਕਸ਼ਨ ਨਹੀਂ ਆਉਂਦੀ ਹੈਗੀ ਉੱਥੇ। ਹਾਂਜੀ। ਪਰ ਮੈਨੂੰ ਨਾ ਬਹੁਤ ਜ਼ਿਆਦਾ ਪ੍ਰੋਬਲਮ ਹੈ, ਮਤਲਬ ਕਿ ਬਹੁਤ ਜ਼ਿਆਦਾ ਆ। ਪਲੀਜ਼ ਇਹਦੇ ਲਈ ਜੇ ਕਿਸੇ ਨੂੰ ਕੁਛ ਵੀ ਪਤਾ ਹੋਵੇ ਮੈਨੂੰ ਦੱਸਿਓ। ਠੀਕ ਹੈ ਜੀ। ਹਾਂਜੀ, ਤੇ ਦੂਜਾ ਨਾਲੇ ਮੈਂ ਪੁੱਛਣਾ ਸੀਗਾ ਕਿ ਸਰਵਾਈਕਲ ਹੈ ਮੈਨੂੰ ਥੋੜਾ, ਉਹਦੇ ਲਈ ਜੇ ਕਿਸੇ ਨੂੰ ਕੁਛ ਪਤਾ ਹੋਵੇ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਸਰਵਾਈਕਲ, ਯੂਰਿਨ ਇਨਫੈਕਸ਼ਨ ਦੱਸੀਆਂ ਗਈਆਂ, ਜ਼ਰੂਰ ਜੀ। ਕਾਪੀਆਂ ਫੋਲ ਕੇ ਜ਼ਰੂਰ ਦੱਸ ਦਿਓ ਜੀ ਇਹਨਾਂ ਨੂੰ। ਇਹ ਜਿਹੜੇ ਛੋਟੇ ਮੋਟੇ ਜਿਹੇ ਇਨਫੈਕਸ਼ਨ ਜਿਹੇ ਆ ਨਾ, ਇਹ ਤੁਸੀਂ ਆਪ ਵੀ ਦੂਰ ਕਰ ਸਕਦੇ ਆ। ਬਹੁਤੀਆਂ ਚੀਜ਼ਾਂ ਦੱਸੀਆਂ ਅਤੇ ਇਫੈਕਟਿਵ ਵੀ ਹੈਗੀਆਂ ਆ। ਰੂਬੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ ਦੱਸਣਾ ਸੀ, ਜਿੱਦਾਂ ਮੇਰੇ ਬੇਟੇ ਨੂੰ, ਸਾਨੂੰ ਜਿੱਦਾਂ ਕਰੋਨਾ ਵਾਇਰਸ ਹੋ ਗਿਆ ਸੀ, ਅਸੀਂ ਠੀਕ ਠਾਕ ਆ। ਮੈਂ ਕਿਹਾ ਮੈਂ ਇੱਕ ਵਾਰੀ ਦੱਸ ਦੇਣਾ ਚਾਹੁੰਦੀ ਹਾਂ ਵੀ ਅਸੀਂ ਕੀ ਕੀਤਾ ਸੀ। ਜ਼ਰੂਰ। ਹਾਂਜੀ, ਇੱਕ ਤਾਂ ਅਸੀਂ ਗਰਾਰੇ ਬਹੁਤ ਕੀਤੇ, ਜਿੱਦਾਂ 4-5 ਵਾਰੀ ਦਿਨ ਦੇ ਵਿੱਚ ਲੂਣ ਵਾਲੇ ਪਾਣੀ ਦੇ ਗਰਾਰੇ ਕਰਦੇ ਸੀਗੇ। ਫਿਰ ਗਰਮ ਪਾਣੀ ਬਹੁਤ ਪੀਤਾ, ਸਟੀਮ ਲਈ ਲੌਂਗ ਪਾ ਕੇ। ਤੇ ਮੈਂ ਮੇਰੀ ਮਾਮ ਨੇ ਮੈਨੂੰ ਕਾੜਾ ਦੱਸਿਆ ਸੀਗਾ, ਉਹ ਬਣਾ ਕੇ ਮੈਂ ਜਿੱਦਾਂ ਮਾਰਨਿੰਗ ਦੇ ਵਿੱਚ ਮੇਰਾ ਖਿਆਲ ਮੇਰਾ ਪਤੀਲਾ 4 ਕੁਆਟਰ ਦਾ ਆ, ਉਹਨੂੰ ਪਾਣੀ ਦਾ ਭਰ ਕੇ, ਤੇ ਉਹਦੇ ਵਿੱਚ ਮੈਂ ਜਿਹੜੀਆਂ ਚੀਜ਼ਾਂ ਪਾਉਂਦੀ ਸੀ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ। ਅਦਰਕ, ਸੁੰਡ, ਅਜਵੈਣ, ਮਣਕਾ, ਕਾਲੀ ਮਿਰਚ ਤੇ ਕੱਚੀ ਹਲਦੀ, ਥੋੜੇ ਕੁ ਜਿਹੇ ਕਾਲੀ ਮਿਰਚ ਜਿਹੜੀ ਉਹ ਵੀ ਬਣੀ ਪਾਉਣੀ ਆ, ਥੋੜੇ ਕੁ ਜਿਹੇ ਦਾਣੇ ਮੇਥਿਆਂ ਦੇ, ਥੋੜੇ ਜਿਹੇ ਦਾਣੇ, ਦਾਲਚੀਨੀ, ਮਲੱਠੀ, ਲੌਂਗ, ਮਿੱਠੀ ਸੌਂਫ, ਪਹਾੜੀ ਸੌਂਫ, ਮਗਾਂ, ਛੁਹਾਰੇ, ਵੱਡੀ ਇਲਾਇਚੀ। ਮਤਲਬ ਛੱਡਿਆ ਕੁਛ ਨਹੀਂ ਕਲੋਜਟ ਵਿੱਚ ਨਾ, ਸਾਰੀਆਂ ਚੀਜ਼ਾਂ ਪਾ ਸਭ ਕੁਝ ਪਾਤਾ। ਹਾਂਜੀ, ਸੋ ਇਹ ਤਾਂ ਮੇਰੀ ਮਾਮ ਨੇ ਚੀਜ਼ਾਂ ਕਈ ਦੱਸੀਆਂ ਸੀ, ਬਾਕੀ ਮੈਂ ਇਹਦੇ ਵਿੱਚ ਐਡ ਕੀਤੀਆਂ ਸੀਗੀਆਂ ਆਪਣੀਆਂ ਜਿਹੜੀਆਂ ਇੱਧਰਲੀਆਂ ਹਰਬਸ ਆ, ਔਰੀਗੈਨੋ, ਕਿਉਂਕਿ ਮੈਂ ਲਾਈਆਂ ਹੋਈਆਂ ਇਹ ਸਾਰੀਆਂ ਘਰੇ, ਤਾਂ ਫਿਰ ਮੈਂ ਇਹਨਾਂ ਦੇ ਪੱਤੇ ਤੋੜ ਪਾਏ ਸੀ। ਔਰੀਗੈਨੋ, ਰੋਜ਼ਮੈਰੀ, ਥਾਈਮ, ਬੇਸਲ ਤੇ ਲੈਮਨ ਗ੍ਰਾਸ। ਸੋ ਇਹ ਮੈਂ ਸਾਰਾ ਕੁਝ ਪਾ ਕੇ ਢੱਕ ਕੇ ਮੱਠੀ ਜਿਹੀ ਅੱਗ ਤੇ ਰੱਖ ਦਿੰਦੀ ਸੀ ਵੀ ਉਹ 2-3 ਘੰਟੇ ਰਿੱਝਦਾ ਰਹਿੰਦਾ ਸੀ। ਫਿਰ ਅਸੀਂ ਉਹ ਪੀਂਦੇ ਰਹੇ ਹਾਂ, ਜਿੱਦਾਂ ਸ਼ਹਿਦ ਪਾ ਕੇ ਵਿੱਚ। ਜੇ ਮੈਂ ਚਾਹ ਵੀ ਬਣਾਉਣੀ, ਇਹੀ ਪਾਣੀ ਯੂਜ ਕਰ ਲੈਣਾ। ਸੋ ਇਹ ਕਰਦੇ ਰਹੇ ਹਾਂ। ਫਿਰ ਸੂਪ ਪੀਂਦੇ ਰਹੇ ਹਾਂ, ਉਹਨੂੰ ਜਿੱਦਾਂ ਦੇਸੀ ਘਿਓ ਦਾ, ਜੀਰੇ ਦਾ ਤੇ ਸੁੱਕੀ ਮੇਥੀ ਦਾ ਤੜਕਾ ਲਾ ਕੇ ਵਿੱਚ ਨਿੰਬੂ ਨਿਚੋੜ ਕੇ, ਬਹੁਤ ਸਵਾਦ ਬਣਦਾ ਨਾਲੇ। ਤੇ ਹਾਂਜੀ, ਤੇ ਇਹ ਕਰਦੇ ਰਹੇ ਆ। ਫਰੈਸ਼ ਪੀਤਾ, ਜਿੱਦਾਂ ਬੇਟੇ ਨੂੰ ਮੈਂ ਗੈਟੋਰੇਟ ਦਿੱਤਾ, ਕੋਕੋਨਟ ਵਾਟਰ ਦਿੱਤਾ, ਕਿਉਂਕਿ ਬੱਚੇ ਏਦਾਂ ਕਾੜਾ ਜਿਹਾ ਘੱਟ ਪੀ ਕੇ ਰਾਜੀ ਹੁੰਦੇ ਆ। ਸੋ ਕਿਉਂਕਿ ਮੈਨੂੰ ਜਿਹੜੇ ਸਿੰਪਟਮ ਸੀ ਨਾ, ਮੇਰੀ ਚੈਸਟ ਟਾਈਟ ਹੋਈ ਬਹੁਤ, ਕਿਉਂਕਿ ਮੇਰੀ ਆਲਰੇਡੀ ਮੈਨੂੰ ਅਲਰਜੀ, ਐਜ਼ਮਾ ਹੁੰਦਾ ਆ ਜਿੱਦਾਂ। ਠੀਕ ਹੈ। ਤੇ ਉਹਦੇ ਤੋਂ ਫਿਰ ਮੈਂ ਪੀਤਾ ਸੀਗਾ ਲਸਣ ਵਾਲਾ ਦੁੱਧ ਤੇ ਅੱਧਾ ਪਾਣੀ ਅੱਧਾ ਦੁੱਧ ਪਾ ਕੇ, ਤੇ ਵਿੱਚ ਥੋੜਾ ਜਿਹਾ 6-7 ਗੱਠੀਆਂ ਲਸਣ ਦੀਆਂ ਪਾ ਕੇ, ਕੱਚੀ ਹਲਦੀ ਪਾ ਕੇ, ਬੇਸਲ ਪਾ ਕੇ, ਫਿਰ ਮਣੱਕੇ ਥੋੜੇ ਜਿਹੇ ਪਾ ਕੇ, ਖਜੂਰਾਂ ਪਾ ਕੇ, ਉਹਨੂੰ ਜਿੱਦਾਂ 1 ਘੰਟਾ 1.5 ਘੰਟਾ ਰਿੱਝਦਾ ਰਹਿਣਾ। ਫਿਰ ਮੈਂ ਰਾਤ ਨੂੰ ਉਹ ਪੀਂਦੀ ਸੀ, ਉਹਨਾਂ ਮੇਰੀ ਚੈਸਟ ਨੂੰ ਬਹੁਤ ਜ਼ਿਆਦਾ ਫਰਕ। ਠੀਕ ਹੈ। ਤੇ ਮਾਰਨਿੰਗ ਦੇ ਵਿੱਚ ਐਪਲ ਸਾਈਡਰ ਹਨੀ ਵਾਲਾ ਪਾਣੀ, ਉਹ ਵੀ ਮੈਂ ਪੀਂਦੀ ਰਹੀ ਹਾਂ। ਸੋ ਏਦਾਂ ਭੁੱਖ ਨਹੀਂ ਸੀ ਲੱਗਦੀ, ਪਰ ਏਦਾਂ ਦੀਆਂ ਜੂਸ ਜਾਸ ਜਾਂ ਪੀ ਕੇ ਵਾਹਿਗੁਰੂ ਦੀ ਮਿਹਰ ਨਾਲ ਅਸੀਂ ਠੀਕ ਆ ਜਿੱਦਾਂ। ਠੀਕ ਹੈ। ਸੋ ਕਮਜ਼ੋਰੀ ਬਹੁਤ ਹੁੰਦੀ ਆ, ਸਾਰਿਆਂ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ। ਅਸੀਂ ਬਹੁਤੇ ਸਾਨੂੰ ਸਿੰਪਟਮ ਨਹੀਂ ਹੋਏ, ਪਰ ਫਿਰ ਵੀ ਮੈਨੂੰ ਏਦਾਂ ਲੱਗਦਾ ਜਿੱਦਾਂ ਆਪਾਂ ਬਿਮਾਰੀ ਤੋਂ ਬਾਅਦ ਉੱਠਦੇ ਹੁੰਦੇ ਆ, ਏਦਾਂ ਫੀਲਿੰਗ ਆਉਂਦੀ ਆ। ਸੋ ਪਲੀਜ਼ ਸਾਰੇ ਜਾਣੇ ਆਪਣਾ ਖਿਆਲ ਰੱਖਣ। ਜੇ ਕਿਸੇ ਦੇ ਕੋਈ ਕੰਮ ਦੀ ਗੱਲ ਆ ਤਾਂ ਜ਼ਰੂਰ ਇਹਨੂੰ ਦੇਖਣ। ਇੱਕ ਮੈਂ ਹੋਰ ਗੱਲ ਦੱਸਣੀ ਸੀ, ਜਿੱਦਾਂ ਅੱਜ ਕੱਲ੍ਹ ਸਾਰਿਆਂ ਦੇ ਇੱਦਾਂ ਗਲ ਦੇ ਵਿੱਚ ਖਰਖਰੀ ਜਿਹੀ ਲੱਗਦੀ ਹੁੰਦੀ ਆ, ਜਿੱਦਾਂ ਕਹਿ ਲਓ ਹਨਾ, ਉਹਦੇ ਤੋਂ ਬਹੁਤ ਬੈਸਟ ਹੈਗਾ ਆ ਆਇਲ ਆਫ ਔਰੀਗੈਨੋ। ਉਹ ਇੱਥੋਂ ਜਿਹੜੀਆਂ ਆਪਣੀਆਂ ਹਰਬਲ ਸਟੋਰ ਆ ਉੱਥੋਂ ਮਿਲ ਜਾਂਦਾ ਆ, ਉਹ ਲੈ ਆਉਣਾ ਆ। ਜਿੱਦਾਂ
ਉਹ ਤੁਸੀਂ ਡਾਇਰੈਕਟਲੀ ਵੀ ਆਪਣੀ ਜੀਭ ਥੱਲੇ 2 ਬੂੰਦਾਂ ਉਹਦੀਆਂ ਪਾ ਲਓ, ਤੁਹਾਡਾ ਉਸ ਲਈ ਗਲ ਸਾਰਾ ਕਲੀਨ ਹੋ ਜਾਂਦਾ, ਸਾਫ਼ ਹੋ ਜਾਂਦਾ। ਤੇ ਠੀਕ ਹੈ। ਹਾਂਜੀ, ਜੇ ਨਹੀਂ ਏਦਾਂ ਪੀ ਸਕਦੇ ਫਿਰ ਤੁਸੀਂ ਕੋਸੇ ਜੇ ਪਾਣੀ 'ਚ ਪਾ ਕੇ ਪੀ ਲਓ, ਖੰਘ ਤੋਂ ਵੀ ਚੰਗਾ ਸਾਰੀ ਗੱਲ ਤੋਂ। ਪਰ ਗਲਾ ਇਹਦੇ ਨਾਲ ਇਹ ਹੁਣ ਵੀ ਮੈਂ ਏਦਾਂ ਜਿੱਦਾਂ ਲੈਂਦੀ ਰਹੀ ਹਾਂ। ਤੇ ਹਾਂਜੀ, ਬਾਕੀ ਮੈਂ ਪੁੱਛਣਾ ਇਹ ਆ ਵੀ ਮੇਰੀ ਮਾਂ ਦੇ ਜਿੱਦਾਂ ਕੀਮੋਥੈਰੇਪੀ ਲੱਗਦੀ ਆ, ਉਹਨਾਂ ਨੂੰ ਜਿੱਦਾਂ ਕੋਲਨ ਕੈਂਸਰ ਆ, ਵੀ ਜੇ ਉਹਨਾਂ ਦੀ ਡਾਈਟ ਬਾਰੇ ਕੋਈ ਇਮਿਊਨਿਟੀ ਬੂਸਟਰ ਕੋਈ ਸਾਨੂੰ ਦੱਸ ਦੇਵੇ ਤਾਂ ਫਿਰ ਉਹ ਮੈਂ ਪੁੱਛਣਾ ਚਾਹੁੰਦੀ ਹਾਂ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਦੇਖੋ ਕਈ ਵਾਰੀ ਆਪਾਂ ਲੁਕੋ ਰੱਖ ਲੈਂਦੇ ਚੀਜ਼ਾਂ ਦਾ, ਪਰ ਇਹ ਚੜ੍ਹਦੀ ਕਲਾ ਦੇ ਵਿੱਚ ਆ। ਵਧੀਆ ਇਹਨਾਂ ਨੇ ਦੱਸਿਆ ਵੀ ਜੇ ਮੈਨੂੰ ਹੋਇਆ ਵੀ ਸੀ ਤੇ ਮੈਂ ਠੀਕ ਠਾਕ ਆ। ਇਸ ਤਰ੍ਹਾਂ ਦੀਆਂ ਜਿਹੜੀਆਂ ਚੜ੍ਹਦੀ ਕਲਾ ਦੀਆਂ ਗੱਲਾਂ ਆ ਨਾ, ਉਹ ਜ਼ਰੂਰ ਕਰਿਆ ਕਰੋ, ਦੱਸਿਆ ਕਰੋ ਕਿ ਜੇ ਕੋਈ ਬਿਮਾਰੀ ਆ ਵੀ ਗਈ ਆ ਕੋਈ ਗੱਲ ਨਹੀਂ, ਆਪਾਂ ਛੁਟਕਾਰਾ ਪਾਵਾਂਗੇ। ਕਸ਼ਮੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਸੀਂ ਸੁਣਿਆ ਸੀ ਗਲੇ ਦੇ ਵਿੱਚ ਗਠੀਆਂ ਜੇ ਹੋਣ ਤਾਂ ਉਹਦੇ ਵਿੱਚ ਫਟਕੜੀ ਖਾਣੀ ਆ। ਉਹ ਜਦ ਤੱਕ ਮੈਂ ਰੇਡੀਓ ਲਾਇਆ ਉਹ ਬੰਦ ਹੋ ਚੁੱਕਾ ਸੀ। ਅਸੀਂ ਪੁੱਛਣਾ ਆ ਉਹ ਫਟਕੜੀ ਕਿੱਦਾਂ ਖਾਣੀ ਆ, ਕਿੰਨੀ ਵਾਰੀ ਖਾਣੀ ਆ ਪਲੀਜ਼। ਹਾਂ, ਅਗਲੇ ਪਾਰਟ 'ਚ ਦੱਸਦੇ। ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਤੇ ਆਪਾਂ ਹੁਣ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਦਾ ਟਾਈਮ ਹੋ ਗਿਆ ਤੇ ਆਣ ਕੇ ਫਿਰ ਤੁਹਾਡੇ ਨਾਲ ਬਾਤ 4082725200 ਸਟੂਡੀਓ ਦਾ ਫੋਨ ਨੰਬਰ ਹੈ। ਜੇ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਆ ਤੇ ਉਹ ਤੁਸੀਂ ਸ਼ੇਅਰ ਕਰ ਸਕਦੇ ਆ। ਤੇ ਜੇ ਤੁਹਾਡੀ ਲਾਈਨ ਡ੍ਰੌਪ ਹੋ ਜਾਂਦੀ ਆ ਤੇ ਤੁਸੀਂ ਦੁਬਾਰਾ ਕਾਲ ਕਰ ਸਕਦੇ ਆ ਉਹਨੇ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ, ਜਿਹੜੀਆਂ ਛੋਟੀਆਂ ਮੋਟੀਆਂ ਕਈ ਪ੍ਰੋਬਲਮ ਉਹਨਾਂ ਨੂੰ ਕਿਵੇਂ ਛੁਟਕਾਰਾ ਪਾਉਣਾ ਹੈ। ਸਾਡੇ ਕੋਲ ਵੈਸੇ ਕੋਈ ਡਾਕਟਰ ਨਹੀਂ ਹੁੰਦਾ, ਸਾਡੇ ਸਰੋਤੇ ਹੀ ਆ, ਜਾਂ ਬਹੁਤ ਸਾਰੇ ਲੋਕਾਂ ਦੇ ਕੋਲ ਲਿਖੀ ਜਾਂਦੇ ਆ ਨਾਲ ਦੀ ਨਾਲ, ਜਿਹੜਾ ਵੀ ਕੋਈ ਦੱਸਦਾ ਆ ਤੇ ਉਹਨਾਂ ਨੂੰ ਟਾਈਮ ਸਿਰ ਉਹ ਦੂਸਰੇ ਨੂੰ ਦੱਸ ਦਿੰਦੇ ਆ ਕਿ ਕਿਹੜੀ ਚੀਜ਼ ਤੋਂ ਕਿਹੜੀ ਚੀਜ਼ ਵਰਤਣੀ ਆ। ਉਹ ਤੁਸੀਂ ਲਿਖ ਸਕਦੇ ਆ, ਦੁਬਾਰਾ ਸੁਣ ਸਕਦੇ ਆ। ਇਹੀ ਪ੍ਰੋਗਰਾਮ ਆ, ਇਹ ਰਿਪੀਟ ਕੀਤਾ ਜਾਂਦਾ ਹੈ ਐਤਵਾਰ ਰਾਤ ਨੂੰ ਤੇ YouTube ਦੇ ਉੱਤੇ ਵੀ ਚਾੜ ਦਿੱਤਾ ਜਾਂਦਾ। ਉੱਥੇ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਦੁਬਾਰਾ ਸੁਣ ਸਕਦੇ ਆ, ਲਿਖ ਸਕਦੇ ਆ। ਪਰ ਕੋਸ਼ਿਸ਼ ਕਰਿਓ ਕਿ ਜਿਹੜੀ ਚੀਜ਼ ਤੁਹਾਨੂੰ ਨਹੀਂ ਪਚਦੀ ਉਹਨੂੰ ਖਾਣਾ ਨਹੀਂਗਾ। ਜਿਹੜੀ ਚੀਜ਼ ਤੋਂ ਅਲਰਜੀ ਆ ਉਹ ਵੀ ਨਹੀਂ ਦੇਣੀ। 408-272-5200 ਉਹਦਾ ਨੰਬਰ ਹੈ ਜੀ। ਤੇ ਪ੍ਰੋਗਰਾਮਾਂ ਨੂੰ ਸਪਾਂਸਰ ਵੀ ਕਰ ਸਕਦੇ ਹੋ। ਤੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਬਹਾਦਰ ਸਿੰਘ ਜੀ। ਉਹਨਾਂ ਦਾ ਫੋਨ ਨੰਬਰ ਹੈਗਾ 5594920513। ਉਹਨਾਂ ਤੋਂ ਹੋਮੋਪੈਥੀ ਜਾਂ ਨੈਚੁਰੋਪੈਥੀ ਮਸ਼ੀਨ ਆ ਜਿਹੜੀ ਲੈ ਸਕਦੇ ਆ। ਸਾਡੇ ਨਾਲ ਕਾਲਰਸ ਵੀ ਜੁੜੇ ਹੋਏ ਨੇ, ਉਹਨਾਂ ਦੇ ਨਾਲ ਗੱਲ ਕਰਦੇ ਵਾਰੀ ਰੂਬੀ। ਹਾਂਜੀ ਸਰ, ਉਹਦਾ ਕੀ ਹੋ ਸਕਦੀ ਛਾਤੀ ਪੁੱਛਦੇ। ਹਾਂਜੀ ਠੀਕ ਆ, ਆਪਾਂ ਕੋਈ ਦੇਸੀ ਨੁਸਖੇ ਹੁੰਦੇ ਆ ਉਹ ਕੋਈ ਨਾ ਕੋਈ ਜ਼ਰੂਰ ਦੱਸੋ। ਓਕੇ, ਥੈਂਕ ਯੂ ਜੀ। ਬਿਲਕੁਲ, ਇਹ ਅੱਜ ਕੱਲ੍ਹ ਠੰਡ ਆ, ਜਿਨ੍ਹਾਂ ਨੂੰ ਇਹ ਪ੍ਰੋਬਲਮਾਂ ਹੋ ਜਾਂਦੀਆਂ ਜਰਾ ਕੁ ਧਿਆਨ ਰੱਖੋ, ਆਪਣਾ ਖਾਣ ਪੀਣ ਵੱਲ ਖਿਆਲ ਰੱਖੋ। ਜਿਹੜੀਆਂ ਠੰਡੀਆਂ ਚੀਜ਼ਾਂ ਬਹੁਤੀਆਂ ਉਹ ਨਹੀਂ ਖਾਣੀਆਂ, ਉਹਨਾਂ ਦਾ ਵੀ। ਜਸਵਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਸਾਨੂੰ ਨਾ ਬਹਾਦਰ ਸਿੰਘ ਵੀਰ ਜੀ ਦਾ ਨੰਬਰ ਚਾਹੀਦਾ। ਮੈਂ ਹੁਣੇ ਦੇ ਕੇ ਹਟੀ ਆ ਨੰਬਰ, ਤੇ ਤੁਸੀਂ ਉਸ ਨੂੰ ਨੋਟ ਕਰ ਲਿਓ ਜਾਂ ਦੁਬਾਰਾ ਕਾਲ ਕਰ ਲਿਓ। ਗੁਰਦੀਪ ਕੌਰ ਜੀ। ਹਾਂਜੀ ਬੇਟੇ। ਹਾਂਜੀ, ਤੁਸੀਂ ਤੁਹਾਨੂੰ ਚੇਤਾ ਹੈਗਾ ਤਾਂ ਸਹੀ ਸੀ, ਤੁਸੀਂ ਉਹਨਾਂ ਨੂੰ ਮੈਂ ਤਾਂ ਹੀ ਮਿਲਾਇਆ ਸੀ ਫੋਨ। ਉਹ ਕਹਿੰਦੇ ਸੀ ਨਿਆਜ਼-ਬੋਝ ਦਾ ਤੇਲ ਪਾਉਣਾ, ਰੋਜ਼ ਸੁਣਦੇ ਨੇ, ਉਹਨਾਂ ਨੂੰ ਪਤਾ ਹੈ ਨਿਆਜ਼-ਬੋਝ ਦੇ ਪੱਤਿਆਂ ਦਾ ਰਸ ਪਾਉਣਾ ਜੀ ਤੇ ਨੱਕ ਵਿੱਚ ਉਹਨੂੰ ਉਹਦੀ ਤੇਲ ਕਿਹਾ। ਤੇਲ ਉਹਨੇ ਕਿਹਾ ਤੇਲ ਨਹੀਂ ਪਾਣਾ। ਖਰ ਕਿਤੋਂ ਤੇਲ ਸੁਣ ਲਿਆ ਨੇ। ਰੋਜ਼ ਤਾਂ ਆਪਾਂ ਇਹ ਗੀਤ ਗਾਣੇ ਆ, ਨਿਆਜ਼-ਬੋਝ ਦੇ ਪੱਤਿਆਂ ਦਾ ਰਸ ਕੱਢ ਲਓ, ਉਹਨੂੰ ਲੰਮਾ ਪਾ ਕੇ ਨੱਕ ਇੰਨਾ ਉੱਚਾ ਕਰੋ ਛੱਤ ਪਾਸੇ, ਜਿਹੜਾ ਦਿਮਾਗ ਵਿੱਚ ਜਾਣ 2-2 3-3 ਬੂੰਦਾਂ ਜਿਹੜੇ ਪਾਣਗੇ ਨਾ ਉਸ ਵੇਲੇ ਨਿੱਛਾਂ ਆ ਜਾਣਗੇ। ਜੇ ਨਿਆਜ਼-ਬੋਝ ਦੇ ਪੱਤੇ ਅਸਲੀ ਹੋਣਗੇ ਨਿਆਜ਼-ਬੋਝ ਦੇ, ਨਹੀਂ ਤਾਂ ਨਹੀਂ ਆਉਣਗੀਆਂ। ਕਿਸੇ ਨੇ ਉਹ ਪਾਤਾ ਦੂਜਾ ਮੁਸ਼ਕਵੀਬਰੀ ਦਾ, ਉਹ ਮੈਨੂੰ ਕਾਲ ਆਈ, ਮੈਂ ਕਿਹਾ ਤੁਹਾਡਾ ਨਿਆਜ਼-ਬੋਝ ਨਹੀਂ ਹੈਗਾ। ਫਿਰ ਉਹਨਾਂ ਕਿਹਾ ਉਹ ਤਾਂ ਗਲਤ ਪੈ ਗਿਆ ਹੈ ਨਾ। ਇੱਕ ਮੈਂ ਰੋਜ਼ ਪੁੱਛ ਸੁਣਨੀ, ਮੈਨੂੰ ਚੇਤਾ ਆ ਗਿਆ। ਰੋਜ਼ ਕਹਿੰਦੇ ਨੇ ਜੰਡ ਦੀਆਂ ਫਲੀਆਂ। ਬੇਟੇ ਜੰਡ ਦੀਆਂ ਫਲੀਆਂ ਕਿੱਥੋਂ ਲੈ ਕੇ ਆ ਗਏ ਨੇ? ਉਹ ਕਹਿੰਦੇ ਨੇ ਹਰੀਆਂ ਵੀ ਹੈਗੀਆਂ ਨੇ, ਸੁੱਕੀਆਂ ਵੀ ਹੈਗੀਆਂ। ਤੇ ਜਿਹੜਾ ਜੰਡ ਨੂੰ ਫਲੀਆਂ ਲੱਗਦੀਆਂ ਨੇ ਉਹ ਅਪ੍ਰੈਲ ਵਿੱਚ ਉਹਨਾਂ ਨੂੰ ਨਿੱਕੇ ਨਿੱਕੇ ਪਿੰਕ ਤੇ ਚਿੱਟੇ ਫੁੱਲ ਲੱਗਦੇ ਨੇ, ਦਰਖਤ ਤੇ ਵੱਡਾ ਸਾਰਾ, ਤੇ ਅੱਗੋਂ ਉਹਨਾਂ ਨੂੰ ਫਲੀਆਂ ਲੱਗ ਜਾਂਦੀਆਂ। ਫਲੀਆਂ ਗਿੱਟ-ਗਿੱਟ ਜਿੱਡੀਆਂ ਹੁੰਦੀਆਂ, ਜਦੋਂ ਵੱਡੀਆਂ ਤੇ ਅਸੀਂ ਤੁੜਾਈਆਂ ਸੀ, ਮੈਂ ਲਿਆਈ ਸੀ ਬਣਵਾ ਕੇ, ਰਾਜੂ ਨੇ ਗਲੱਬ ਪਾ ਕੇ ਨਾ, ਕੰਡੇ ਬੜੇ ਹੁੰਦੇ, ਨਿੱਕੀਆਂ ਨਿੱਕੀਆਂ ਤੋੜਨੀਆਂ ਸੀ, ਉਂਗਲ ਜਿੱਡੀਆਂ ਆ ਰਹੀਆਂ, ਤੇ ਪਾਣੀ ਪਾ ਕੇ ਪੀਸ ਕੇ ਤੇ ਰਾਤੀ ਮੈਂ ਲਾਉਂਦੀ ਰਹੀ, ਸਵੇਰੇ ਤੋਂ ਤਾਂ ਹੀ ਨਿਕਲ ਹੀ ਗਏ ਸਾਰੇ ਵਾਲ। ਇਹ ਰੋਜ਼ ਕਹਿੰਦੇ ਨੇ ਜਾਨ। ਮੈਂ ਸੋਚਣੀ ਵੀ ਅੱਜ ਕੱਲ੍ਹ ਜੰਡ ਦੀਆਂ ਫਲੀਆਂ ਕਿੱਥੋਂ ਮਿਲੀਆਂ? ਜਿਹੜੇ ਆਪਣੇ ਖੇਤ ਨੇ ਨਾ, ਉਹਨਾਂ ਦੇ ਬੰਨਿਆਂ ਤੇ ਇੱਕ ਝਾੜੀਆਂ ਦੀਆਂ ਉੱਗਰਦੀਆਂ ਨੇ, ਉਹਨਾਂ ਨੂੰ ਇਹ ਲੱਗੀਆਂ ਹੁੰਦੀਆਂ ਫਲੀਆਂ ਜੰਡ ਵਰਗੀਆਂ ਲੰਮੀਆਂ ਲੰਮੀਆਂ। ਮੈਂ ਇੱਕ ਵਾਰੀ ਵੇਖੀਆਂ ਸੀ, ਮੈਂ ਨਹੀਂ ਪਤਾ ਨਹੀਂ ਕਿੱਥੋਂ ਲਿਆਈਆਂ ਨੇ, ਪਰ ਲਾ ਲੈਣ ਜੇ ਸਕਿਨ ਸਕੂਨ ਨਾ ਕਿਤੇ ਉਹ ਹੋ ਜਾਵੇ ਹੈ ਨਾ। ਤੇ ਇੱਕ ਜਿਹੜੀ ਉਹ ਤੁਹਾਨੂੰ ਦੱਸਦੇ ਪਏ ਸੀ ਨਾ 15 ਸਾਲ ਹੋ ਗਏ ਨੇ, ਤੇ ਮੈਂ ਜਿਹੜੀ ਟੱਟੀਆਂ ਉਲਟੀਆਂ
ਜਿਹੜੀਆਂ ਗੰਟੀਆਂ ਮੱਟੀਆਂ ਸਭ ਦੇਸੀ ਨੁਸਖੇ ਨੇ, ਸੁਣਨ ਕਰਨ ਤੇ ਲਾਉਣ ਕਰਨ। ਇਹਨਾਂ ਨੂੰ ਡਾਕਟਰੀ ਦਵਾਈ ਇਲਾਜ ਕਰਨ ਦੀ ਕੋਈ ਜ਼ਰੂਰਤ ਨਹੀਂ, ਜਿਹਨਾਂ ਟੱਟੀਆਂ ਬਾਰ-ਬਾਰ ਆਉਣ ਜਾਂ ਕਿਵੇਂ ਹੋਵੇ। ਜੀ ਜੀ ਜੀ। ਮੈਂ ਉਹਨਾਂ ਨੂੰ ਇਹ ਦੱਸਾਂਗੀ ਵੀ ਲੂਣ, ਹਿੰਗ, ਸੁੰਡ, ਹਿੰਗ, ਦਾਲਚੀਨੀ, ਜੀਰਾ ਭੁੰਨ ਕੇ ਪਾ ਕੇ ਨਾ ਕਾਲਾ ਲੂਣ ਪਾ ਕੇ ਪੀਸ ਲੈਣ ਤੇ ਸਵੇਰੇ ਸ਼ਾਮੀ ਅੱਧੇ ਤੋਂ ਅੱਧਾ ਚਮਚਾ ਪਾਣੀ ਕੋਸੇ ਨਾਲ ਰੋਜ਼ ਲੈਣ, ਜਿਹੜੀ ਉਹਨਾਂ ਨੂੰ ਇਹ ਬੜਾ ਆਰਾਮ ਆਏਗਾ। 10 ਦਿਨ ਪਰਹੇਜ਼ ਕਰਨ, 10-15 ਦਿਨ ਨਾ ਕਣਕ ਦੀ ਰੋਟੀ ਖਾਣ, ਮੱਕੀ ਦੀ ਰੋਟੀ ਬਣਾਉਣ, ਹਿੰਗ ਪਾ ਕੇ ਦਹੀਂ 'ਚ ਖਾ ਲੈਣ। ਜੇ ਜੀ ਕਰਦਾ ਨਹੀਂ ਦਹੀਂ 'ਚ ਪਾਉਣਾ ਤੇ ਲੱਸੀ ਵਿੱਚ ਹਿੰਗ ਪਾ ਕੇ ਤੇ ਮੱਕੀ ਦੀ ਰੋਟੀ ਮੱਖਣ ਨਾਲ ਜਾਂ ਕਿਸੇ ਚੀਜ਼ ਨਾਲ ਖਾ ਕੇ ਹਿੰਗ ਪਾ ਕੇ ਲੱਸੀ ਪੀ ਲੈਣ। ਕਣਕ ਦੀ ਰੋਟੀ ਛੱਡਣੀ ਤੁਹਾਡਾ ਮਤਲਬ? 10-12 ਦਿਨ ਉਹਨਾਂ ਨੂੰ 15 ਦਿਨ ਲਾ ਲੈਣ ਤਾਂ 15 ਦਿਨ ਸਾਲ ਦੀ ਉਹਨਾਂ ਦੀ ਬਿਮਾਰੀ ਹਟ ਜਾਏਗੀ, ਪੱਕਾ ਨੁਕਸਾ ਹੈ। ਸਵੇਰੇ ਉਹੀ ਕਰਨ, ਸਵੇਰੇ ਸਵੇਰੇ ਇੱਥੇ ਤੁਹਾਡੇ ਕੈਲੀਫੋਰਨੀਆ ਮੇਰੀ ਰਿਸ਼ਤੇਦਾਰ ਦੀ ਕਾਲੀ ਆਈ ਸੀ, ਉਹਨੂੰ ਆਰਾਮ ਆ ਗਿਆ, 10 ਸਾਲ ਹੋ ਗਏ ਸੀ ਇਸੇ ਰੋਲੇ ਨੂੰ ਜੀ। ਅੱਛਾ ਜੀ। ਅਸੀਂ ਕਰਨ ਸ਼ੱਕਰ ਪਾ ਕੇ ਵੱਡਾ ਸਾਰਾ ਗਲਾਸ ਪਾਣੀ ਦਾ ਭਰ ਕੇ ਠੰਡੇ ਦਾ ਬਰਫ਼ ਦਾ ਵਿੱਚੋਂ ਫਰਿੱਜ ਤੋਂ ਤੇ ਉਹਦੇ ਸ਼ੱਕਰ ਘੋਲ ਕੇ ਤੇ ਇਸਬਗੋਲ ਦਾ ਛਿਲਕਾ 2 ਚਮਚ ਘੋਲ ਕੇ ਰੱਖ ਦੇਣ। ਜਦੋਂ ਫੁੱਲ ਜਾਏਗਾ ਤਾਂ ਉਹਨੂੰ ਘੁੱਟ-ਘੁੱਟ ਕਰਕੇ ਪੀਣ ਬਹਿ ਕੇ। ਸਾਰੀਆਂ ਗਰਮ ਚੀਜ਼ਾਂ ਛੱਡ ਦੇਣੀਆਂ ਨੇ, ਸਬਜ਼ੀਆਂ ਸਲੂਣੇ ਖਾਣੇ ਛੱਡ ਦੇਣ। ਜੇ ਜੀ ਕਰਦਾ ਵੀ ਹੈ ਕਦੀ ਤੇ ਮੂੰਗੀ ਦੀ ਦਾਲ ਜਿਹਦੇ 'ਚ ਮਿਰਚ ਲੂਣ ਨਾ ਹੋਵੇ ਤੇ ਕਾਲੀ ਮਿਰਚ ਪਾਈ ਹੋਵੇ, ਬਸ ਕਦੀ ਕਦਾਈ। ਨਹੀਂ ਤਾਂ 10 ਦਿਨ ਦਾ ਕੋਰਸ ਹੈਗਾ ਨਾ, 15 ਦਿਨ ਦਾ। ਮੱਕੀ ਦੀ ਰੋਟੀ ਖਾਣੀ ਉਹਨਾਂ ਨੇ ਸਵੇਰੇ ਸ਼ਾਮੀ। ਸ਼ਾਮ ਨੂੰ ਜਿਹੜੀ ਨਹੀਂ ਉਹਦੇ ਦਹੀਂ ਰਾਤ ਨੂੰ ਵੀ ਪਾ ਲੈਣ, ਥੋੜੀ ਹਿੰਗ ਤੇ ਆਪਣਾ ਕਾਲਾ ਨਮਕ ਤੇ ਇੱਕ ਦੋ ਉਹਨਾਂ ਨੂੰ ਅਨਾਰ ਦਾ ਛਿਲਕਾ, ਜਿਹੜਾ ਅਨਾਰ ਬਹੁਤ ਖਾਣ, ਅਨਾਰ ਦਾ ਜੂਸ ਪੀਣ। ਇੱਕ ਉਹਨਾਂ ਨੂੰ ਮੈਂ ਇਹ ਕਹਾਂਗੀ ਜਿੰਨਾ ਵੀ ਹੋ ਸਕਦਾ ਹੈ ਨਾ ਆਪਣਾ ਆ ਜਿਹੜਾ ਅਨਾਰ ਦੇ ਜਿਹੜੇ ਛਿਲਕੇ ਨਾ, ਜਿਹੜਾ ਅਨਾਰ ਖਾਏਗੀ ਉਹਨੂੰ ਸੁੱਕਣੇ ਪਾ ਦਿਓ, ਜਾਂ ਤੁਹਾਨੂੰ ਇੰਡੀਅਨ ਸਟੋਰ ਤੇ ਅਨਾਰ ਦਾ ਛਿਲਕੇ ਦਾ ਪਾਊਡਰ ਮਿਲ ਜਾਏਗਾ, ਉਹ ਵੀ ਦਹੀਂ 'ਚ ਪਾ ਕੇ ਖਾਓ। 15 ਦਿਨ ਲਗਾਤਾਰ ਉਹਨੇ ਕੁਝ ਨਹੀਂ ਖਾਣਾ। ਰਾਤੀ ਖਿਚੜੀ ਬਣਾ ਰੱਖੇ ਕਰੇ ਚੌਲ ਦਾਲ ਦੀ, ਸਵੇਰੇ ਉਹਦੇ ਹਿੰਗ ਪਾ ਕੇ ਦਹੀਂ ਪਾ ਕੇ ਖਾਣੀ, ਉਹਦਾ ਬ੍ਰੇਕਫਾਸਟ। ਸੁੱਤਿਆਂ ਉੱਠਦਿਆਂ ਤੜਕੇ ਉਹਨੇ ਸ਼ੱਕਰ ਵਾਲਾ ਪਾਣੀ ਜਿਹੜਾ ਤੇ ਉਹਨੇ ਇਸ ਵੱਲ ਛਿਲਕਾ ਪੀਣਾ। 15 ਦਿਨ ਐਵੇਂ ਕਰ ਲਏ, ਫਿਰ ਆਪਾਂ ਤੁਹਾਨੂੰ ਦੱਸੇਗੀ ਫੀਡਬੈਕ ਮੈਨੂੰ ਕਿੰਨਾ ਆਰਾਮ ਆ ਗਿਆ। ਉਹਨੂੰ ਵੀ 10 ਸਾਲ ਹੋ ਗਏ ਸੀ, ਇਹੋ ਹੀ ਨੁਕਸਾ ਉਹਨੇ ਲਿਆ। ਇੱਕ ਨੁਕਸਾ ਰਹਿ ਗਿਆ, ਉਹ ਮੈਂ ਮੰਗਲਵਾਰ ਦੱਸ ਦਿਆਂਗੀ, ਮੇਰਾ ਲਿਖਿਆ ਆ, ਉਹ ਵੀ ਇਹਦੇ ਨਾਲ ਹੀ ਸ਼ੁਰੂ ਕਰ ਲੈਣਗੇ। ਬੇਟਾ ਜਿਹਨੂੰ ਸਟੋਕ ਹੋਇਆ ਹੈ ਨਾ ਤੇ ਬੋਲਦਾ ਨਹੀਂ ਹੈਗਾ ਜੀ। ਹੈਲੋ ਜੀ, ਗੁਰਦੀਪ ਕੌਰ ਜੀ ਤੁਹਾਡੀ ਆਵਾਜ਼ ਗਈ ਹੈ, ਦੁਬਾਰਾ ਕਾਲ ਕਰ ਸਕਦੇ ਹਾਂ। ਤੇ ਉਸੇ ਦੇ ਨਾਲ ਮੈਂ ਇੱਕ ਦੱਸਾਂਗੀ, ਜਿਹੜੀ ਫਟਕੜੀ ਪੁੱਛਦੇ ਆ ਤੇ ਨਾਲ ਜਿਹੜਾ ਕੱਪ ਵਾਲਾ ਕਹਿੰਦੇ, ਤੁਸੀਂ ਕਹਿੰਦੇ ਆ ਸਾਨੂੰ ਸਮਝ ਨਹੀਂ ਲੱਗਦੀ ਹੈਗੀ ਕਿ ਕੱਪ ਵਾਲਾ ਕਿਹੜਾ ਨੁਸਖਾ ਹੈਗਾ ਆ। ਫਟਕੜੀ ਦੇ ਲਈ ਤੁਸੀਂ ਅੱਧਾ ਕਿਲੋ ਦੇਸੀ ਘਿਓ ਲੈਣਾ। ਗਾਂ ਇੱਥੇ ਵੈਸੇ ਜੇ ਤੁਸੀਂ ਬਾਹਰ ਹੈਗੇ ਆ ਤੇ ਗਾਂ ਦਾ ਹੀ ਦੁੱਧ ਆ ਜਿਹੜਾ, ਉਹਦਾ ਹੀ ਮੱਖਣ ਹੁੰਦਾ, ਉਹ ਹੀ ਜਿਹੜਾ ਮੱਖਣ ਹੈ ਉਹਨੂੰ ਗਰਮ ਕਰ ਲਓ, ਘਿਓ ਆਪ ਬਣਾ ਲਓ ਬੇਸ਼ੱਕ। ਇੰਡੀਆ ਵਾਲੇ ਦਾ ਮੈਨੂੰ ਪਤਾ ਨਹੀਂ ਗਾ ਜਿਹੜਾ ਤੁਸੀਂ ਸਟੋਰਾਂ ਤੋਂ ਲਿਆਉਂਗਾ, ਪਰ ਇੱਥੇ ਜਿਹੜਾ ਤੁਸੀਂ ਬਟਰ ਲਿਆ ਕੇ ਉਸ ਦਾ ਘਿਓ ਬਣਾਓਗੇ, ਉਹਨੂੰ ਗਰਮ ਕਰੋਗੇ। ਅੱਧਾ ਕਿਲੋ ਘਿਓ ਲੈਣਾ, ਉਹਦੇ ਵਿੱਚ ਉਹਨੂੰ ਟਾਈਟ ਮੂੰਹ ਵਾਲਾ ਕੋਈ ਪਤੀਲਾ ਲੈਣਾ। ਟਾਈਟ ਮੂੰਹ ਵਾਲਾ ਕਿਹੜਾ ਹੁੰਦਾ ਆ? ਉਹ ਹੁੰਦਾ ਆ ਕੁੱਕਰ ਹੁੰਦਾ। ਉਹਦੇ ਉੱਤੇ ਇੱਕ ਛਾਨਣੀ ਰੱਖਣੀ ਆ, ਛਾਨਣੀਆਂ ਵੀ ਵੱਡੀਆਂ ਜਿੱਦਾਂ ਪੌਣੀ ਹੁੰਦੀ, ਪੌਣੀ ਵਰਗੀਆਂ ਵੱਡੀਆਂ ਪੌਣੀਆਂ ਮਿਲ ਪਈਆਂ। 100 ਗ੍ਰਾਮ ਫਟਕੜੀ ਚਿੱਟੀ ਉਹਦੇ ਵਿੱਚ ਪਾਉਣੀ ਆ ਤੇ ਥੱਲੇ ਉਹਦੇ ਮੀਡੀਅਮ ਅੱਗ ਬਾਲ ਦੇਣੀ ਆ। ਤੇ ਉਹਨੂੰ ਜਿਹੜਾ ਉਹਦਾ ਮੂੰਹ ਆ ਜਿਹਦੇ ਉੱਤੇ ਛਾਨਣੀ ਰੱਖੀ ਆ ਤੁਸੀਂ, ਜਿਹਤੇ ਪੌਣੀ ਰੱਖੀ ਆ, ਜਿਹਦੇ ਵਿੱਚ ਪਾਈ ਆ ਤੁਸੀਂ ਫਟਕੜੀ, ਉਹਨੂੰ ਉੱਤੋਂ ਫੋਇਲ ਪੇਪਰ ਦੇ ਨਾਲ ਢੱਕ ਦਿਓ ਤੇ ਥੋੜ੍ਹੀ ਜਿਹੀ ਮੋਰੀ ਰੱਖੋ ਤਾਂ ਕਿ ਉਹ ਹਵਾ ਜਿਹੀ ਨਿਕਲਦੀ ਰਹੇ, ਥੋੜ੍ਹੀ ਬੜੀ ਭਾਫ ਨਿਕਲ, ਤਾਂ ਉਹ ਮੈਲਟ ਹੋ ਜਾਊਗੀ ਜੀ, ਉਹਦੇ ਵਿੱਚ ਮੈਲਟ ਹੋ ਕੇ ਨਾ ਡਿੱਗ ਜਾਊਗੀ। ਜਾਂ ਤਾਂ ਉਹ ਜਿਸ ਤਰ੍ਹਾਂ ਦੇ ਪੌਪਕਾਰਨ ਹੁੰਦੇ ਆ ਇੱਦਾਂ ਦਾ ਬਣ ਜਾਊਗਾ, ਤੇ ਜਾਂ ਇੱਕ ਖਰੇਪੜ ਜਿਹਾ ਬਣ ਜਾਊਗਾ ਉਹਦਾ। ਉਹਨੂੰ ਲਾ ਕੇ ਤੁਸੀਂ ਵੱਖਰਾ ਰੱਖ ਲੈਣਾ। ਤੇ ਉਹ ਜਿਹੜਾ ਘਿਓ ਆ, ਘਿਓ ਪੁਣ ਕੇ ਇੱਕ ਸਾਈਡ 'ਤੇ ਕਰ ਲੈਣਾ। ਤੇ ਉਸ ਤੋਂ ਬਾਅਦ ਅੱਧਾ ਕਿਲੋ ਘਿਓ ਹੋਰ ਲੈਣਾ ਆ, ਵੱਖ ਲੈਣਾ, ਉਸੇ ਨੂੰ ਨਹੀਂ ਲੈਣਾ। ਉਸ ਵਿੱਚ ਫਿਰ ਤੁਸੀਂ ਅੱਧਾ ਕਿਲੋ ਜਾਂ ਉਸ ਤੋਂ ਜ਼ਿਆਦਾ ਬੇਸਣ ਭੁੰਨ ਲੈਣਾ। ਉਹ ਤੁਸੀਂ ਆਪਣੇ ਹਿਸਾਬ ਨਾਲ ਭੁੰਨ ਲਿਓ। ਜਦੋਂ ਉਸ ਬੇਸਣ ਨੂੰ ਭੁੰਨਦੇ ਆ, ਬਹੁਤਾ ਹੋਰ ਵੀ ਥੋੜ੍ਹਾ ਪਾਉਣਾ ਪੈ ਜਾਏ ਤਾਂ ਪਾ ਸਕਦੇ ਹਾਂ। ਜਦੋਂ ਬੇਸਣ ਭੁੱਜ ਗਿਆ, ਉਹਦੇ ਵਿੱਚ ਮਿੱਠਾ ਰਲਾ ਲਓ ਤੇ ਜਿਹੜਾ ਉਹ ਘਿਓ ਰੱਖਿਆ ਹੋਇਆ ਆ ਐਕਸਟਰਾ, ਜਿਹੜਾ ਫਟਕੜੀ ਵਾਲਾ, ਤੇ ਉਹ ਵਿੱਚ ਫਿਰ ਉਹਦੇ ਰਲਾ ਦੇਣਾ। ਤੇ ਰਲਾ ਕੇ ਤੁਸੀਂ ਇਸ ਨੂੰ ਵੀ ਬਣਾ ਕੇ ਖਾ ਸਕਦੇ ਆ। ਇਹਨੂੰ ਕਹਿੰਦੇ ਆ ਫਟਕੜੀ ਵਾਲੀ ਪੰਜੀਰੀ। ਉਹਨੂੰ ਖਾਂਦੇ ਆ ਲੋਕ, ਉਹਦੇ ਵਿੱਚ ਕੋਈ ਬਦਾਮ ਨਹੀਂ ਪਾਉਂਦੇ, ਉਹਦੇ ਵਿੱਚ ਕੋਈ ਵੀ ਨਟ ਨਹੀਂ ਰਲਾਉਣਾ। ਉਹਨੂੰ ਕਹਿੰਦੇ ਆ ਵੀ ਜਿਹੜੀ ਇਹ ਫਟਕੜੀ ਵਾਲੀ ਪੰਜੀਰੀ ਆ, ਉਹਨੂੰ ਕਹਿੰਦੇ ਹੈਗੇ ਆ। ਉਹ ਤੁਸੀਂ ਬਣਾ ਕੇ ਲੈ ਸਕਦੇ ਆ ਤੇ ਕੋਸ਼ਿਸ਼ ਕਰ ਸਕਦੇ ਆ ਥੋੜ੍ਹੀ ਦੀ ਵੀ, ਅੱਧੀ ਚੀਜ਼ ਦੀ ਵੀ ਕਰ ਸਕਦੇ ਆ। ਜ਼ਰੂਰੀ ਨਹੀਂ ਕਿ ਤੁਸੀਂ 100 ਗ੍ਰਾਮ ਹੀ ਲੈਣੀ ਆ, ਉਹ ਥੋੜ੍ਹੀ ਦੀ ਕੋਸ਼ਿਸ਼ ਕਰ ਸਕਦੇ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਰੇਡੀਓ ਪੰਜਾਬੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਮੈਂ ਤਾਂ ਉਦੋਂ ਹੀ ਔਨ ਕੀਤਾ ਸੀ ਜਦੋਂ ਭੈਣ ਨੇ ਕਿਹਾ ਸੀਗਾ ਕਰੋਨੇ ਦੀ ਬਾਬਤ ਵੀ ਮੈਂ ਤਾਂ ਦਸਾਂਦਾ ਬਣਾ ਕੇ ਪੀਤਾ। ਉਹ ਭੈਣ ਨੇ ਤਾਂ ਬਹੁਤ ਵਧੀਆ ਕੰਮ ਕੀਤਾ, ਉਹਨੇ ਤਾਂ ਥੱਬਾ ਮਾਰ ਕੇ ਸਿੱਟ ਲਿਆ ਸਾਰਾ ਕੁਝ ਹੀ ਜੀ। ਵੀ ਜਿਹੜਾ ਕੁਛ ਆਉਂਦਾ ਚੱਕ ਦਿਓ ਫੱਟੇ, ਚਲੋ ਵਧੀਆ ਸਗੋਂ ਦੀ ਚੰਗਾ ਸਿਹਤ ਵਾਸਤੇ। ਤੇ ਉਹ ਚੱਕਰ ਆ ਭੈਣ ਜੀ ਵੀ ਮੈਂ ਤਾਂ ਨਾ ਉਹ ਦੱਸਣਾ ਸੀ ਜਿਹੜਾ ਭੈਣ ਆ ਮਗਰੋਂ ਮਾਂ ਚੱਲ ਭੈਣ ਹੀ ਕਹਿ ਲਓ ਵੱਡੀ ਗੁਰਮੀਤ ਕੌਰ ਕੇ ਖਣੀ ਕੀ ਆ ਉਹ ਕਹਿੰਦੇ ਜੰਡ ਦੇ ਤੁੱਕਿਆਂ ਬਾਰੇ, ਖੋਖੇ ਜਿਹੜੇ ਜੰਡ ਦੇ ਉਹਨੂੰ ਖੋਖੇ ਵੀ ਕਹਿੰਦੇ ਸੀ। ਉਹ ਨਾ ਆਪਣੇ ਰਾਜਸਥਾਨ ਵੱਲੋਂ ਜ਼ਿਆਦਾ ਮਿਲਣਗੇ ਜਾਂ ਹਰਿਆਣੇ 'ਚ ਜੰਡਾਂ ਤੋਂ, ਤੇ ਜਾਂ ਮਿਲਣਗੇ ਆਪਣੇ ਬਠਿੰਡੇ ਵਾਲੇ ਪਾਸਿਓਂ। ਠੀਕ। ਤੇ ਉਹ ਨਾ ਜਿਵੇਂ ਅਪ੍ਰੈਲ ਦੇ ਵਿੱਚ ਉਹੀ ਲੱਗਦੇ ਆ, ਤੇ ਉਹ ਜਿਵੇਂ ਆਪਣੇ ਚੌਲੇ ਹੁੰਦੇ ਨਾ ਆਪਣੇ ਲੰਮੀਆਂ ਫਲੀਆਂ ਜਿਹੜੀਆਂ ਬੀਜ ਕਹਿ ਦਿੰਦੇ ਆ, ਉਹਨਾਂ ਵਰਗੇ ਹੁੰਦੇ ਆ। ਤੇ ਜਿਹੜੀਆਂ ਕਹਿੰਦੇ ਨਾ ਸੜਕ ਦੇ ਕਿਨਾਰੇ ਆ ਉਹ ਪਹਾੜੀ ਕਿੱਕਰਾਂ, ਉਹਨਾਂ ਦੇ ਤੁੱਕਿਆਂ ਵਰਗੇ ਹੁੰਦੇ ਆ ਦੂਜੇ, ਉਹ ਲੰਮੇ ਲੰਮੇ ਖੱਟੀਆਂ ਹੀ ਆ। ਠੀਕ ਹੈ। ਮੈਂ ਕਿਹਾ ਵੀ ਮੇਕ ਸ਼ੋਰ ਕਰ ਲੈਣ ਵੀ ਬੰਦਾ ਗਲਤ ਬਲਤ ਨਾ ਹੋਵੇ। ਇੰਨਾ ਹੀ ਕਹਿਣਾ ਸੀ ਭੈਣ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਧੰਨਵਾਦ। ਜਗਵੀਰ ਸਿੰਘ ਜੀ। ਕਿਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਰੇਡੀਓ ਬਹੁਤ ਵਧੀਆ ਸੁਣ ਲਿਆ। ਤੇ ਹੁਣ ਮੈਂ ਦੱਸਣ ਲੱਗੀ, ਕਹਿੰਦੇ ਸੀ ਕਿਸੇ ਨੂੰ ਗਰਮੀ ਪਈ ਹੈ ਨਾ, ਹਾਂਜੀ, ਉਹ ਨਾ ਆਪਣੀ ਜਿਹਨਾਂ ਭੁੱਖ ਨਹੀਂ ਲੱਗਦੀ ਕੱਚੀ ਲੱਸੀ ਤੁਸੀਂ ਦੱਸ, ਤੇ ਜਿਹੜੀ ਰੈਗੂਲਰ ਲੱਸੀ ਵੀ ਜਿੱਦਾਂ ਰੈਗੂਲਰ ਲੱਸੀ ਵੀ ਉਹ ਵੀ ਪੀ ਸਕਦੇ ਆ। ਤੇ ਸਭ ਤੋਂ ਵਧੀਆ ਇਹਦਾ ਤਰੀਕਾ ਜਿਹੜਾ ਨਿੰਬੂ ਪਾਣੀ ਪੀ। ਨਿੰਬੂ ਪਾਣੀ ਪੀਣ ਦੇ ਨਾਲ ਗਰਮੀ ਸਾਰੀ, ਜਿਹੜੀ ਬਾਥਰੂਮ ਵੀ ਪੀਲਾ ਹੁੰਦਾ ਉਹ ਠੀਕ ਹੋ ਜਾਊਗਾ। ਤੇ ਜਿਹੜੀ ਭੁੱਖ ਲੱਗਦੀ ਆ ਤੇ ਉਹ ਅਨਾਰਦਾਨੇ ਦੀ ਨਾ ਚਟਨੀ ਬਣਾ ਕੇ ਪਿਆਜ਼ ਪਾ ਕੇ ਪੂਤਨਾ ਪਾ ਕੇ ਉਹ ਬਣਾ ਕੇ ਖਾਣ, ਉਹਦੇ ਨਾਲ ਉਹਨਾਂ ਨੂੰ ਭੁੱਖ ਵੀ ਲੱਗੂਗੀ ਤੇ ਜਿਹੜੀ ਗਰਮੀ ਆ ਅੰਦਰੋਂ ਹੋ ਜਾਊਗੀ, ਫਿਰ ਬਾਥਰੂਮ ਪੀਲਾ ਨਹੀਂ ਹੋਊਗਾ ਤੇ ਸਾਰਾ ਕੁਝ ਹੋ ਜਾਊਗਾ। ਉਸ ਤੋਂ 3-4 ਦਿਨ ਪੀ ਤੋਂ ਬਾਅਦ ਛੱਡ ਦੇਣ, ਫਿਰ ਬਾਏਵਾਦੀ ਜ਼ਿਆਦਾ ਹੋ ਜਾਏ ਤੇ ਉਹ ਛੱਡ ਦੇਣ। ਤੇ 3 ਦਿਨ ਜਾਂ 2 ਦਿਨ ਬਸ ਉਹਦੇ ਨਾਲ ਕਾਫੀ ਫਰਕ ਪੈ। ਠੀਕ ਹੈ ਜੀ। ਤੇ ਇੱਕ ਜਿਹੜਾ ਕਹਿੰਦੇ ਸੀ ਗਲਾ ਖੁਸ਼ਕ ਹੁੰਦਾ ਹੈ ਨਾ ਕਿਸੇ ਦਾ, ਉਹ ਤੇ ਆਂਟੀ ਵੀ ਦੱਸ ਗਏ ਆ ਹੁਣ ਸਰੋਂ ਦੇ ਤੇਲ ਦਾ ਕੜਾਹ ਬਣਾ ਕੇ ਨਾ ਸੌਫਟ ਜਿਹਾ ਬਣਾ ਕੇ ਤਾਂ ਗਲੇ ਵਿੱਚ ਰੱਖ ਕੇ ਲੰਘਾਉਣਾ। ਤੇ ਉਹੀ ਮੈਂ ਇਹ ਦੱਸਣਾ ਸੀ, ਉਹੀ ਆਂਟੀ ਦੱਸ ਗਏ ਆ। ਤੇ ਮੈਂ ਇੱਕ ਪੁੱਛਣਾ ਸੀਗਾ ਕਿਸ ਨੂੰ ਨਾ ਜਿੱਦਾਂ ਤਲੀਆਂ ਚੀਜ਼ਾਂ ਖਾ ਕੇ, ਜਿੱਦਾਂ ਪਕੌੜੇ ਖਾ ਲਏ, ਜਦੋਂ ਨਾ ਆਪਣੇ ਪਰੌਠੇ ਖਾ ਲਏ, ਉਹ ਕਹਿੰਦੇ ਬਲੱਡ ਪ੍ਰੈਸ਼ਰ ਹਾਈ ਹੁੰਦਾ ਪਰ ਉਹਨਾਂ ਦਾ ਲੋ ਹੋ ਜਾਂਦਾ। ਅੱਛਾ, ਉਹਨਾਂ ਦਾ ਲੋ ਹੈਗਾ। ਇੰਡੀਆ ਆ ਤੇ ਉਹ ਦੱਸ ਰਹੀ ਬਲੱਡ ਪ੍ਰੈਸ਼ਰ ਦਾ ਹਾਈ ਹੁੰਦੀ ਸਾਰਿਆਂ ਦਾ ਹਨਾ, ਆਪਾਂ ਪਰ ਉਹਨਾਂ ਦਾ ਲੋ ਜ਼ਿਆਦਾ। ਠੀਕ ਹੈ। ਜਿੱਦਾਂ 80 ਹੋ ਜਾਂਦਾ, ਉੱਪਰਲਾ ਵੀ ਬਹੁਤ ਘੱਟ ਜਾਂਦਾ। ਤੇ ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਤੇ ਇੱਕ ਮੈਂ ਪੁੱਛਣਾ ਸੀਗਾ, ਤੇ ਜਿੱਦਾਂ ਮੇਰੇ ਆਪਣੀ ਪਰਸੋਂ ਦਰਦ ਹੋਈ ਤਾਂ ਮੇਰੇ ਜਿੱਦਾਂ ਨਾ ਖੱਬੇ ਪਾਸੇ ਧੌਣ ਦੇ ਕੋਲ, ਗਰਦਨ ਦੇ ਕੋਲ, ਉੱਥੇ ਥੋੜੀ ਜਿੱਦਾਂ ਗਟੋਲੀ ਜੇ ਵਾਂਗੂ ਬਣ ਗਏ ਨਾ, ਸੋਜ ਪੈ ਗਈ, ਮਤਲਬ ਪੰਪ ਜਿਹਾ ਪੈ ਗਿਆ ਹਨਾ। ਤੇ ਉਹ ਹੁਣ ਠੀਕ ਹੋ ਗਈ। ਤੇ ਉਹ ਤੋਂ ਬਾਅਦ ਖੱਬੇ ਪਾਸੇ ਹੋ ਕੇ ਦਰਦ, ਤੇ ਫਿਰ ਉਹ ਬਾਂਹ ਨੂੰ ਆ ਗਈ। ਪਰ ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਜ਼ਰੂਰ ਦੱਸਿਓ। ਪਰ ਮੈਂ ਓਦਾਂ ਕਰ ਲਿਆ ਉਹਦਾ ਇਲਾਜ। ਜੇ ਕਿਸੇ ਨੂੰ ਏਦਾਂ ਹੋਇਆ ਹੋਵੇ ਤਾਂ ਉਹ ਜ਼ਰੂਰ ਦੱਸਿਓ। ਤੇ ਮੈਂ ਉਸ ਬਾਰੇ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਜੇ ਸਰੋਤੇ ਉਸ ਨੂੰ ਤੁਸੀਂ ਕਰੈਕਟ ਕਰ ਲਿਓ, ਜਿਹੜੀ ਫਟਕੜੀ ਬਣਾਉਣੀ ਦੱਸੀ ਆ ਉਹਦੇ ਵਿੱਚ ਤੁਸੀਂ ਮੈਦਾ ਭੁੰਨਣਾ, ਮੈਦਾ ਨਹੀਂ ਭੁੰਨਣਾ, ਤੁਸੀਂ ਬੇਸਣ ਭੁੰਨਣਾ ਆ। ਸੋ ਬੇਸਣ ਨੂੰ ਤੁਸੀਂ ਉਹ ਭੁੰਨ ਲਿਓ। ਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ